वाहिगुरू जी का खालसा वाहिगुरू जी की फतेह। अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਖੌਰ ਤੇ ਮੈਂ ਟੀਵੀ ਫੋਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 21 ਫਰਵਰੀ 2025 10 ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਲਫਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਖੀਰਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਾਂਗੇ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਾਰਥ ਕੈਰੋਲੀਨਾ ਤੋਂ ਇੱਕ ਗੁਰਸਿੱਖ ਕਪਲ ਵੱਲੋਂ। ਸੋ ਇਹਨਾਂ ਨੇ TV 84 ਦੀ ਚੜ੍ਹਦੀ ਕਲਾ ਤੇ ਖਾਲਸਾ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅਸੀਂ ਇਹਨਾਂ ਗੁਰਸਿੱਖ ਜੋੜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619484 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਹਿਸਟੋਰੀਕਲ ਡੇ ਬਾਰੇ ਕਿ ਅੱਜ ਯੂਨਾਈਟਿਡ ਨੇਸ਼ਨਸ ਵੱਲੋਂ ਐਲਾਨਿਆ ਗਿਆ ਇੰਟਰਨੈਸ਼ਨਲ ਮਾਂ ਬੋਲੀ ਦਿਵਸ ਹੈ ਔਰ 25 ਸਾਲ ਪਹਿਲਾਂ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੇ 21 ਫਰਵਰੀ ਦਾ ਦਿਨ ਕੌਮਾਂਤਰੀ ਮਾਂ ਬੋਲੀ ਦਿਵਸ ਵੱਲੋਂ ਐਲਾਨਿਆ ਸੀ। ਸੋ ਅਸੀਂ ਸਮੂਹ ਪੰਜਾਬੀ ਪਿਆਰਿਆਂ ਨੂੰ ਇਸ ਦਿਨ ਦੀ ਮੁਬਾਰਕਬਾਦ ਦਿੰਦੇ ਹਾਂ ਔਰ ਸਾਡੀ ਮਾਂ ਬੋਲੀ ਪੰਜਾਬੀ ਜਿਹੜੀ ਹੈ ਇੱਕ ਅਮੀਰ ਜ਼ੁਬਾਨ ਹੈ ਔਰ ਪਰ ਅਫਸੋਸ ਪੰਜਾਬ ਦੀ ਧਰਤੀ ਦੇ ਜਾਏ ਬਹੁ ਗਿਣਤੀ ਹਿੰਦੂ ਅਤੇ ਮੁਸਲਮਾਨ ਆਪਣੀ ਮਾਂ ਬੋਲੀ ਤੋਂ ਹੀ ਮੁਨਕਰ ਹੋ ਗਏ ਸਨ। ਅੱਜ ਲਹਿੰਦੇ ਪੰਜਾਬ ਵਿੱਚ ਮਾਂ ਬੋਲੀ ਪੰਜਾਬੀ ਲਈ ਇੱਕ ਨਵੀਂ ਲਹਿਰ ਉਮੜੀ ਹੈ ਔਰ ਜਿਸ ਦਾ ਆਪਾਂ ਸਵਾਗਤ ਕਰਦੇ ਹਾਂ ਔਰ ਭਾਰਤੀ ਕਬਜ਼ੇ ਵਾਲੇ ਪੰਜਾਬ ਦੀਆਂ ਮੁਸ਼ਕਲਾਂ ਦੀ ਸ਼ੁਰੂਆਤ ਉਦੋਂ ਹੀ ਹੋਈ ਜਦੋਂ ਪੰਜਾਬ ਦੇ ਹਿੰਦੂਆਂ ਨੇ ਪੰਜਾਬੀ ਦੀ ਥਾਂ ਹਿੰਦੀ ਨੂੰ ਆਪਣੀ ਮਾਂ ਬੋਲੀ ਲਿਖਵਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਉਸ ਪਿਆਰੀ ਗੁਰਸਿੱਖ ਜੋੜੀ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਆਪਣਾ ਨਾਂ ਵੀ ਨਹੀਂ ਦੇਣਾ ਚਾਹੁੰਦੇ। ਪਿਛਲੇ ਵਰੇ ਵੀ ਉਹਨਾਂ ਨੇ ਖੁੱਲ੍ਹ ਕੇ ਮਦਦ ਕੀਤੀ। ਇਸ ਵਾਰ ਵੀ ਭਾਵੇਂ ਜਦੋਂ ਸਮਾਗਮ ਜੋ ਵਾਸ਼ਿੰਗਟਨ DC ਸੀ ਉਸ 'ਚ ਉਹ ਨਹੀਂ ਆਏ ਲੇਕਿਨ ਉਹਨਾਂ ਨੇ ਬੀਤੇ ਕੱਲ੍ਹ ਹੀ ਕਾਲ ਕਰਕੇ ਆਪਣੇ ਵੱਲੋਂ ਜਿਹੜਾ ਹੈ ਉਹ ਆਪਣਾ ਬਣਦਾ ਹਿੱਸਾ ਜਿਹੜਾ ਇਹ ਪਾਇਆ। ਔਰ ਮੈਂ ਜਿਵੇਂ ਅਕਸਰ ਇਹ ਕਹਿੰਦਾ ਹੈ ਕਿ ਇਹ ਜਿਹੜੇ ਗੁਪਤ ਰਹਿ ਕੇ ਪੰਥ ਨੂੰ ਪਿਆਰ ਕਰਨ ਵਾਲੇ ਕੌਮ ਦੀ ਚੜ੍ਹਦੀ ਕਲਾ ਦੇਖਣ ਵਾਲੇ ਗੁਰਸਿੱਖ ਵੀਰ ਭੈਣਾਂ ਨੇ ਇਹ ਸਾਡਾ ਅਸਲ ਸਰਮਾਇਆ ਨੇ। ਸਾਨੂੰ ਹੌਸਲਾ ਮਿਲਦਾ ਹੈ। ਅਸੀਂ ਸਮਝਦੇ ਹਾਂ ਕਿ ਜਿਸ ਰਸਤੇ ਤੇ ਅਸੀਂ ਤੁਰੇ ਹਾਂ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਕੋਲ ਵਾਪਸੀ ਦੇਣ ਲਈ ਧੰਨਵਾਦ ਦੇ 4 ਲਫ਼ਜ਼ ਨੇ ਜਾਂ ਸਾਡੇ ਪਿਆਰ 'ਚ ਉਹਨਾਂ ਦੇ ਪਿਆਰ 'ਚ ਉਮੜਦਾ ਸਾਡਾ ਦਿਲ ਹੈ। ਹੋਰ ਸਾਡੇ ਕੋਲ ਕੀ ਹੈ ਕਿਉਂਕਿ ਬਹੁਤ ਵਾਰ ਜਿਹੜੇ ਲੋਕ ਜਿਨ੍ਹਾਂ ਨੂੰ ਥੋੜ੍ਹੇ ਬਹੁਤ ਸਾਧਨ ਮਿਲਦੇ ਨੇ ਜਾਂ ਜਿਹੜੇ ਐਨਰਿਚ ਹੁੰਦੇ ਨੇ ਅਮੀਰ ਹੁੰਦੇ ਨੇ ਉਹ ਅਮੀਰ ਇਵੇਂ ਹੀ ਬਣਦੇ ਨੇ ਕਿ ਵੀ ਬਹੁਤ ਸਾਰੇ ਇਹ ਦੇਖਦੇ ਨੇ ਵੀ ਉਹ ਕਿੱਥੇ ਇਨਵੈਸਟ ਕਰਨ ਔਰ ਉਸ 'ਚੋਂ ਉਹਨਾਂ ਨੂੰ ਫਾਇਦਾ ਹੋਏ। ਸੋ ਕਦੇ ਵੀ ਜਿਹੜਾ ਰਿਚ ਬੰਦਾ ਹੈ ਔਰ ਕਈ ਵਾਰ ਇਹ ਪੁੱਛਿਆ ਜਾਏਗਾ ਕਿ ਜੀ ਜਿਹੜੇ ਬਹੁਤ ਇੱਥੇ ਇੱਕ ਵਾਰੀ ਮੈਨੂੰ ਇੱਕ ਪਾਕਿਸਤਾਨੀ ਵੀਰ ਨੇ ਪੁੱਛਿਆ ਕਿ ਜਿੰਨਾ ਪੈਸਾ ਇਸ ਵੇਲੇ ਸਿੱਖਾਂ ਕੋਲ ਹੈ ਅਮੀਰ ਜਿੰਨੇ ਨੇ ਉਹਨਾਂ ਦਾ ਡਰਟ ਰਿਚ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ
ਤਾਂ ਉਹਨਾਂ ਨੇ ਕਿਹਾ ਵੀ ਤੁਹਾਨੂੰ ਜਾਂ ਕੌਮੀ ਕੌਜ਼ ਲਈ ਤਾਂ ਜਿਹੜਾ ਉਹ ਕਮੀ ਨਹੀਂ ਹੋਣੀ ਚਾਹੀਦੀ। ਤੇ ਮੈਂ ਉਹਨਾਂ ਨੂੰ ਜੋਕਿੰਗਲੀ ਕਿਹਾ, ਮੈਂ ਕਿਹਾ ਵੀ ਅਮੀਰ ਬੰਦਾ ਕਿਵੇਂ ਬਣਦਾ ਕਿ ਉਹਦੇ 'ਚ ਇੱਕ ਸੈਂਸ ਹੁੰਦੀ ਹੈ ਵੀ ਉਹ ਕਿੱਥੇ ਕਦੋਂ ਇਨਵੈਸਟ ਕਰੇ, ਉਹਦਾ ਮਲਟੀਪਲਾਈ ਹੋਏਗਾ, ਕਿੰਨੀ ਦੇਰ ਬਾਅਦ ਉਹ ਜਿਹੜਾ ਉਹਦਾ ਮਫਾਦ ਚੁੱਕੇਗਾ। ਤੇ ਮੈਂ ਕਿਹਾ ਵੀ ਇਹ ਜਿਹੜੀਆਂ ਸਿਆਸੀ ਆਜ਼ਾਦੀ ਮੂਵਮੈਂਟਸ ਹੁੰਦੀਆਂ ਨੇ, ਰੈਵੋਲੂਸ਼ਨਰੀ ਮੂਵਮੈਂਟਸ ਹੁੰਦੀਆਂ ਨੇ, ਇਹ ਤਾਂ ਜਾਨ ਜੋਖਮ ਚ ਪਾਉਣ ਦਾ ਕੰਮ ਹੁੰਦਾ ਹੈ। ਅਮੀਰ ਤਾਂ ਇਹਦੇ ਨੇੜੇ ਨਹੀਂ ਲੱਗਦੇ, ਔਰ ਰਾਦਰ ਉਹ ਡਿਸਟੈਂਸ ਕਰਦੇ ਨੇ ਇਸ ਸਾਰੇ ਤੋਂ, ਕਿਉਂਕਿ ਉਹਨਾਂ ਨੂੰ ਤਾਂ ਫਾਇਦਾ ਇਹੀ ਲੱਗਦਾ ਹੁੰਦਾ ਹੈ ਕਿ ਜਿਹੜਾ ਐਸਟੈਬਲਿਸ਼ਡ ਢਾਂਚਾ ਹੈ। ਮੈਂ ਕਿਹਾ ਇਸੇ ਲਈ ਬਹੁਤ ਵਾਰੀ ਅਸੀਂ ਰਾਜਧਾਨੀਆਂ ਦੇ ਲੋਕਾਂ ਤੇ ਵੀ ਸ਼ਿਕਾਇਤ ਕਰਦੇ ਹਾਂ ਕਿ ਦਿੱਲੀ ਵਾਲੇ ਜਾਂ ਦੂਜਾ, ਮੈਂ ਕਿਹਾ ਜੀ ਉਹ ਨੈਨਕਿੰਗ ਹੋਏ ਜਦੋਂ ਚਾਈਨਾ ਦਾ ਰੈਵੋਲੂਸ਼ਨ ਹੋਇਆ, ਜਾਂ ਮਾਸਕੋ ਹੋਏ, ਜੇ ਰੂਸ ਦੀ ਤਬਦੀਲੀ ਲਿਆਂਦੀ ਤੇ ਇੰਡਸਟਰੀਅਲ ਵਰਕਰਸ ਨੇ ਲਿਆਂਦੀ ਸੀ ਉਹਨਾਂ, ਔਰ ਉਹਨਾਂ ਦੀ ਸਾਰੀ ਮੂਵਮੈਂਟ ਹੀ ਜਿਹੜੇ ਉਹਨਾਂ ਦੇ ਜ਼ਾਰ ਸੀ, ਵੱਡੇ ਵੱਡੇ ਲੋਕ ਜਿਹੜੇ ਵੱਡੇ ਜ਼ਿਮੀਂਦਾਰ ਸੀ, ਉਹਨਾਂ ਦਾ ਉਹਨਾਂ ਨੇ ਸਫਾਇਆ ਕੀਤਾ। ਇਸੇ ਤਰ੍ਹਾਂ ਚੀਨ ਦੇ ਵਿੱਚ ਖੇਤੀ ਮਜ਼ਦੂਰਾਂ ਨੇ ਉਸ ਮੂਵਮੈਂਟ ਨੂੰ ਲਿਆਂਦਾ। ਔਰ ਫਰਾਂਸ ਦੇ ਜੇ ਰੈਵੋਲੂਸ਼ਨ ਦੀ ਗੱਲ ਕਰੀਏ ਤਾਂ ਉਹਦੇ 'ਚ ਵੀ ਜਿਹੜੇ ਕਾਮਨ ਕਿਸਾਨ ਆਏ ਔਰ ਉਹਨਾਂ ਨੇ ਫਿਰ ਉਹ ਹੱਥ ਕੂੜਿਆਂ ਵਾਲੇ ਜਿਹੜੇ ਸੀ ਉਹਨਾਂ ਨੂੰ ਜਿਹੜਾ ਉਹ ਪਨਿਸ਼ ਕੀਤਾ। ਔਰ ਈਵਨ ਅਸੀਂ ਆਪਣੀ ਧਰਤੀ ਤੇ ਜੇ ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਨੇ ਪਹਿਲਾ 1710 ਦੇ ਵਿੱਚ ਸਿੱਖ ਰਾਜ ਸਥਾਪਿਤ ਕੀਤਾ, ਔਰ ਉਹਨਾਂ ਨੇ ਪਹਿਲਾ ਜਿਹੜਾ ਆਰਡੀਨੈਂਸ ਕੱਢਿਆ ਸੀ ਕਿ ਜ਼ਮੀਨ ਵਾਹੁਣ ਵਾਲੇ ਜ਼ਮੀਨ ਦੇ ਮਾਲਕ ਨੇ, ਤੇ ਉਹ ਆਮ ਕਾਮਨ ਕਿਰਤੀ ਕਿਸਾਨ ਔਰ ਜਿਨ੍ਹਾਂ ਨੂੰ ਬਿਲਕੁਲ ਸਮਾਜ ਦੇ ਸਭ ਤੋਂ ਥੱਲੜੇ ਪੌੜੇ ਦੇ ਉੱਤੇ ਰੱਖ ਕੇ ਦੁਰਕਾਰਿਆ ਹੋਇਆ ਸੀ, ਉਹਨਾਂ ਦਾ ਹੀ ਜਿਹੜਾ ਉਹ ਰੈਵੋਲੂਸ਼ਨ ਸੀ, ਤਬਦੀਲੀ ਸੀ। ਇਹ ਵੱਖਰੀ ਕਹਾਣੀ ਹੈ ਕਿ ਵੀ ਐਕਸੈਪਸ਼ਨ ਕੋਈ ਨਾ ਕੋਈ ਹੋ ਸਕਦੀ ਹੈ, ਕੋਈ ਵਿਰਲਾ ਟਾਵਾਂ ਉਹਨਾਂ ਚੋਂ ਨਿਕਲ ਆਏ। ਸੋ ਮੈਂ ਕਿਹਾ ਜੀ ਇਹ ਰੀਜ਼ਨ ਹੈ ਕਿ ਵੀ ਖਾਲਿਸਤਾਨ ਤਾਂ ਬਹੁਤਿਆਂ ਨੂੰ ਲੂਜ਼ਿੰਗ ਪ੍ਰੋਪੋਜੀਸ਼ਨ ਲੱਗਦੀ ਹੈ। ਉਹਨਾਂ ਨੂੰ ਲੱਗਦਾ ਕਿ ਜੀ ਇੰਡੀਆ ਦਾ ਵੀਜ਼ਾ ਨਹੀਂ ਮਿਲੇਗਾ, ਉੱਥੇ ਸਾਡੇ ਘਰਦਿਆਂ ਨੂੰ ਤੰਗ ਕਰਨਗੇ, ਇਹ ਪਤਾ ਨਹੀਂ ਕਦੋਂ ਬਣਨਾ ਵੀ ਹੈ ਕਿ ਨਹੀਂ ਬਣਨਾ। ਇਸ ਕਿਸਮ ਦਾ ਸਾਰਾ ਪਾਰਟ ਹੁੰਦਾ ਜਿਹੜੀ ਹਕੀਕਤ ਹੈ। ਇਸ ਲਈ ਮੈਂ ਹਮੇਸ਼ਾ ਜਦੋਂ ਇਹ ਮਾਣ ਕਰਦਾ ਹਾਂ ਕਿ ਜਦੋਂ ਇਹ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਤੋਂ ਵੱਲ ਦੇਖਦੇ ਹਾਂ ਤੇ ਲਾਲੋ ਦੇ ਕੋਧਰੇ ਦੀ ਰੋਟੀ ਖਾ ਕੇ, ਔਰ ਪਹਿਲਾ ਪੜਾਅ ਗੁਰੂ ਨਾਨਕ ਸਾਹਿਬ ਜਦੋਂ ਪਹਿਲੀ ਉਦਾਸੀ ਤੇ ਨਿਕਲੇ ਸੁਲਤਾਨਪੁਰ ਲੋਧੀ ਤੋਂ, ਤੇ ਉਹ ਪਹਿਲਾ ਪੜਾਅ ਭਾਈ ਲਾਲੋ ਦੇ ਘਰ ਕੀਤਾ ਸੀ। ਔਰ ਅਸੀਂ ਉਸ ਸਾਖੀ ਤੋਂ ਵਾਕਿਫ ਹੈ ਕਿ ਭਾਈ ਕਿਰਤੀ ਦੀ ਜਿਹੜੀ ਕਿਰਤ ਹੈ ਉਹ ਦੁੱਧ ਹੈ, ਤੇ ਜਿਹੜੇ ਦੂਸਰੇ ਨੇ ਉਹ ਲਹੂ ਹੈ। ਭਾਵੇਂ ਇਸ ਨੂੰ ਉਦੋਂ ਦੇਖਿਆ ਜਾਏ, ਅੱਜ ਦੇਖਿਆ ਜਾਏ, ਅੱਜ ਵੀ ਉਹ ਕਹਾਣੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਹੈ। ਤੇ ਜਿਹੜੇ ਸਾਡੇ ਵੀਰ ਭੈਣਾਂ ਬਖਸ਼ੇ ਹੋਏ ਸਤਿਗੁਰੂ ਦੇ ਉਸ ਪਿਆਰ ਦੇ ਪਾਤਰ ਬਣਦੇ ਨੇ ਕਿ ਜਿਹੜੇ ਸਟਰਗਲ ਕਰਕੇ ਅਮੀਰੀ ਵੱਲ ਵਧੇ ਨੇ, ਜਾਂ ਗੁਰੂ ਨੇ ਉਹਨਾਂ ਨੂੰ ਸਾਧਨ ਦਿੱਤੇ ਨੇ, ਜਿਵੇਂ ਮੈਂ ਇਸ ਕਪਲ ਦਾ ਜ਼ਿਕਰ ਕਰਦਾ, ਪਰ ਉਹਨਾਂ ਨੂੰ ਆਪਣੀ ਜੜ ਨਹੀਂ ਭੁੱਲੀ ਹੈ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮੀਡੀਆ ਦਾ ਕਿੰਨਾ ਵੱਡਾ ਰੋਲ ਹੈ। ਔਰ ਉਹਨਾਂ ਨੇ ਭੈਣ ਜੀ ਨੇ ਵੀ ਕਿਹਾ ਕਿ ਨਹੀਂ, ਇਹ TV 84 ਇਵੇਂ ਹੀ ਚੜ੍ਹਦੀ ਕਲਾ 'ਚ ਰਹੇਗਾ, ਤੁਸੀਂ ਬਿਲਕੁਲ ਫਿਕਰ ਨਾ ਕਰੋ। ਸੋ ਅਸੀਂ ਮੇਰਾ ਜੀ ਕਰਦਾ ਮੈਂ ਉਹਨਾਂ ਦੀ ਨਿੱਜੀ ਜਾਣਕਾਰੀ ਵੀ ਦੱਸਾਂ, ਪਰ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਦਾ। ਸੋ ਅਸੀਂ ਫਿਰ ਵੀ ਐਕਨੋਲੇਜ ਕਰਦੇ ਹਾਂ ਕਿ ਇਸ ਕਿਸਮ ਦੇ ਵੀਰ ਭੈਣਾਂ ਸਾਡਾ ਸਰਮਾਇਆ ਨੇ। ਗੱਲ ਜਿਵੇਂ ਤੁਸੀਂ ਬਿਲਕੁਲ ਠੀਕ ਕਿਹਾ, ਇਤਿਹਾਸਕ ਦਿਨ, ਹਿਸਟਰੀ, ਤਾਰੀਖ, ਬੇਸ਼ੱਕ ਬੀਤੇ ਦਾ ਇਤਿਹਾਸ ਲਫ਼ਜ਼ ਹੈ ਕਿ ਇਵੇਂ ਹੋਇਆ। ਔਰ ਯੂਨਾਈਟਿਡ ਨੇਸ਼ਨਸ ਭਾਵੇਂ ਅੱਜ ਪ੍ਰੈਜ਼ੀਡੈਂਟ ਟਰੰਪ ਨੇ ਵੀ ਡੰਡਾ ਚੁੱਕਿਆ ਹੋਇਆ ਉਹਨੂੰ ਡਿਸਟਰੋਏ ਕਰਨ ਲਈ, ਦੂਸਰਾ ਵੀ, ਪਰ ਸੈਕੰਡ ਵਰਲਡ ਵਾਰ ਤੋਂ ਬਾਅਦ, ਉਸ ਤੋਂ ਪਹਿਲਾਂ ਲੀਗ ਆਫ ਨੇਸ਼ਨਸ ਸੀ, ਫਸਟ ਵਰਲਡ ਵਾਰ ਤੋਂ ਬਾਅਦ ਹੋਂਦ 'ਚ ਆਈ ਲੀਗ ਆਫ ਨੇਸ਼ਨਸ। ਸੈਕੰਡ ਵਰਲਡ ਵਾਰ ਰੋਕ ਨਹੀਂ ਸੀ ਸਕੀ, ਪਰ ਉਸ ਤੋਂ ਬਾਅਦ ਮੁਲਕਾਂ ਨੇ 50 ਮੁਲਕੀ ਅਜੇ ਸਨ, ਉਹਨਾਂ ਦੇ ਨੁਮਾਇੰਦਿਆਂ ਨੇ ਸੈਨ ਫਰਾਂਸਿਸਕੋ 'ਚ ਬੈਠ ਕੇ UN ਚਾਰਟਰ ਹਿਊਮਨ ਰਾਈਟਸ ਤਿਆਰ ਕੀਤਾ। ਯੂਨਾਈਟਿਡ ਨੇਸ਼ਨ ਜਿਹਦਾ ਅੱਜ $6-7 ਬਿਲੀਅਨ ਦਾ ਬਜਟ ਹੈ, ਔਰ ਉਹਦੇ 'ਚ ਸ਼ਾਇਦ 18% ਜਿਹੜਾ ਅਮਰੀਕਾ ਵੱਲੋਂ ਦਿੱਤਾ ਜਾਂਦਾ ਹੈ। ਸੋ ਯੂਨਾਈਟਿਡ ਨੇਸ਼ਨਸ ਦੇ ਵਿੱਚ ਸਿਰਫ ਪੋਲੀਟੀਕਲ ਡਿਸਕਸ਼ਨਸ ਤੱਕ ਗੱਲ ਮਹਿਦੂਦ ਨਹੀਂ ਹੈ ਕਿ ਜੀ ਇੱਕ ਜਨਰਲ ਅਸੈਂਬਲੀ ਹੈ। ਅੱਜ UN ਦੇ 193 ਮੁਲਕ ਮੈਂਬਰ ਨੇ ਵੀ ਉਹ ਇਕੱਠੇ ਹੁੰਦੇ ਨੇ ਸਤੰਬਰ ਦੇ ਮਹੀਨੇ 'ਚ, ਜਾਂ ਉਹਨਾਂ ਦੀ ਸਿਕਿਉਰਿਟੀ ਕੌਂਸਲ ਹੈ, ਉਹ 5 ਜਿਹੜੇ ਨੇ ਵੱਡੇ, ਜਦੋਂ ਕੋਈ ਕ੍ਰਾਈਸਿਸ ਹੁੰਦਾ ਉਹਦੀ ਮੀਟਿੰਗ ਕਰਦੇ ਨੇ, ਔਰ ਵੀਟੋ ਇਹਨਾਂ ਦੇ ਕੋਲ ਹੈ, ਔਰ ਇਹ ਉਹ। ਪਰ ਯੂਨਾਈਟਿਡ ਨੇਸ਼ਨਸ ਦੇ ਥੱਲੇ ਬਹੁਤ ਸਾਰਾ ਕੰਮ ਗਲੋਬਲੀ
ਜਿੱਥੇ ਹਿਊਮੈਨਿਟੀ ਦੇ ਭਲੇ ਦਾ ਹੋਇਆ ਹੈ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਵੇਂ ਉਹ ਫੂਡ ਪ੍ਰੋਗਰਾਮ ਹੈ ਜਿੱਥੇ ਕਿ ਭੁੱਖੇ ਔਰ ਖਾਸ ਤੌਰ ਤੇ ਅਫਰੀਕਨ ਕੰਟੀਨੈਂਟ 'ਚ ਔਰ ਇੱਕ ਸਟੇਜ ਦੇ ਉੱਤੇ ਈਵਨ ਭਾਰਤ ਵੀ ਫੂਡ ਡੈਫਿਸਿਟ ਹੋਣ ਕਰਕੇ ਸੋ ਬਹੁਤ ਸਾਰੇ ਜਿਹੜੇ ਫੂਡ ਏਡ ਪ੍ਰੋਗਰਾਮ ਨੇ ਯੂਨਾਈਟਿਡ ਨੇਸ਼ਨਸ ਦੇ ਥੱਲੇ। ਫਿਰ ਬਿਮਾਰੀਆਂ, ਇੱਕ ਜ਼ਮਾਨਾ ਸੀ ਕਿ ਕਿਤੇ ਕੋਈ ਸਮਾਲ ਪੌਕਸ ਚੇਚਕ ਨਾਲ ਮਰ ਰਿਹਾ, ਕੋਈ ਟਾਈਫਾਇਡ ਨਾਲ ਮਰ ਰਿਹਾ, ਕੋਈ ਪੋਲੀਓ ਨਾਲ ਜਿਹੜਾ ਹੈ ਵਿਕਲਾਂਗ ਹੋ ਰਿਹਾ ਔਰ ਦੂਸਰਾ। ਸੋ ਅੱਜ ਜੇ ਬਹੁਤ ਸਾਰੀਆਂ ਬਿਮਾਰੀਆਂ ਈਦਰ ਐਲੀਮੀਨੇਟ ਹੋਈਆਂ ਨੇ ਜਾਂ ਕੁਝ ਜਿਹੜੀਆਂ ਉਹ ਚੈੱਕ ਹੋਈਆਂ ਤਾਂ ਉਹਦੇ 'ਚ ਯੂਨਾਈਟਿਡ ਨੇਸ਼ਨਸ ਦੇ ਇਹਨਾਂ ਪ੍ਰੋਗਰਾਮਾਂ ਦਾ ਬਹੁਤ ਵੱਡਾ ਰੋਲ ਹੈ। ਫਿਰ ਇੱਕ ਜ਼ਮਾਨਾ ਸੀ ਫੂਡ ਬਹੁਤ ਸਾਰਾ, ਅਸੀਂ ਵੀ ਲਫ਼ਜ਼ ਕੇ ਟਿੱਡੀ ਦਲ ਪੈ ਗਿਆ, ਟਿੱਡੀ ਦਲ ਨੂੰ ਉਡਾਣ ਤੇ ਲੱਗਿਆ ਹੁੰਦਾ ਸੀ ਡੱਬੇ, ਉਹ ਡਰਮ ਖੜਕਾ ਕੇ। ਨਹੀਂ ਤਾਂ ਜਿੱਥੇ ਉਹ ਪੂਰਾ, ਮੈਂ ਤਾਂ ਦੇਖਿਆ ਹੋਇਆ ਆਪਣੇ ਬਚਪਨ ਦੇ ਵਿੱਚ, ਉਹ ਜਦੋਂ ਆਉਂਦਾ ਸੀ ਸਾਰਾ ਹਨੇਰਾ ਹੋ ਜਾਂਦਾ ਸੀ 4 ਚੁਫੇਰੇ, ਔਰ ਜਿੱਥੇ ਫਸਲ ਤੇ ਉਹਨੇ ਬਹਿਣਾ ਅਗਲੇ ਦਿਨ ਜਾਂ 2 ਦਿਨ ਬਾਅਦ ਜਦੋਂ ਉੱਡਣਾ ਉਦੋਂ ਤੱਕ ਉਹਨੂੰ ਚੱਟ ਜਾਣਾ ਸਾਰੇ। ਤੇ ਇਹ ਵੀ ਯੂਨਾਈਟਿਡ ਨੇਸ਼ਨਸ ਦੇ ਥੱਲੇ ਉਹਨਾਂ ਨੇ, ਹੁਣ ਅੱਜ ਦੁਨੀਆ 'ਚ ਟਿੱਡੀ ਦਲ ਐਗਜ਼ਿਸਟ ਨਹੀਂ ਕਰਦਾ, ਉਹਨਾਂ ਨੇ ਕਿਵੇਂ ਹੈਲੀਕਾਪਟਰਾਂ ਰਾਹੀਂ ਮਾਰ ਕੇ ਸਪਰੇ ਜਾਂ ਦੂਜਾ ਉਹਨਾਂ ਦਾ ਬੀਜਨਾਸ਼ ਕੀਤਾ। ਸੋ ਕਹਿਣ ਦਾ ਮਤਲਬ ਹੈ ਇਸੇ ਤਰ੍ਹਾਂ ਜਦੋਂ ਅਸੀਂ ਯੂਨੈਸਕੋ ਦੇ ਹੈਰੀਟੇਜ ਪ੍ਰੋਗਰਾਮ ਦੇਖਦੇ ਹਾਂ ਵੀ ਕਿਹੜੀਆਂ ਬਿਲਡਿੰਗਸ ਜਿਹੜੀਆਂ ਹਿਸਟੋਰੀਕਲ ਨੇ ਉਹਨਾਂ ਨੂੰ ਸੰਭਾਲਣਾ, ਉਹਨਾਂ ਨੂੰ ਡਿਕਲੇਅਰ ਕਰਨਾ ਕਿ ਭਾਈ ਇਹ ਹੈਰੀਟੇਜ ਸਾਈਟ ਹੈ, ਉਹ ਕਿਲੇ ਹੋਣ, ਹਵੇਲੀਆਂ ਹੋਣ, ਰਿਲੀਜੀਅਸ ਪਲੇਸਿਸ ਹੋਣ, ਪਲੇਸਿਸ ਆਫ ਇੰਪੋਰਟੈਂਸ ਹੋਣ, ਇਹ ਬਹੁਤ ਵੱਡਾ ਕੰਮ ਜਿਹੜਾ ਹੈ ਯੂਨੈਸਕੋ ਦੇ ਥੱਲੇ ਔਰ ਦੂਸਰੇ ਔਰ ਹੋਰ ਵੀ ਬਹੁਤ ਸਾਰੇ ਮਲਟੀਪਲ ਪ੍ਰੋਗਰਾਮਸ ਨੇ। ਔਰ ਇਹ ਵੀ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਇਹ ਇੱਕ ਵੱਡਾ ਚੈਲੰਜ ਸੀ ਔਰ ਅੱਜ ਵੀ ਹੈ ਕਿ ਦੁਨੀਆ ਦੇ ਵਿੱਚ ਜਿੱਥੇ ਹੁਣ ਅੱਜ 8 ਬਿਲੀਅਨ ਤੋਂ ਜ਼ਿਆਦਾ ਦੁਨੀਆ ਦੀ ਆਬਾਦੀ ਹੈ ਔਰ ਇਹ ਗੰਭੀਰਤਾ ਦੇ ਨਾਲ ਵਿਚਾਰ ਸੀ ਕਿ ਜ਼ਬਾਨ, ਲੈਂਗੁਏਜ ਜਿਹਨੂੰ ਅਸੀਂ ਬੋਲੀ ਕਹਿੰਦੇ ਹਾਂ, ਕਿ ਇਨਸਾਨੀ ਰੇਸ ਭਾਵੇਂ ਜਿਹੜੀ ਅੱਡ-ਅੱਡ ਕੰਟੀਨੈਂਟਸ ਦੇ ਵਿੱਚ ਅੱਡ-ਅੱਡ ਕਬੀਲਿਆਂ ਦੇ ਰੂਪ 'ਚ, ਅੱਡ-ਅੱਡ ਕੌਮਾਂ ਦੇ ਰੂਪ 'ਚ ਜਾਂ 193 ਮੁਲਕਾਂ ਦੇ ਰੂਪ 'ਚ ਸਾਹਮਣੇ ਹੈ, ਜਿਨ੍ਹਾਂ ਦੀਆਂ ਹਜ਼ਾਰਾਂ ਬੋਲੀਆਂ ਨੇ, ਹਜ਼ਾਰਾਂ। ਔਰ ਜਿਹੜੀਆਂ ਜਦੋਂ ਕਬੀਲੇ ਵਿਖਰ ਜਾਂਦੇ ਨੇ ਜਾਂ ਉਹਨਾਂ ਦੇ ਅੱਗੋਂ ਪੁਸ਼ਤ ਜਿਹੜੀ ਆ ਉਹ ਜ਼ਬਾਨ ਬੋਲਣੀ ਛੱਡ ਦਿੰਦੀ ਹੈ ਜਾਂ ਕੋਈ ਹੋਰ ਉਹਨਾਂ ਦੇ ਉੱਤੇ ਕੋਈ ਜ਼ੁਲਮ ਹੁੰਦਾ ਹੈ, ਕੋਈ ਹੋਰ ਜ਼ਬਾਨ ਠੋਸੀ ਜਾਂਦੀ ਹੈ ਤੇ ਉਹ ਜ਼ਬਾਨ ਐਲੀਮੀਨੇਟ ਹੋ ਜਾਂਦੀ ਹੈ। ਸੋ ਇਸ ਗੱਲ ਨੂੰ ਲੈ ਕੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਇੱਕ ਫਿਕਰਮੰਦੀ ਹਮੇਸ਼ਾ ਰਹੀ ਹੈ ਕਿ ਇਹ, ਔਰ ਅਸੀਂ ਜਦੋਂ ਗੁਰਬਾਣੀ ਦੇ ਆਧਾਰਿਤ ਗੱਲ ਕਰਦੇ ਹਾਂ ਤੇ ਗੁਰੂ ਸਾਹਿਬ ਨੇ ਤਾਂ ਯਾਦ ਦਹਾਨੀ ਕਰਵਾਈ ਸੀ ਕਿ ਕੀਤੀਆ ਖਾਣੀ ਕੀਤੀਆਂ ਬਾਣੀ ਕੇਤੇ ਪਾਤ ਨਰਿੰਦ ਕੀਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾਂਤ। ਹੁਣ ਕਿੰਨੀਆਂ ਫਾਰਮ ਆਫ ਲਾਈਫਸ ਨੇ ਬਾਣੀ, ਬੋਲੀਆਂ, ਜ਼ਬਾਨਾਂ, ਕਿ ਬਈ ਇਹ ਜਿਹੜੀ ਡਾਈਵਰਸਿਟੀ ਹੈ ਬੋਲੀਆਂ ਦੀ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਖੂਬਸੂਰਤੀ ਹੈ। ਹਰ ਇੱਕ ਨੇ ਇੱਕ ਦੂਸਰੇ ਦੇ ਨਾਲ, ਈਵਨ ਜਦੋਂ ਅਸੀਂ ਜਾਨਵਰਾਂ ਦੀ ਗੱਲ ਕਰਦੇ ਹਾਂ ਅੱਜ ਵੀ ਜਦੋਂ ਪੰਛੀਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੰਗਲ, ਕਿ ਵੀ ਉਹਨਾਂ ਦੀ ਕਮਿਊਨੀਕੇਸ਼ਨ ਕਿਸ ਲੈਵਲ ਦੀ ਹੈ। ਹਾਥੀਆਂ ਬਾਰੇ ਹੈ ਕਿ ਮੀਲਾਂ ਤੱਕ ਉਹ ਕਿਵੇਂ ਸਾਊਂਡ ਵੇਵਸ ਥਰੋ ਕਰਦੇ ਨੇ ਔਰ ਉਹਨਾਂ ਦੇ ਜਿਹੜੀ ਨਸਲ ਦਿਆਂ ਨੂੰ ਸਮਝ ਆਉਂਦੀ ਹੈ। ਪੰਛੀ ਕਿਵੇਂ ਕਮਿਊਨੀਕੇਟ ਕਰਦੇ ਨੇ। ਈਵਨ ਪਲਾਂਟਸ, ਇਹ ਇਕੱਲਾ ਇਹੀ ਨਹੀਂ ਹੈ ਕਿ ਪੌਦਿਆਂ ਦੇ ਵਿੱਚ ਜਾਂ ਪਲਾਂਟਸ ਦੇ ਵਿੱਚ ਲਾਈਫ ਹੁੰਦੀ ਹੈ ਜਿਹਨੂੰ ਇਹ ਕਿਹਾ ਜਾਂਦਾ ਹੈ, ਉਹ ਕਮਿਊਨੀਕੇਟ ਕਰਦੇ ਨੇ, ਉਹ ਰੋਂਦੇ ਵੀ ਨੇ, ਉਹ ਹੱਸਦੇ ਵੀ ਨੇ, ਉਹ ਖੁਸ਼ ਵੀ ਹੁੰਦੇ ਨੇ, ਉਹ ਉਹਨਾਂ ਦੇ ਵਿੱਚ ਫੰਜਾਈ ਜਾਂ ਫੰਗਸ ਜਿਹੜੀ ਹੈ ਉਹ ਕਮਿਊਨੀਕੇਸ਼ਨ ਔਰ ਐਂਡ ਆਫ ਕੋਰਸ ਉਹ ਰੀਪਰੋਡਿਊਸ ਵੀ ਕਰਦੇ ਨੇ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਜਿਹੜਾ ਹੈ ਉਹ ਇੱਕ ਫਿਨੋਮੀਨਾ ਹੈ ਜਿਹਨੂੰ ਅੱਜ ਵੀ ਅੱਡ-ਅੱਡ ਖੇਤਰਾਂ ਦੇ ਸਾਇੰਟਿਸਟ ਸਟੱਡੀ ਕਰਦੇ ਨੇ। ਔਰ ਮੈਂ ਲੇਟੈਸਟ ਦੇਖ ਰਿਹਾ ਸੀ ਵੀ ਯੂਨੈਸਕੋ ਦੇ ਮੁਤਾਬਕ ਦੁਨੀਆ ਦੇ ਵਿੱਚ ਕੁੱਲ 8324 ਜ਼ਬਾਨਾਂ ਨੇ, 8324, ਔਰ ਬਹੁਤ ਸਾਰੀਆਂ ਅਲੋਪ ਹੋ ਚੁੱਕੀਆਂ। ਇਹ ਵੀ ਹੈ ਕਿ ਕੁਝ ਮਹੀਨਿਆਂ ਦੇ ਵਿੱਚ ਹਰ ਮਹੀਨੇ ਕੁਛ ਨਾ ਕੁਛ ਕੋਈ ਜਦੋਂ ਕੋਈ ਬੋਲਣ ਵਾਲਾ ਨਹੀਂ ਰਹੇਗਾ ਤੇ ਉਹ ਜ਼ਬਾਨ ਤਾਂ ਅਲੋਪ ਹੋਏਗੀ। ਹੁਣ ਇਸ ਸਭ ਦੇ ਚਲਦਿਆਂ ਕੈਨੇਡਾ ਦੇ ਵੈਨਕੂਵਰ ਦੇ ਵਿੱਚ ਬੇਸਡ ਕੁਝ ਬੰਗਲਾਦੇਸ਼ੀਆਂ ਨੇ ਉਸ ਵੇਲੇ ਕੋਫੀ ਅਨਾਨ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਸੀ, ਉਹਨੂੰ ਲਿਖਿਆ ਕਿ ਕਿਉਂ ਨਾ ਜਿੱਥੇ ਯੂਨਾਈਟਿਡ ਨੇਸ਼ਨਸ ਅੱਡ-ਅੱਡ ਦਿਨ ਐਲਾਨਦਾ ਹੈ ਕਿ ਇਹ ਹਿਊਮਨ ਰਾਈਟਸ ਡੇ ਹੈ, ਇਹ ਡੇ ਅਗੇਂਸਟ ਟਾਰਚਰ ਹੈ, ਇਹ ਜੈਨੋਸਾਈਡ ਰਿਮੈਂਬਰੈਂਸ ਡੇ ਹੈ, ਇਵੇਂ ਸਾਰੇ ਸਾਲ ਦੇ ਕੈਲੰਡਰ 'ਚ ਤੁਹਾਨੂੰ ਬਹੁਤ ਸਾਰੇ ਜਿਹਨੂੰ ਯੂਨਾਈਟਿਡ ਨੇਸ਼ਨ ਸੈਲੀਬ੍ਰੇਟ ਕਰਦਾ ਤਾਂ ਕਿ ਉਸ ਗੱਲ ਦੇ ਉੱਤੇ ਫੋਕਸ ਹੋਏ। ਸੋ ਉਹਨਾਂ ਨੇ ਲਿਖਿਆ ਵੀ ਕਿਉਂ ਨਾ
ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਹੋਏ ਔਰ ਉਸ ਨੂੰ UN ਵੱਲੋਂ ਜਿਹੜਾ ਇੱਕ ਦਿਨ ਦੇ ਤੌਰ ਤੇ ਮਾਨਤਾ ਦਿੱਤੀ ਜਾਏ। ਹੁਣ ਇਹਦਾ ਕਾਰਨ ਸੀ ਕਿ ਬੰਗਲਾਦੇਸ਼ ਨੇ ਜਾਂ ਬੰਗਲਾਦੇਸ਼ੀਆਂ ਨੇ, ਉਦੋਂ ਤੱਕ ਬੰਗਲਾਦੇਸ਼ ਬਣ ਚੁੱਕਾ ਸੀ 1971 ਚ ਹੋਂਦ ਚ ਆਇਆ, ਇਹਨੂੰ ਕਿਉਂ ਜਿਹੜਾ ਇਸ਼ੂ ਨੂੰ ਲਿਆਂਦਾ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਕ੍ਰੈਡਿਟ ਉਸ ਗਰੁੱਪ ਨੂੰ ਜਾਂਦਾ ਹੈ। ਔਰ ਬਾਅਦ ਦੇ ਵਿੱਚ ਯੂਨੈਸਕੋ ਨੇ ਜਿਹੜਾ ਇਸ ਨੂੰ 17 ਨਵੰਬਰ 1999 ਚ 21 ਫਰਵਰੀ ਦਾ ਦਿਨ ਜਿਹੜਾ ਉਸ ਨੂੰ ਮੰਨਿਆ ਕਿ ਇਹ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਹੈ। ਔਰ ਇਹ 2002 ਚ ਬੰਗਲਾਦੇਸ਼ ਨੇ ਯੂਨਾਈਟਿਡ ਨੇਸ਼ਨ ਚ ਇਸ ਬਾਰੇ ਮਤਾ ਪਾਸ ਕਰਵਾਇਆ। ਔਰ ਇਹ ਸਾਰੇ ਦਾ ਅੱਜ ਜਦੋਂ ਅਸੀਂ ਗੱਲ ਕਰ ਰਹੇ ਹਾਂ ਤੇ ਇਹ ਵਰਾ ਸਿਲਵਰ ਜੁਬਲੀ ਡੇ ਹੈ। 25 ਸਾਲ ਪਹਿਲਾਂ 21 ਫਰਵਰੀ ਦਾ ਦਿਨ ਜਿਹੜਾ ਉਹ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਦੇ ਤੌਰ ਤੇ ਐਲਾਨਿਆ ਗਿਆ। ਔਰ ਇਹਦਾ ਇੱਕ ਆਪਣਾ ਇਤਿਹਾਸ ਹੈ। ਜਦੋਂ 47 ਦੇ ਵਿੱਚ ਸਾਡਾ ਕੰਟੀਨੈਂਟ ਡਿਵਾਈਡ ਹੁੰਦਾ ਹੈ, ਇੰਡੀਆ ਪਾਕਿਸਤਾਨ ਜਿਹੜੀ ਬ੍ਰਿਟਿਸ਼ ਕਾਲੋਨੀ ਸੀ, ਔਰ ਇਹ ਇਸ਼ੂ ਬਣਿਆ ਪਾਕਿਸਤਾਨ ਦੇ ਵਿੱਚ ਕਿ ਨੈਸ਼ਨਲ ਲੈਂਗੁਏਜ ਕਿਹੜੀ ਹੋਏ। ਹੁਣ ਕਿਉਂਕਿ ਪਾਕਿਸਤਾਨ ਦੇ ਵਿੱਚ ਉਸ ਵੇਲੇ ਜਿਹੜੀ ਦੋ ਉਹਦੇ ਫਾਰ ਅਵੇ ਹਿੱਸੇ ਸਨ, 1000 ਕਿਲੋਮੀਟਰ ਇੱਕ ਤੋਂ ਦੂਜਾ ਦੂਰ, ਇੱਕ ਮਸ਼ਰਕੀ ਪਾਕਿਸਤਾਨ ਸੀ ਜਿਹਨੂੰ ਪੂਰਬੀ ਪਾਕਿਸਤਾਨ ਕਿਹਾ ਜਾਂਦਾ ਸੀ, ਜਿਹੜਾ ਅੱਜ ਬੰਗਲਾਦੇਸ਼ ਦੇ ਰੂਪ 'ਚ ਇੱਕ ਅੱਡ ਮੁਲਕ ਹੈ, ਤੇ ਦੂਸਰਾ ਪੱਛਮੀ ਪੰਜਾਬ ਸੀ ਔਰ ਪੱਛਮੀ ਪਾਕਿਸਤਾਨ ਸੀ। ਉਸ ਦੇ ਵਿੱਚ ਪੰਜਾਬ ਔਰ ਸਿੰਧ, ਬਲੋਚਿਸਤਾਨ ਔਰ NWFP ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਜਿਹਨੂੰ ਹੁਣ ਖੈਬਰ ਪਖਤੂਨਖਵਾ ਕਿਹਾ ਜਾਂਦਾ ਹੈ। ਔਰ ਇਸ ਤੋਂ ਇਲਾਵਾ ਜਿਹੜੀ ਆਜ਼ਾਦ ਕਸ਼ਮੀਰ ਦੀ ਟੈਰੀਟੋਰੀ ਸੀ ਉਹਦੇ 'ਚ ਗਿਲਗਿਤ ਬਾਲਟਿਸਤਾਨ ਔਰ ਆਜ਼ਾਦ ਕਸ਼ਮੀਰ, ਮੁਜ਼ੱਫਰਾਬਾਦ ਔਰ ਦੂਸਰਾ ਅੱਜ ਭਾਵੇਂ ਗਿਲਗਿਤ ਬਾਲਟਿਸਤਾਨ ਨੂੰ ਅੱਡ ਕਰ ਦਿੱਤਾ ਗਿਆ ਹੈ। ਔਰ ਇਸੇ ਤਰ੍ਹਾਂ ਜਿਹੜਾ NWFP ਖੈਬਰ ਪਖਤੂਨਖਵਾ ਬਣ ਗਿਆ। ਲੇਕਿਨ ਜਿਹੜੀ ਜੁਆਇੰਟ ਪਾਪੂਲੇਸ਼ਨ ਦੇ ਲਿਹਾਜ਼ ਨਾਲ ਜਿਹੜੇ ਬੰਗਾਲੀ ਸਨ ਮਸ਼ਰਕੀ ਪਾਕਿਸਤਾਨ, ਉਹ ਮੈਜੋਰਿਟੀ 'ਚ ਸਨ। ਹੁਣ ਸਵਾਲ ਇਹ ਆਇਆ ਕਿ ਨੈਸ਼ਨਲ ਲੈਂਗੁਏਜ ਕਿਹੜੀ ਹੋਏ। ਹੁਣ ਇਸ ਤੇ ਅਸੀਂ ਜ਼ਿਕਰ ਕਰਾਂਗੇ ਕਿ ਵੀ ਉਰਦੂ ਦੀ ਔਰ ਉਰਦੂ ਸਪੀਕਿੰਗ ਜਿਹੜੇ ਸਾਰੇ ਹੀ ਸੂਬੇ ਪਾਕਿਸਤਾਨ ਦੇ ਵਿੱਚ ਆਏ, ਉਹਨਾਂ 'ਚੋਂ ਕੋਈ ਸੂਬਾ ਪਹਿਲਾਂ ਤੋਂ ਤਾਂ ਉਰਦੂ ਸਪੀਕਿੰਗ ਨਹੀਂ ਸੀ ਜੀ। ਸਿਰਫ ਜਿਹੜੇ ਮਹਾਜਰ ਜਿਹਨਾਂ ਲਈ ਕਿਹਾ ਗਿਆ, ਮਾਈਗ੍ਰੈਂਟ ਲਈ ਇਹ ਲਫ਼ਜ਼ ਇਸਤੇਮਾਲ ਕੀਤਾ ਗਿਆ, UP, ਬਿਹਾਰ, ਗੁਜਰਾਤ, ਦਿੱਲੀ ਜਾਂ ਜਿਹੜਾ ਹਿੰਦੀ ਹਾਰਟਲੈਂਡ ਸੀ, ਉਸ 'ਚੋਂ ਜਿਹੜੇ ਮਾਈਗ੍ਰੇਟ ਹੋ ਕੇ ਗਏ ਜਾਂ ਹਿਜਰਤ ਕਰਕੇ ਗਏ, ਸਿਰਫ ਉਹਨਾਂ ਦੀ ਜ਼ਬਾਨ ਹੀ ਉਰਦੂ ਸੀ, ਜਿਹੜੇ ਪਾਕਿਸਤਾਨ ਦੀ ਆਬਾਦੀ ਦਾ 2% ਵੀ ਨਹੀਂ ਸੀ ਬਣਦੇ। ਔਰ ਉਹਨਾਂ 'ਚੋਂ ਬਹੁਤ ਸਾਰੇ ਕਰਾਚੀ ਦੇ ਵਿੱਚ ਜਾਂ ਸਿੰਧ ਦੇ ਵਿੱਚ ਸੈਟਲ ਹੋਏ, ਹੁਣ ਵੀ ਸੈਟਲ ਨੇ ਔਰ ਇੱਕ ਆਪਣੇ ਆਪ 'ਚ ਉਹਨਾਂ ਦੀ ਇੱਕ ਆਪਣੀ ਜਿਹੜਾ ਕਾਫੀ ਪਕੜ ਹੈ ਸਿਸਟਮ ਦੇ ਉੱਤੇ। ਲੇਕਿਨ ਕਿਉਂਕਿ ਮੁਸਲਮਾਨਾਂ ਦੀ ਅਲੱਗ ਆਈਡੈਂਟੀਟੀ ਦੀ ਲੜਾਈ ਕਿ ਭਾਈ ਅਸੀਂ ਅੱਡ ਨੇਸ਼ਨ ਹੈ, ਅਸੀਂ ਹਿੰਦੂਆਂ ਦਾ ਹਿੱਸਾ ਨਹੀਂ ਹੈ, ਉਸ ਦੇ ਲਈ ਜਿਹੜੀ ਕਾਮਨ ਲੈਂਗੁਏਜ ਦੇ ਮੁੱਦੇ ਦੇ ਉੱਤੇ ਜਿਸ ਨੂੰ ਇਹ ਸਾਰੀ ਸਟਰਗਲ ਨੂੰ ਲੜਿਆ ਉਹ ਉਰਦੂ ਸੀ। ਹਾਲਾਂਕਿ ਮੁਹੰਮਦ ਅਲੀ ਜਿੰਨਾ ਜਿਹੜੇ ਪਾਕਿਸਤਾਨ ਦੇ ਫਾਊਂਡਰ ਨੇ, ਕਾਇਦੇ ਆਜ਼ਮ, ਉਹਨਾਂ ਨੂੰ ਤਾਂ ਉਰਦੂ ਨਹੀਂ ਸੀ ਆਉਂਦਾ। ਬੇਸਿਕਲੀ ਉਹਨਾਂ ਦੀ ਮਦਰ ਟੰਗ ਤਾਂ ਗੁਜਰਾਤੀ ਸੀ, ਉਹ ਗੁਜਰਾਤੀ ਇਸਮਾਈਲੀ ਬੈਕਗਰਾਊਂਡ 'ਚੋਂ ਆਉਂਦੇ ਸਨ। ਲੇਕਿਨ ਜਿਵੇਂ ਵੀ ਮੈਂ ਇਸ ਡਿਬੇਟ 'ਚ ਨਹੀਂ ਜਾਵਾਂਗਾ ਕਿ ਭਾਈ ਇਹ ਇੰਨਾ ਵੱਡਾ ਫੈਸਲਾ ਜਿਹੜਾ 1948 ਦੇ ਵਿੱਚ ਪਾਕਿਸਤਾਨ ਨੇ ਕੀਤਾ ਕਿ ਉਰਦੂ ਨੂੰ ਨੈਸ਼ਨਲ ਲੈਂਗੁਏਜ ਐਲਾਨਿਆ ਗਿਆ। ਹੁਣ ਇਸ ਦਾ ਜਿਹੜਾ ਇਧਰਲੇ ਪੰਜਾਬ ਵਾਲਿਆਂ ਨੇ ਜਾਂ ਦੂਜਿਆਂ ਨੇ ਤਾਂ ਕੋਈ ਵਿਰੋਧ ਨਹੀਂ ਕੀਤਾ। ਇਹ ਵੀ ਇੱਕ ਸਮਝ ਤੋਂ ਬਾਹਰੀ ਗੱਲ ਹੈ ਕਿ ਭਾਈ ਇਸ ਦੇ ਉੱਤੇ ਜ਼ਰੂਰ ਜਿਹੜਾ ਹੁਣ ਜੇ ਭਾਰਤ ਦੀ ਗੱਲ ਕਰੀਏ ਤੇ 47 ਤੋਂ ਪਹਿਲਾਂ ਉਹਨਾਂ ਨੇ 3 ਲੈਂਗੁਏਜ ਜਿਹੜਾ ਬਾਅਦ ਫਾਰਮੂਲਾ ਲਾਗੂ ਕੀਤਾ, ਇਹ ਆਲਰੇਡੀ ਭਾਰਤ ਨੇ ਮੰਨਿਆ ਸੀ ਕਿ ਅਸੀਂ ਜ਼ਬਾਨ ਤੇ ਆਧਾਰਿਤ ਜਿਹੜਾ ਹੈ ਆਰਗੇਨਾਈਜ਼ ਕਰਾਂਗੇ ਸੂਬਿਆਂ ਨੂੰ। ਹਾਲਾਂਕਿ ਪੰਜਾਬੀ ਸੂਬੇ ਦੇ ਮੌਕੇ ਉਹਨਾਂ ਨੇ ਕਿਵੇਂ ਰੁਕਾਵਟ ਖੜੀ ਕੀਤੀ ਉਹ ਇੱਕ ਵੱਖਰਾ ਵਿਸ਼ਾ ਹੈ। ਲੇਕਿਨ ਇਹ ਜਿਹੜਾ ਆਰਡਰ ਸੀ ਇਸ ਨੂੰ ਵੈਸਟ ਪਾਕਿਸਤਾਨ ਦੇ ਵਿੱਚ ਤਾਂ ਕੋਈ ਇਹਦੇ ਤੇ ਜੋ ਨਹੀਂ ਹੋਇਆ ਰਿਬੈਲੀਅਨ। ਹਾਲਾਂਕਿ 60-65% ਆਬਾਦੀ ਪੰਜਾਬੀਆਂ ਦੀ ਸੀ, ਅੱਜ ਦੇ ਪਾਕਿਸਤਾਨ 'ਚ ਹੈ, ਉਦੋਂ ਵੀ ਮੈਜੋਰਿਟੀ ਬੰਗਾਲੀਆਂ ਤੋਂ ਬਾਅਦ ਉਹਨਾਂ ਦਾ ਸੀ। ਲੇਕਿਨ ਬੰਗਾਲੀ ਜਿਹੜੇ ਆਪਣੀ ਮਾਂ ਬੋਲੀ ਨੂੰ ਅੰਤਾਂ ਦੀ ਮੁਹੱਬਤ ਕਰਦੇ ਨੇ, ਪਿਆਰ ਕਰਦੇ ਨੇ, ਫਖਰ ਕਰਦੇ ਨੇ, ਉਹਨਾਂ ਨੇ ਇਸ ਦਾ ਵਿਰੋਧ ਕੀਤਾ। ਔਰ ਵਿਰੋਧ ਕਾਇਦੇ ਆਜ਼ਮ ਦੀ ਹਯਾਤੀ ਦੇ ਵੇਲੇ ਹੀ ਹੋ ਗਿਆ ਸੀ, ਕਿਉਂਕਿ ਸਾਲ ਕੁ ਬਾਅਦ ਤਾਂ ਸਤੰਬਰ 48 'ਚ ਉਹਨਾਂ ਦੀ ਡੈਥ ਹੋ ਜਾਂਦੀ ਹੈ। ਲੇਕਿਨ ਜਦੋਂ ਤੱਕ 1952 ਆਉਂਦਾ ਹੈ, ਇਹ ਸਟੂਡੈਂਟ ਲੈਵਲ ਦੇ ਉੱਤੇ ਇੱਕ ਲਹਿਰ ਬਣ ਜਾਂਦੀ ਹੈ ਕਿ ਵੀ ਅਸੀਂ, ਉਹਨਾਂ ਦੀ ਇਹ ਮੰਗ ਸੀ ਕਿ ਵੀ ਬੰਗਾਲੀ ਨੂੰ ਵੀ ਐਜ਼ ਏ ਕੌਮੀ ਜ਼ਬਾਨ ਮੰਨਿਆ ਜਾਏ।
ਲੇਕਿਨ ਉਸ ਵੇਲੇ ਜਿਹੜਾ ਜੋ ਵੀ ਤਾਕਤ ਦਾ ਨਸ਼ਾ ਹੁੰਦਾ ਹੈ ਜਾਂ ਉਹਨਾਂ ਨੂੰ ਬੰਗਾਲੀਆਂ ਨੂੰ ਉਹ ਸਮਝਦੇ ਸੀ ਵੀ ਹੈ ਹੀ ਕੁਛ ਨਹੀਂ ਨੇ ਜਾਂ ਕੀ ਰੀਜ਼ਨ ਸੀ। ਹਾਲਾਂਕਿ ਇੱਕ ਅਕਮੋਡੇਟ ਕਰ ਵਜ੍ਹਾ ਉਰਦੂ ਜ਼ਰੂਰੀ ਵੀ ਸੀ, ਕਿਉਂਕਿ ਜੇ ਪਾਕਿਸਤਾਨ ਨੂੰ ਇੱਕ ਗਲੂ ਦੇ ਤੌਰ ਤੇ ਰੱਖਣ ਦੇ ਲਈ ਤੇ ਬੰਗਾਲੀ ਨੂੰ ਵੀ ਐਜ਼ ਏ ਨੈਸ਼ਨਲ ਲੈਂਗੁਏਜ ਜਿਹੜਾ ਹੈ ਉਹ ਮਾਨਤਾ ਦਿੱਤੀ ਜਾ ਸਕਦੀ ਸੀ। ਦੂਸਰੀਆਂ ਜਿਹੜੀਆਂ ਖੇਤਰੀ ਜ਼ਬਾਨਾਂ ਨੇ ਪੰਜਾਬੀ, ਸਿੰਧੀ, ਪਸ਼ਤੋ ਜਾਂ ਕਸ਼ਮੀਰੀ ਜਿਹੜੀ ਆਜ਼ਾਦ ਕਸ਼ਮੀਰ 'ਚ ਹੈ ਔਰ ਬਲੋਚਾਂ ਦੀ ਆਪਣੀ ਜ਼ਬਾਨ ਹੈ, ਉਹਨਾਂ ਨੂੰ ਤੁਸੀਂ ਐਜ਼ ਏ ਪ੍ਰਾਇਮਰੀ ਲੈਂਗੁਏਜ, ਪ੍ਰਾਇਮਰੀ ਐਜੂਕੇਸ਼ਨ ਜਿਹੜਾ ਬਾਅਦ 'ਚ ਬਹੁਤ ਸਾਰੇ ਹੁਣ ਭਾਰਤ ਦੇ ਸੂਬਿਆਂ 'ਚ 3 ਲੈਂਗੁਏਜ ਫਾਰਮੂਲੇ ਦੇ ਥੱਲੇ ਕਿ ਪਹਿਲੀ ਤੋਂ ਤੁਹਾਡੀ ਮਦਰ ਟੰਗ ਹੈ, ਚੌਥੀ 'ਚ ਪਹੁੰਚਦੇ ਆ ਨੈਸ਼ਨਲ ਜਿਹਨੂੰ ਲੈਂਗੁਏਜ। ਹਾਲਾਂ ਹਿੰਦੀ ਨੂੰ ਉਹਨਾਂ ਦੇ ਕਨਸਟੀਟਿਊਸ਼ਨ 'ਚ ਕੋਈ ਨੈਸ਼ਨਲ ਲੈਂਗੁਏਜ ਨਹੀਂ ਬਣਾਇਆ ਹੋਇਆ, ਪਰ ਕਮਿਊਨੀਕੇਸ਼ਨ ਦੀ ਜ਼ਬਾਨ ਹੈ। 6ਵੀਂ 'ਚ ਅੰਗਰੇਜ਼ੀ, 3 ਜ਼ਬਾਨਾਂ। ਔਰ ਇਹ ਵੀ ਹੁਣ ਪ੍ਰੂਵ ਹੁੰਦਾ ਹੈ ਕਿ ਜਿਹੜਾ ਬੱਚੇ ਨੂੰ ਜਿੰਨੀਆਂ ਜ਼ਬਾਨਾਂ ਆਉਂਦੀਆਂ ਨੇ ਉਹਨਾਂ ਉਹ ਜ਼ਿਆਦਾ ਅੱਗੇ ਵੱਧਦਾ ਹੈ। ਪਰ ਐਨੀਵੇ ਇਹ ਇੱਕ ਵੱਡੀ ਰੁਕਾਵਟ ਹੋਈ ਔਰ 21 ਫਰਵਰੀ 1952 ਦੇ ਦਿਨ ਜਦੋਂ ਬੰਗਾਲੀ ਨੂੰ ਕੌਮੀ ਜ਼ਬਾਨ ਦੇ ਤੌਰ ਤੇ ਮਾਨਤਾ ਦਿਵਾਉਣ ਦੇ ਲਈ ਢਾਕਾ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਪ੍ਰੋਟੈਸਟ ਕੀਤਾ ਤੇ ਪੁਲਿਸ ਨੇ ਬੇਤਹਾਸ਼ਾ ਜਿਹੜਾ ਅਨਕੰਟਰੋਲਡ ਫਾਇਰਿੰਗ ਕੀਤੀ। 5 ਤੋਂ 6 ਬੰਗਾਲੀ ਨੌਜਵਾਨ ਜਿਨ੍ਹਾਂ ਦੇ ਨਾਮ ਵੀ ਨੇ ਸਟੂਡੈਂਟ ਢਾਕਾ ਯੂਨੀਵਰਸਿਟੀ ਦੇ, ਉਹਨਾਂ ਦੀ ਮੌਤ ਹੋਈ, ਸੈਂਕੜਿਆਂ ਜ਼ਖਮੀ ਹੋਏ। ਔਰ ਇਹ ਦਿਨ ਫਿਰ ਜਿਹੜਾ ਬਣਿਆ ਉਸ ਟਰਨਿੰਗ ਪੁਆਇੰਟ। ਬਹੁਤ ਵਾਰੇ ਹੁੰਦਾ ਹੈ ਕਿ ਵੀ 1971 'ਚ ਬੰਗਲਾਦੇਸ਼ ਕਿਉਂ ਬਣਿਆ ਜਾਂ ਉਹਦੇ ਕੀ ਰੀਜ਼ਨ ਨੇ। ਮੈਂ ਸਮਝਦਾ ਵੀ ਇਸ ਦੀਆਂ ਫਾਊਂਡੇਸ਼ਨਸ ਜਿਹੜੀਆਂ ਨੇ ਉਹ ਉਦੋਂ ਹੀ ਲੇ ਹੋ ਗਈਆਂ ਸੀ ਜਦੋਂ ਬੰਗਾਲੀ ਨੂੰ ਐਜ਼ ਏ ਨੈਸ਼ਨਲ ਲੈਂਗੁਏਜ ਐਲਾਨਣ ਤੋਂ ਜਾਂ ਇੱਕ ਰੈਕਗਨਾਈਜ਼ ਕਰਨ ਤੋਂ ਨਾ ਕਰ ਦਿੱਤੀ ਗਈ ਸੀ। ਔਰ ਉਹ ਜਿਹੜੇ ਮਾਰੇ ਗਏ ਬੰਗਲਾਦੇਸ਼ ਬਣਨ ਤੋਂ ਬਾਅਦ ਉਹਨਾਂ ਦੀ ਯਾਦ 'ਚ ਸ਼ਹੀਦ ਮੀਨਾਰ ਬਣਾਇਆ ਗਿਆ। ਔਰ ਹੁਣ ਵੀ ਹਰ ਸਾਲ ਬੰਗਲਾਦੇਸ਼ ਦੇ ਵਿੱਚ ਛੁੱਟੀ ਹੁੰਦੀ ਹੈ ਇਸ ਦਿਨ ਦੀ, 21 ਫਰਵਰੀ ਦੀ। ਔਰ ਇਸ ਦੇ ਚੱਲਦਿਆਂ ਫਿਰ ਇੱਕ ਮੂਵਮੈਂਟ ਖੜੀ ਹੋਈ ਜਿਹੜੀ ਫਿਰ 1971-72 ਤੱਕ ਪਹੁੰਚਦਿਆਂ ਇੰਡੀਆ ਨੇ ਇੰਟਰਵੀਨ ਕੀਤਾ ਔਰ ਜੋ ਸ਼ਰਾਰਤ ਮੁਕਤੀ ਵਾਹਿਨੀ ਜਾਂ ਦੂਜਾ ਉਹ ਇੱਕ ਵੱਖਰੀ ਕਹਾਣੀ ਹੈ। ਸੋ ਇਹੀ ਕਾਰਨ ਸੀ ਕਿ ਜਦੋਂ ਬੰਗਲਾਦੇਸ਼ ਨੇ ਉਹਨਾਂ ਦੀ ਅਸੈਂਬਲੀ ਨੇ ਪਾਸ ਕੀਤਾ, UN 'ਚ ਉਹਨਾਂ ਦੇ ਨੁਮਾਇੰਦਿਆਂ ਨੇ ਇਸ ਇਸ਼ੂ ਨੂੰ ਲਿਆਂਦਾ ਔਰ ਲੌਬੀ ਕੀਤੀ ਔਰ UN ਦੇ ਵਿੱਚ 21 ਫਰਵਰੀ ਦਾ ਦਿਨ, ਕਿਉਂਕਿ 21 ਫਰਵਰੀ 1952 ਨੂੰ ਗੋਲੀ ਕਾਂਡ ਹੋਇਆ ਸੀ ਢਾਕੇ 'ਚ, ਇਸ ਦਿਨ ਨੂੰ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਵਜੋਂ ਮਾਨਤਾ ਦਿੱਤੀ ਗਈ। ਔਰ ਹੁਣ ਦੁਨੀਆ ਦੇ ਆਲਮੋਸਟ ਹਰ ਮੁਲਕ ਦੇ ਵਿੱਚ ਜਿਹੜਾ ਇਸ ਨੂੰ ਯਾਦ ਕੀਤਾ ਜਾਂਦਾ ਹੈ। ਔਰ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਲਗਭਗ 47 ਤੋਂ ਬਾਅਦ, ਇਹ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਕਿ ਇੱਕ ਪਾਸੇ ਔਰ ਪਾਕਿਸਤਾਨ ਦੇ ਵਿੱਚ ਤਾਂ ਇਸ ਦਾ ਇੰਨਾ ਜ਼ਬਰ ਮਾਂ ਬੋਲੀ ਦੇ ਉੱਤੇ ਹੋਇਆ ਕਿ ਈਵਨ ਪੰਜਾਬ ਦੀ ਅਸੈਂਬਲੀ 'ਚ ਕੋਈ ਖਲੋ ਕੇ ਪੰਜਾਬੀ 'ਚ ਤਕਰੀਰ ਨਹੀਂ ਕਰ ਸਕਦਾ। ਹੁਣ ਸ਼ਾਇਦ ਕੋਈ ਉਹਨਾਂ ਨੇ ਰਿਆਇਤ ਕੀਤੀ ਹੈ, ਉਹ ਲਾਗੂ ਹੋਈ ਹੈ ਕਿ ਨਹੀਂ ਹੋਈ। ਹਾਲਾਂ ਸਿੰਧ ਦੇ ਸਕੂਲਾਂ ਦੇ ਵਿੱਚ ਪ੍ਰਾਇਮਰੀ ਲੈਵਲ ਤੇ ਸਿੰਧੀ ਜ਼ਬਾਨ ਦੇ ਵਿੱਚ ਐਜੂਕੇਸ਼ਨ ਔਰ ਇਸੇ ਤਰ੍ਹਾਂ ਦੂਸਰੀਆਂ ਥਾਵਾਂ ਦੇ ਉੱਤੇ ਪਸ਼ਤੋ ਔਰ ਬਲੋਚੀ ਆਪਣੀਆਂ ਜ਼ਬਾਨਾਂ, ਲੇਕਿਨ ਪੰਜਾਬ ਦੇ ਵਿੱਚ ਨਹੀਂ। ਹਾਲਾਂ ਬਾਅਦ 'ਚ ਪੰਜਾਬ ਯੂਨੀਵਰਸਿਟੀ ਲਾਹੌਰ 'ਚ MA ਪੰਜਾਬੀ ਹੋਈ। ਭਾਵੇਂ ਇੱਥੇ ਮੈਂ ਸਕ੍ਰਿਪਟ ਦਾ ਜ਼ਿਕਰ ਨਹੀਂ ਕਰਾਂਗਾ ਕਿ ਜਿਹੜੀ ਲਹਿੰਦੇ ਪੰਜਾਬ ਦੇ ਵਿੱਚ ਜਿਹੜੀ ਸਕ੍ਰਿਪਟ ਹੈ, ਲਿਪੀ ਹੈ ਜਿਹਨੂੰ ਕਿਹਾ ਜਾਂਦਾ ਹੈ, ਉਹ ਅਰਬੀ ਹੈ ਜਾਂ ਪਰਸ਼ੀਅਨ ਜਾਂ ਉਰਦੂ ਅਲਫ ਬੇ 'ਚ ਲਿਖੀ ਜਾਂਦੀ ਹੈ ਪੰਜਾਬੀ, ਜਿਹਦੇ ਲਈ ਪੰਜਾਬੀ ਲਫ਼ਜ਼ ਉਹਨਾਂ ਨੇ ਸ਼ਾਹਮੁਖੀ ਘੜਿਆ। ਔਰ ਜਿਹੜੀ ਊੜਾ ਐੜਾ ਈੜੀ ਸੱਸਾ ਹਾਹਾ ਜਿਹੜੀ ਲਿਪੀ ਅਸੀਂ ਇਸਤੇਮਾਲ ਕਰਦੇ ਹਾਂ, ਗੁਰਮੁਖੀ ਉਹਨੂੰ ਕਿਹਾ ਜਾਂਦਾ ਹੈ। ਸੋ 2 ਲਿਪੀਆਂ ਨੇ, ਗੁਰਮੁਖੀ ਔਰ ਸ਼ਾਹਮੁਖੀ। ਲੇਕਿਨ ਸ਼ਾਹਮੁਖੀ ਦੇ ਵਿੱਚ ਵੀ ਪੰਜਾਬੀ ਦੀ ਕੋਈ ਰੈਕਗਨੀਸ਼ਨ ਲੰਬਾ ਵਕਤ ਉੱਥੇ ਨਹੀਂ ਰਹੀ ਪਾਕਿਸਤਾਨ 'ਚ। ਔਰ ਐਸਾ ਇੱਕ ਕਲਚਰ ਖੜਾ ਹੋ ਗਿਆ। ਅਸੀਂ ਗੱਲ ਕਰਾਂਗੇ ਕਿ ਪੰਜਾਬ ਦੇ ਹਿੰਦੂਆਂ ਨੇ ਕਿਵੇਂ ਪਹਿਲੀ ਮਰਦਮਸ਼ੁਮਾਰੀ 'ਚ ਜਿਹੜੀ 1951 ਦੇ ਵਿੱਚ ਹੋਈ ਆਪਣੀ ਮਾਂ ਬੋਲੀ ਵੱਲ ਪਿੱਠ ਕੀਤੀ। ਪਰ ਪਹਿਲਾਂ ਅਸੀਂ ਲਹਿੰਦੇ ਪੰਜਾਬ ਦੀ ਗੱਲ ਕਰੀਏ ਕਿ ਹੌਲੀ ਹੌਲੀ ਇਵੇਂ ਹੋਇਆ ਕਿ ਪੰਜਾਬੀ ਜਿਵੇਂ ਇਧਰ ਤਾਂ ਹਿੰਦੂ ਹਾਕਮਾਂ ਨੇ ਸਿੱਖਾਂ ਨੂੰ ਇਹ ਕਹਿ ਕੇ ਕਿ ਇਹ ਗਵਾਰਾਂ ਦੀ ਭਾਸ਼ਾ ਹੈ, ਪੰਜਾਬੀ ਸੂਬਾ ਦੇਣ ਤੋਂ ਨਾ ਕਰ ਦਿੱਤੀ, ਲੰਬੀ ਸਟਰਗਲ ਕਰਨੀ ਪਈ। ਪਰ ਦੂਸਰੇ ਪਾਸੇ ਵੱਡਾ ਤਬਕਾ ਪਾਕਿਸਤਾਨ ਦੇ ਵਿੱਚ ਖੁਦ ਹੀ ਆਪਣੇ ਆਪ ਨੂੰ ਇਹ ਕਹਿਣ ਲੱਗ ਗਿਆ, ਪੰਜਾਬੀ ਖਾਸ ਤੌਰ ਕੇ, ਇਹ ਤਾਂ ਗਵਾਰਾਂ ਦੀ ਦਿਹਾਤੀ ਜ਼ਬਾਨ ਹੈ, ਗਵਾਰਾਂ ਦੀ ਜ਼ਬਾਨ ਹੈ। ਔਰ ਫਿਰ ਇਹਨੂੰ ਸਕੂਲਾਂ ਦੇ ਵਿੱਚ ਵੀ ਸਖਤੀ ਨਾਲ ਲਾਗੂ ਕੀਤਾ ਗਿਆ। ਔਰ ਅੱਜ ਵੀ ਤੁਸੀਂ ਜਿਹੜਾ ਉਰਦੂ, ਹਾਲਾਂ ਜਿਵੇਂ ਮੈਂ ਕਿਹਾ ਵੀ ਜ਼ਬਾਨਾਂ ਸਾਰੀਆਂ ਖੂਬਸੂਰਤ ਹੁੰਦੀਆਂ, ਉਰਦੂ ਇੱਕ ਬੜੀ ਖੂਬਸੂਰਤ ਜ਼ਬਾਨ ਹੈ ਔਰ ਇਹ
ਆਲਮੋਸਟ 600-700 ਸਾਲ ਪੁਰਾਣੇ ਇਸ ਦਾ ਅਮੀਰ ਖੁਸਰੋ ਦੇ ਨਾਲ ਜਿਹੜਾ ਜਾ ਕੇ 14ਵੀਂ 15ਵੀਂ ਸਦੀ ਤੋਂ ਹੀ ਤੁਸੀਂ ਉਸ ਸਾਰੇ ਨੂੰ ਜੋੜ 13ਵੀਂ 14ਵੀਂ ਸਦੀ ਤੋਂ ਦੇਖ ਸਕਦੇ ਹੋ। ਇਸ ਦੇ ਵਿੱਚ ਇਹ ਜਿਹੜੇ ਅੱਡ-ਅੱਡ ਡਾਇਲੈਕਟ ਸੀ ਹਿੰਦੀ ਦੇ, ਉਹ ਮੈਥਲੀ, ਅਵਧੀ, ਬਿੰਦਰਾਬਨੀ, ਰੋਹੇਲਖੰਡੀ ਔਰ ਇਸ ਖੜੀ ਬੋਲੀ, ਇਹਨਾਂ ਚੋਂ ਔਰ ਫਿਰ ਅਰਬੀ, ਫਾਰਸੀ, ਇਹਨਾਂ ਸਾਰਿਆਂ ਦੇ ਮੇਲ ਚੋਂ ਔਰ ਇਹੀ ਕਾਰਨ ਸੰਸਕ੍ਰਿਤ ਦੇ ਵੀ ਬਹੁਤ ਸਾਰੇ ਲਫ਼ਜ਼ ਜਿਹੜੇ ਨੇ ਉਰਦੂ ਜ਼ਬਾਨ ਦੇ ਵਿੱਚ ਮਿਲਦੇ ਨੇ। ਹਾਲਾਂਕਿ 3-4 ਦਿਨ ਪਹਿਲਾਂ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਜਿਹੜਾ ਹੁਣ ਮਾਝੇ 'ਚ ਕਿਸੇ ਵੀ ਪਾਗਲ ਜਿਹਾ ਨੂੰ ਸ਼ਦਾਈ ਕਹਿਣਗੇ ਤੇ ਇੱਕ ਹਿੱਸੇ 'ਚ ਸਾਡੇ ਸਦਾਈ ਵੀ ਕਿਹਾ ਜਾਂਦਾ ਸੀ ਕਿ ਵੀ ਉਹ ਤਾਂ ਸਦਾਈ ਹੈ, ਤੇ ਮੈਨੂੰ ਲੱਗਦਾ ਸੀ ਵੀ ਇਹ ਵਿਗਾੜ ਕੇ ਕਹਿੰਦੇ ਨੇ। ਤੇ ਮੈਂ 3-4 ਦਿਨ ਪਹਿਲਾਂ ਹੀ ਇੱਕ ਉਰਦੂ ਸਿੱਖੋ ਦੇ ਥੱਲੇ ਇੱਕ ਕਾਲਮ ਚੱਲਦਾ ਹੈ ਤੇ ਉਹਦੇ 'ਚ ਸਦਾਈ ਉਰਦੂ ਦਾ ਲਫ਼ਜ਼ ਹੈ, ਤੇ ਮੈਂ ਕਿਹਾ ਵੀ ਇਹ ਤਾਂ ਸਦਾਈ ਤੋਂ ਹੀ ਸਾਡਾ ਸ਼ਦਾਈ ਆਇਆ ਹੈ। ਸੋ ਮਤਲਬ ਇਹ ਹੈ ਵੀ ਇਹ ਜ਼ਬਾਨਾਂ ਦੀ ਲੜਾਈ ਹਰ ਜ਼ਬਾਨ 'ਚ ਜਿਹੜੀ ਹੈ ਉਹ ਆਪਣੀ ਅਮੀਰੀ, ਔਰ ਪੰਜਾਬੀ ਜ਼ਬਾਨ ਦੀ ਜਦੋਂ ਅਸੀਂ ਅਮੀਰੀ ਦੀ ਗੱਲ ਕਰਦੇ ਹਾਂ ਇਸ ਲਈ ਕਿਉਂਕਿ ਅਸੀਂ ਮੈਲਟਿੰਗ ਪੌਟ ਸੀ, ਸਾਰੇ ਹਮਲਾਵਰ ਉਸ ਖਿੱਤੇ ਤੋਂ ਆਏ, ਦਰਾ ਖੈਬਰ ਤੋਂ ਸਾਡੇ ਪਲੇਨਸ ਦੇ ਵਿੱਚ ਸੈਟਲ ਹੋਏ, ਉਹਨਾਂ ਦੀਆਂ ਜ਼ਬਾਨਾਂ ਦੇ ਲਫ਼ਜ਼ ਜਿਹੜੇ ਨੇ ਉਹਨਾਂ ਨੂੰ ਪੰਜਾਬੀ ਨੇ ਬੜੀ ਸਹਿਜੇ ਹੀ ਆਪਣੇ ਆਪ ਦੇ ਵਿੱਚ ਅਡਾਪਟ ਕਰ ਲਿਆ। ਇਸ ਲਈ ਜ਼ਬਾਨ ਕੋਈ ਵੀ ਹੋਏ, ਪੰਜਾਬੀਆਂ ਨੂੰ ਭਾਵੇਂ ਇੱਥੇ ਰੋਡ 101 ਹੈ, ਸਾਨੂੰ 101 ਕਹਿਣਾ ਆਉਂਦਾ ਹੈ ਜੀ, ਇੱਥੇ ਜਿਹੜਾ ਉਹ ਦਿੱਲੀ ਹੈ ਜੀ ਅਸੀਂ ਉਹਨੂੰ ਦਿੱਲੀ ਕਹਿ ਦਿੰਦੇ, ਔਰ ਹੌਲੀ ਉਹਦਾ ਪੰਜਾਬੀਆਈਜ਼ ਕਰ ਦਿੰਦੇ, ਔਰ ਅੰਗਰੇਜ਼ੀ ਨੂੰ ਵੀ ਆਪਣੇ 'ਚ ਅਸੀਂ ਅਡਾਪਟ ਕਰ ਲਿਆ ਹੋਇਆ। ਅੰਗਰੇਜ਼ੀ ਦੇ ਲਫ਼ਜ਼ਾਂ ਦਾ ਸਟੇਸ਼ਨ ਦਾ ਟੇਸ਼ਨ ਬਣਾਤਾ, ਪਰ ਬਣਾ ਤਾਂ ਦਿੱਤਾ ਨੇ। ਹੁਣ ਇਹ ਸਾਰੇ ਦੇ ਚੱਲਦੇ ਆ ਜਿਹੜਾ ਇੱਧਰ ਇੱਕ ਐਸਾ ਇਨਫੀਰੀਅਰਿਟੀ ਕੰਪਲੈਕਸ ਜਿਹਨੂੰ ਅਹਿਸਾਸੇ ਕਮਤਰੀ ਜਾਂ ਘਟੀਆਪਨ ਦਾ ਅਹਿਸਾਸ ਸਾਡੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦੀ ਉਸ ਜਨਰੇਸ਼ਨ 'ਚ ਆਇਆ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਬੋਲਣ ਤੋਂ ਵਰਜਿਤ ਕੀਤਾ। ਆਪ ਭਾਵੇਂ ਉਹ ਇੱਕ ਦੂਜੇ ਨਾਲ ਪੰਜਾਬੀ 'ਚ ਬੋਲਦੇ ਸੀ, ਲੇਕਿਨ ਉਹਨਾਂ ਨੂੰ ਇਹ ਸੀ ਕਿ ਨਹੀਂ ਔਰ ਤੇ ਜੇ ਉਹਨਾਂ ਦੀਆਂ ਦਾਦੀਆਂ ਜਾਂ ਨਾਨੀਆਂ ਜਿਹੜੀਆਂ ਪਿੰਡਾਂ ਤੋਂ ਆ ਕੇ ਸ਼ਹਿਰ 'ਚ ਰਹਿੰਦੀਆਂ ਵੀ ਸੀ, ਹੁਣ ਉਹਨਾਂ ਦੀ ਬੋਲੀ ਨੂੰ ਵੀ ਉਹ ਦਿਹਾਤੀ ਕਹਿ ਕੇ, ਔਰ ਸਕੂਲਾਂ ਦੇ ਵਿੱਚ ਇਸ ਗੱਲ ਦੇ ਉੱਤੇ ਪਾਬੰਦੀ ਹੁੰਦੀ ਸੀ ਕਿ ਫਿਰ ਇੱਕ ਤਬਕੇ ਨੂੰ ਇਹ ਲੱਗਣ ਲੱਗ ਗਿਆ ਕਿ ਜੀ ਇਹ ਤਾਂ ਜਿਹੜੀ ਹੈ ਉਹ ਇਹਦੇ 'ਚ ਤਾਂ ਲਿਟਰੇਚਰ ਹੀ ਕੀ ਪ੍ਰੋਡਿਊਸ ਕਰਨਾ ਹੈ, ਗਵਾਰਾਂ ਦੀ ਜ਼ਬਾਨ ਹੈ। ਔਰ ਅਸੀਂ ਅੱਜ ਕੁਝ ਸ਼ੇਅਰ ਵੀ ਕਰਾਂਗੇ ਲਹਿੰਦੇ ਪੰਜਾਬ ਦੇ ਸ਼ਾਇਰਾਂ ਦੇ ਪੰਜਾਬੀ ਕਲਾਮ। ਉਹਨਾਂ ਨੂੰ ਇਹ ਭੁੱਲ ਗਿਆ ਕਿ ਜਿਸ ਜ਼ਬਾਨ ਦੇ ਵਿੱਚ ਬਾਬਾ ਫਰੀਦ ਜਿਹੜੇ ਪੰਜਾਬੀ ਦੇ ਪਹਿਲੇ ਕੱਲੇ ਸਿਰਫ ਉਹਨਾਂ ਦਾ ਰੋਲ ਇੱਕ ਰੂਹਾਨੀ ਸ਼ਖਸੀਅਤ ਦੇ ਤੌਰ ਤੇ ਜਾਂ ਚਿਸ਼ਤੀ ਜਿਹੜਾ ਸਿਲਸਿਲਾ ਹੈ ਇਸਲਾਮ ਦਾ ਉਸ ਦੇ ਫਕੀਰ ਹੋਣ ਦੇ ਨਾਤੇ ਪਾਕਪਤਨ ਦੀ ਧਰਤੀ ਤੇ ਨਹੀਂ, ਗੁਰੂ ਨਾਨਕ ਪਾਤਸ਼ਾਹ ਤੋਂ ਆਲਮੋਸਟ 350 ਸਾਲ ਪਹਿਲਾਂ ਹੋਏ ਨੇ ਬਾਬਾ ਫਰੀਦ, ਔਰ ਠੇਠ ਪੰਜਾਬੀ ਦੇ ਉਹ ਉਹਨਾਂ ਦੇ ਕਲਾਮ ਨੇ ਸਾਰੇ। ਹੁਣ ਜਿਸ ਜ਼ਬਾਨ 'ਚ ਬਾਬਾ ਫਰੀਦ, ਗੁਰੂ ਨਾਨਕ ਪਾਤਸ਼ਾਹ, ਸਿੱਖ ਗੁਰੂ ਸਾਹਿਬਾਨ, ਗੁਰੂ ਗ੍ਰੰਥ ਸਾਹਿਬ ਔਰ ਬਲਰਾਜ ਸਾਹਨੀ, ਉਸ ਦਾ ਮੈਂ ਇੱਕ ਦਿਨ ਜ਼ਿਕਰ ਕਰ ਰਿਹਾ ਸੀ ਕਿ ਵੀ ਬੜਾ ਖੂਬਸੂਰਤ ਉਹਨੇ ਇੱਕ ਚੰਗਾ ਕਿਰਦਾਰ ਵਾਲਾ ਐਕਟਰ ਸੀ, ਔਰ MA ਇੰਗਲਿਸ਼ ਕੀਤੀ ਹੋਈ ਸੀ ਲਾਹੌਰ ਤੋਂ। ਸ਼ਾਂਤੀ ਨਿਕੇਤਨ ਰਵਿੰਦਰਨਾਥ ਟੈਗੋਰ ਦੀ ਯੂਨੀਵਰਸਿਟੀ 'ਚ ਅੰਗਰੇਜ਼ੀ ਦੇ ਪੜ੍ਹਾਉਣ ਦੇ ਲਈ ਗਿਆ ਸੀ, ਉੱਥੇ ਅੰਗਰੇਜ਼ੀ 'ਚ ਕਹਾਣੀਆਂ ਲਿਖਦਾ ਸੀ, ਔਰ ਉਹ ਵੱਡਾ ਕੈਂਪਸ ਹੈ। ਟੈਗੋਰ ਇੱਕ ਦਿਨ ਟਹਿਲਦਾ ਆਇਆ ਜਿੱਥੇ ਇਹ ਪੜ੍ਹਾ ਰਿਹਾ ਸੀ, ਤੇ ਉਹਨਾਂ ਨੇ ਤਾਰੀਫ ਕੀਤੀ ਕਿ ਤੇਰੀਆਂ ਕਹਾਣੀਆਂ ਬਹੁਤ ਵਧੀਆ ਹੁੰਦੀਆਂ, ਤਾਂ ਉਹਨੇ ਕਿਹਾ ਵੀ ਤੂੰ ਆਪਣੀ ਮਾਂ ਬੋਲੀ 'ਚ ਕਿਉਂ ਨਹੀਂ ਲਿਖਦਾ? ਉਹਨੇ ਕਿਹਾ ਜੀ ਸਾਡੀ ਮਾਂ ਬੋਲੀ 'ਚ ਤਾਂ ਕੋਈ ਹੈ ਹੀ ਨਹੀਂ, ਕੋਈ ਲਿਟਰੇਚਰ ਵੀ ਨਹੀਂ ਹੈ, ਕੋਈ ਦੂਸਰਾ ਵੀ ਨਹੀਂ ਹੈ, ਉਹ ਤਾਂ ਐਵੇਂ ਡਾਇਲੈਕਟ ਹੈ, ਜ਼ਬਾਨ ਨਹੀਂ ਹੈ। ਟੈਗੋਰ ਨੇ ਦੇਖ ਕੇ ਕਿਹਾ ਉਹਨੂੰ ਕਿ ਜਿਸ ਜ਼ਬਾਨ 'ਚ ਗੁਰੂ ਗ੍ਰੰਥ ਸਾਹਿਬ ਹੈ ਤੂੰ ਪੜ੍ਹਿਆ? ਕਹਿੰਦਾ ਨਹੀਂ, ਉਸ ਤੋਂ ਖੂਬਸੂਰਤ ਹੋਰ ਕਿਹੜੀ ਜ਼ਬਾਨ ਹੋ ਸਕਦੀ ਹੈ? ਸੋ ਇਸ ਗੱਲ ਨੇ ਬਲਰਾਜ ਸਾਹਨੀ ਨੂੰ ਇਸ ਪਾਸੇ ਤੋਰਿਆ। ਉਹਨੇ ਗੁਰਮੁਖੀ ਸਿੱਖੀ ਔਰ ਬਾਅਦ ਪੰਜਾਬੀ ਦਾ ਪ੍ਰੀਤਨਗਰ ਵੀ ਆ ਕੇ ਰਿਹਾ। ਪੰਜਾਬੀ ਦਾ ਜ਼ਬਰਦਸਤ ਉਹਦੇ ਸਫ਼ਰਨਾਮੇ, ਅਸੀਂ ਜਦੋਂ ਗਰੋ ਹੋ ਰਹੇ ਸੀ, ਮੇਰਾ ਪਾਕਿਸਤਾਨੀ ਸਫ਼ਰਨਾਮਾ ਦੂਸਰੇ ਔਰ ਇਹ ਪਾਰਟ। ਹੁਣ ਇਹ ਆਪਣੇ ਆਪ ਦੇ ਵਿੱਚ ਜਿਹੜਾ ਇੱਕ ਘਟੀਆਪਨ ਦਾ ਅਹਿਸਾਸ ਦੇ ਨਾਲ ਉਸ ਜਨਰੇਸ਼ਨ ਨੂੰ ਪਾਲਿਆ ਗਿਆ। ਨਤੀਜੇ ਦੇ ਤੌਰ ਤੇ ਮਾਂ ਬੋਲੀ ਤਾਂ ਮਾਂ ਬੋਲੀ ਹੁੰਦੀ ਹੈ ਨਾ, ਉਹ ਚੱਜ ਨਾਲ ਜੋ ਮਰਜ਼ੀ ਕਰ ਲਓ ਤੁਸੀਂ। ਪੰਜਾਬੀ ਜਿਹੜਾ ਹੈ ਉਹ ਜਿੰਨਾ ਮਰਜ਼ੀ ਉਰਦੂ ਸਿੱਖ ਲੈ ਬੋਲੇ, ਉਹਦੀ ਮਾਂ ਬੋਲੀ ਤਾਂ ਪੰਜਾਬੀ ਹੈ। ਔਰ ਇਸ ਤੇ ਹੀ ਮੈਨੂੰ ਇੱਕ ਯਾਦ ਆਇਆ ਕਿ ਹੁਣ ਅਲਾਮਾ ਇਕਬਾਲ ਬਹੁਤ ਵੱਡੇ
ਜਿਹੜੇ ਨੇ ਪਾਕਿਸਤਾਨ ਦੇ ਇਕੱਲੇ ਸ਼ਾਇਰ ਹੀ ਨਹੀਂ, ਮਸ਼ਰਕ ਦੇ ਉਰਦੂ ਜ਼ਬਾਨ ਫਾਰਸੀ ਚ ਉਹਨਾਂ ਨੇ ਸਗੋਂ ਜ਼ਿਆਦਾ ਲਿਖਿਆ। ਤੇ ਇੱਕ ਜ਼ਮਾਨੇ 'ਚ ਇੱਕ ਕਿੱਸਾ ਚੱਲ ਰਿਹਾ ਹੁੰਦਾ ਸੀ ਕਿ ਲਖਨਊ ਤੋਂ ਇੱਕ ਆਲਮ ਜਿਹੜੇ ਮਿਲਣ ਆਏ ਅਲਾਮਾ ਇਕਬਾਲ ਨੂੰ ਔਰ ਮਿਲ ਕੇ ਵਾਪਸ ਗਏ, ਔਰ ਉਹਨਾਂ ਦੇ ਬਾਕੀ ਜਿਹੜੇ ਨੇ ਆ ਗਏ ਦੋਸਤ ਉਹਨਾਂ ਨੂੰ ਮਿਲਣ ਸ਼ਾਮ ਨੂੰ, ਤਾਂ ਉਹਨੂੰ ਕਹਿੰਦੇ ਕਿ ਵੀ मौलाना कैसे मुलाकात रही अलामा से। वो कहना मिलना क्या था, हम जी हाँ करते रहे, वो हाँ जी करते रहे। हुण इकबाल सियालकोटी पक्का अपने हुक्का रख के शाम ਨੂੰ ਜਾਂ ਠੇਠ ਪੰਜਾਬੀ ਚ ਗੱਲ ਹੁਣ ਪੰਜਾਬੀ ਚ ਅਸੀਂ ਹਾਂਜੀ ਕਹਿੰਦੇ ਹਾਂ, ਹੁਣ ਉਰਦੂ ਚ ਤਾਂ ਇਹ ਕਰੈਕਟ नहीं है, ਉੱਥੇ जी हाँ है। वो कहना जी मौलाना मुलाकात क्या होनी थी, हम जी हाँ करते रहे, वो हाँ जी करते रहे। और यही नहीं ਹੁਣ ਜੇ ਉਰਦੂ ਅਦਬ ਦੇ ਵਿੱਚ ਗਾਲਬ ਤੋਂ ਬਾਅਦ ਜਿਹਨੂੰ ਸਭ ਤੋਂ ਵੱਡਾ ਰੁਤਬਾ ਦਿੱਤਾ ਜਾਂਦਾ ਹੈ ਫੈਜ਼ ਅਹਿਮਦ ਫੈਜ਼, ਬਹੁਤ ਵੱਡੇ ਸ਼ਾਇਰ ਇਸ ਦੌਰ ਦੇ। ਔਰ ਉਹਨਾਂ ਦਾ ਇੱਕ BBC ਜਾਂ ਕਿਸੇ ਹੋਰ ਨੈਟਵਰਕ ਤੇ ਇੰਟਰਵਿਊ ਸੀ, ਉਹਨਾਂ ਨੇ ਪੁੱਛਿਆ ਕਿ ਵੀ ਤੁਸੀਂ ਪੰਜਾਬੀ ਚ ਕਿਉਂ ਨਹੀਂ ਲਿਖਿਆ। ਉਹਨੇ ਕਿਹਾ ਵੀ ਪੰਜਾਬੀ ਚ ਮੈਨੂੰ ਬਾਬਾ ਵਾਰਿਸ ਸ਼ਾਹ ਬੈਠਾ ਨਜ਼ਰ ਆਉਂਦਾ ਸੀ, ਉਹਦਾ ਮੈਂ ਮੁਕਾਬਲਾ ਨਹੀਂ ਸੀ ਕਰ ਸਕਦਾ। ਗਾਲਬ ਦੇ ਨੇੜੇ ਤੇੜੇ ਮੈਂ ਪਹੁੰਚ ਸਕਦਾ ਇਹ ਮੈਨੂੰ ਪਤਾ। ਹਾਲਾਂ ਕੁਛ ਨਜ਼ਮਾਂ ਫੈਜ਼ ਅਹਿਮਦ ਫੈਜ਼ ਦੀਆਂ ਜਿਹੜੀਆਂ ਨੇ ਉਹ ਪੰਜਾਬੀ ਚ ਵੀ ਨੇ ਔਰ ਮੈਂ ਇੰਜੋਏ ਕਰਦਾ ਹਾਂ, ਉਹਨਾਂ ਦੇ ਉਰਦੂ ਕਲਾਮ ਨੂੰ ਵੀ ਮੈਂ ਇੰਜੋਏ ਕਰਦਾ, ਲੇਕਿਨ ਇਹ ਫੈਜ਼ ਅਹਿਮਦ ਫੈਜ਼ ਦਾ ਔਨ ਰੈਕਰਡ ਹੈ। ਸੋ ਇਹ ਉਹਨਾਂ ਲੋਕਾਂ ਲਈ ਵੀ ਜਿਸ ਜ਼ਬਾਨ ਦੇ ਵਿੱਚ ਬਾਬਾ ਫਰੀਦ, ਗੁਰੂ ਨਾਨਕ ਪਾਤਸ਼ਾਹ और शाह हुसैन और बुल्ले शाह और वारिस शाह होए होण, ते उस जबान च जिहड़ा इस तो मुनकर होना, हालां इहदे रीजन ज़्यादा पोलिटिकल ने। ये नहीं है कि भी कोई उत्थे लिटरेरी एक्सपर्ट्स ने आके बैठ के क्या, क्योंकि ऑलरेडी उन्होंने एक तो मुसलमाना की सैपरेट आइडेंटिटी दे लई सहारा उर्दू जबान का लिया गया सी और दूसरिਆਂ ਦੇ ਨਾਲ ਆਇਡੈਂਟੀਫਾਈ ਨਹੀਂ ਸੀ ਕਰਨਾ ਚਾਹੁੰਦੇ। ਪਰ ਇਹ ਇੱਕ ਬਦਕਿਸਮਤੀ ਰਹੀ ਕਿ ਵੀ ਕਿੱਥੇ ਜਾ ਕੇ ਇਹ ਐਂਡ ਹੋਇਆ। ਔਰ ਨਤੀਜਾ ਅਸੀਂ ਜਦੋਂ ਇਹ ਕਹਿੰਦੇ ਆ ਕਿ ਮਤਰੇਈ ਮਾਂ ਵਾਲਾ ਸਲੂਕ ਹੋਇਆ। ਇਧਰ ਸਾਡੇ ਪੰਜਾਬੀ ਹਿੰਦੂ ਭਰਾਵਾਂ ਭੈਣਾਂ ਨੇ 1951 ਦੇ ਵਿੱਚ ਹੀ ਜਿਹੜਾ ਹੈ ਉਹ ਐਲਾਨ ਕਰਤਾ ਕਿ ਵੀ ਸਾਡੀ ਜਿਹੜੀ ਹੈ ਉਹ ਬੋਲੀ हिंदी है जी, और हमने वाह हिंदी सीख ली है जी। हम तो भैन जी लोडे वेले दाल धर देते हैं, हौली हौली रीझती रहती है। ये पंजाब का दुखांत भारती कब्जे वाले पंजाब का जो असीं देखते हैं 1951 शुरू होंदा है, जदों कि पंजाब की धरती ते जाए जिहड़े ने वो एक पासे सरकार केंद्र दे विच जिहड़ी पंजाबी नूं ਜ਼ਬਾਨ ਮੰਨਣ ਨੂੰ ਤਿਆਰ ਨਹੀਂ ਹੈ, ਬਾਕੀ ਸੂਬੇ ਬਣ ਜਾਂਦੇ ਨੇ ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ, ਗੁਜਰਾਤੀ, ਤੇ ਪੰਜਾਬੀ ਨੂੰ ਕਹਿੰਦੇ ਨੇ ਗਵਾਰੋਂ ਕੀ ਭਾਸ਼ਾ ਹੈ। ਇਹ ਸਿੱਖਾਂ ਦੇ ਹਿੱਸੇ ਹੀ ਆਇਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਵੱਖਰੀ ਕਹਾਣੀ ਹੈ ਕਿ ਅੱਜ ਆਲਮੋਸਟ ਅੱਧੀ ਸਦੀ ਤੋਂ ਜ਼ਿਆਦਾ ਹੋ ਗਿਆ, 1 ਨਵੰਬਰ 1966 ਨੂੰ ਪੰਜਾਬੀ ਸੂਬਾ ਹੋਣ 'ਚ ਆਇਆ ਕਿ ਅੱਜ ਕਿੰਨੇ ਕੁ ਲੈਵਲ ਦੇ ਉੱਤੇ। ਲੇਕਿਨ ਦੁਨੀਆ ਦੇ ਇਸ ਸਾਰੇ 'ਚ ਇੱਕ ਖਿੱਤਾ एक 50,350 ਸਕੁਅਰ ਕਿਲੋਮੀਟਰ ਦਾ ਏਰੀਆ ਹੈ ਜਿੱਥੇ ਮਾਂ ਬੋਲੀ ਪੰਜਾਬੀ ਰਾਜ ਭਾਸ਼ਾ ਹੈ, ਉਹ ਇੱਕ ਮਤਰੇਈ ਜਿਹੜੀ ਹੈ ਜ਼ਬਾਨ ਨਹੀਂ ਹੈ। ਔਰ ਉਸ ਸਾਰੇ ਦਾ ਕ੍ਰੈਡਿਟ ਇਹਦੇ 'ਚ ਕੋਈ ਸ਼ੱਕ ਨਹੀਂ। ਅੱਜ ਅਕਾਲੀ ਕਿੱਥੋਂ ਡਿੱਗ ਕੇ ਕਿੱਥੇ ਆਏ ਨੇ, ਲੇਕਿਨ ਪੰਜਾਬੀ ਸੂਬੇ ਦੀ ਕਾਇਮੀ ਲਈ ਮੋਰਚਾ ਲਾਇਆ ਗਿਆ। ਅੱਜ ਜਦੋਂ ਅਸੀਂ ਕਹਿੰਦੇ ਹਾਂ ਜੀ ਪੰਜਾਬੀ ਬੋਲਦੇ ਇਲਾਕੇ ਬਾਹਰ ਕੱਢੇ ਗਏ ਜਾਂ ਰਾਜਧਾਨੀ ਵੀ ਬਾਹਰ, ਉਹਦਾ ਕਾਰਨ ਅਗੇਨ ਸਾਡੇ ਪੰਜਾਬ ਦੇ ਹਿੰਦੂ ਭਰਾ ਭੈਣਾਂ ਨੇ 51 ਤੋਂ ਬਾਅਦ 1961 ਦੇ ਵਿੱਚ ਦੁਬਾਰਾ ਮਰਦਮਸ਼ੁਮਾਰੀ ਹੋਈ ਔਰ ਉਹੀ ਜਿਹੜਾ ਡਟ ਕੇ ਉਹਨਾਂ ਨੇ ਐਲਾਨ ਕੀਤਾ ਕਿ ਵੀ ਅਸੀਂ ਹਿੰਦੀ ਲਿਖਾਣੀ ਹੈ ਆਪਣੀ ਜ਼ਬਾਨ। ਔਰ ਇਹਦਾ ਨਤੀਜਾ ਇਹ ਹੋਇਆ ਵੀ ਸਿੱਖ ਤਾਂ ਸਾਡੀ ਤਾਂ ਬਾਣੀ ਗੁਰੂ ਗ੍ਰੰਥ ਸਾਹਿਬ ਗੁਰਮੁਖੀ 'ਚ ਹੈ, ਪੰਜਾਬੀ 'ਚ ਹੈ। ਔਰ ਜਦੋਂ ਇਹ UN ਵੱਲੋਂ ਕਿਹਾ ਜਾਂਦਾ ਹੈ ਕਿ ਜੀ ਜ਼ਬਾਨਾਂ ਮਰ ਰਹੀਆਂ ਨੇ, ਤੇ ਜਦੋਂ ਤੱਕ ਇੱਕ ਵੀ ਸਿੱਖ ਜਿਉਂਦਾ ਹੈ ਇਸ ਧਰਤੀ ਦੇ ਉੱਤੇ ਉਦੋਂ ਤੱਕ ਪੰਜਾਬੀ ਜ਼ਿੰਦਾ ਹੈ। ਔਰ ਇਹੀ ਰੀਜ਼ਨ ਹੈ ਵੀ ਸਿੱਖਾਂ ਨੇ ਹੀ ਸਟਰਗਲ ਕੀਤੀ, ਸੂਬਾ ਬਣਾਇਆ। ਹੁਣ ਚਲੋ ਇੱਕ ਅਜੇ ਸਾਡੇ ਪੰਜਾਬ ਦੇ ਹਿੰਦੂ ਭੈਣ ਭਰਾ ਤਾਂ ਉਹਨਾਂ ਨੇ ਪਿੱਠੀ ਕੀਤੀ ਹੋਈ ਹੈ ਆਪਣੀ ਧਰਤੀ ਵੱਲ ਵੀ, ਆਪਣੇ ਸੂਬੇ ਦੇ ਹਿੱਤਾਂ ਵੱਲ ਵੀ। ਅੱਜ ਭਾਵੇਂ ਉਹਨੇ ਵੋਕਲ ਹੋ ਕੇ ਨਹੀਂ, ਅੱਜ ਫਿਰ RSS ਨੇ ਆਪਣਾ ਕੰਮ ਲੈ ਲਿਆ, ਉਹ ਤੇ ਸਾਰੇ ਸਿੱਖਾਂ ਨੂੰ ਹੀ ਹਿੰਦੂ ਜਾਂ ਸਨਾਤਨੀ ਬਣਾਉਣ ਤੇ ਤੁਰੇ ਹੋਏ ਨੇ। ਪਰ ਪਾਕਿਸਤਾਨ ਦੇ ਵਿੱਚ ਇੱਕ ਮੂਵਮੈਂਟ ਜਿਹੜੀ ਹੈ ਜਿਹਦੇ 'ਚ ਹੁਣ ਮੈਂ ਦੇਖਦਾ ਵੀ ਉਹਨਾਂ ਦੇ TV ਚੈਨਲਸ ਦੇ ਉੱਤੇ ਵੀ ਕੋਈ ਨਾ ਕੋਈ ਪ੍ਰੋਗਰਾਮ
ਅੱਛੀਆਂ ਬੀਬੀਆਂ ਐਂਕਰਸ ਉਹਨਾਂ ਦੀ ਠੇਠ ਪੰਜਾਬੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦੋਵੇਂ ਪਾਸੇ ਦੀ ਪੰਜਾਬੀ 'ਚ ਉਧਰਲੀ ਪੰਜਾਬੀ ਜਿੱਥੇ ਠੇਠ ਪੰਜਾਬੀ ਲਫ਼ਜ਼ ਨੇ ਉਹਨਾਂ 'ਚ ਅਰਬੀ ਫਾਰਸੀ ਆ ਵੜੀ ਹੈ, ਤੇ ਸਾਡੀ ਤਾਂ ਪੰਜਾਬੀ ਨੂੰ ਇੰਨਾ ਕੁ ਹਿੰਦੀਆਈਜ਼ ਸੰਸਕ੍ਰਿਟਾਈਜ਼ ਕਰਤਾ ਹੈ, ਸੰਸਕ੍ਰਿਤ ਕੇ ਹਿੰਦੀ ਦੇ ਲਫ਼ਜ਼, ਕਿ ਆਪਣੇ ਜਦੋਂ ਲਹਿੰਦੇ ਪੰਜਾਬ ਵਾਲਿਆਂ ਦੀ ਪੰਜਾਬੀ ਸੁਣਦੇ ਨੇ ਤਾਂ ਉਹਨਾਂ ਨੂੰ ਲੱਗਦਾ ਵੀ ਇਹ ਠੇਠ ਪੰਜਾਬੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਅੱਜ ਵੀ, ਕਿਉਂਕਿ ਜਿਹੜੇ ਪੇਂਡੂ ਸਮਾਜ ਹੁੰਦੇ ਨੇ ਉਹ ਕੈਰੀਅਰ ਹੁੰਦੇ ਨੇ ਸਿਵਲਾਈਜੇਸ਼ਨਲ ਵੈਲਿਊਜ਼ ਦੇ, ਤਹਿਜ਼ੀਬੀ ਵੈਲਿਊਜ਼ ਦੇ। ਔਰ ਮੈਂ ਘੜੀ ਵੱਲ ਦੇਖ ਰਿਹਾ ਵੀ ਘੜੀ ਤੇਜ਼ੀ ਨਾਲ ਅੱਗੇ ਜਾ ਰਹੀ ਹੈ, ਤੇ ਪੰਜਾਬੀ ਦੀ ਗੱਲ ਮੁਕੰਮਲ ਨਹੀਂ ਹੋਏਗੀ ਜੇ ਪੰਜਾਬੀ ਸ਼ਾਇਰੀ ਦੀ ਗੱਲ ਨਾ ਕਰੀਏ। ਔਰ ਬਾਬੂ ਫਿਰੋਜ਼ਦੀਨ ਸ਼ਰਫ ਜਿਹੜੇ ਆਜ਼ਾਦੀ ਤੋਂ ਪਹਿਲਾਂ ਦੇ ਪੀਰੀਅਡ ਦੇ ਸ਼ਾਇਰ ਹੋਏ ਨੇ, ਉਹਨਾਂ ਦੀ ਨਜ਼ਮ ਹੈ, ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ, ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ, ਸਮਝਾਂ ਫਾਰਸੀ ਉਰਦੂ ਵੀ ਖੂਬ ਬੋਲਾਂ, ਥੋੜੀ ਬਹੁਤ ਅੰਗਰੇਜ਼ੀ ਵੀ ਅੰਗਦਾ ਹਾਂ, ਬੋਲੀ ਆਪਣੀ ਨਾਲ ਪਿਆਰ ਰੱਖਾਂ, ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ, ਮੋਤੀ ਕਿਸੇ ਸੁਹਾਗਣ ਦੀ ਨੱਥ ਦਾ ਮੈਂ, ਟੁਕੜਾ ਕਿਸੇ ਪੰਜਾਬਣ ਦੀ ਵੰਗਦਾ ਹਾਂ, ਮਿਲੇ ਮਾਣ ਪੰਜਾਬੀ ਨੂੰ ਦੇਸ਼ ਅੰਦਰ, ਆਸ਼ਕ ਮੁੱਢੋਂ ਮੈਂ ਇਸ ਉਮੰਗ ਦਾ ਹਾਂ, ਵਾਰਿਸ ਸ਼ਾਹ ਤੇ ਬੁੱਲੇ ਦੇ ਰੰਗ ਅੰਦਰ, ਡੋਬ ਡੋਬ ਕੇ ਜ਼ਿੰਦਗੀ ਰੰਗਦਾ ਹਾਂ, ਰਵਾਂ ਇੱਥੇ ਤੇ ਯੂਪੀ 'ਚ ਕਰਾਂ ਗੱਲਾਂ, ਐਸੀ ਅਕਲ ਨੂੰ ਛਿੱਕੇ ਤੇ ਟੰਗਦਾ ਹਾਂ, ਮੈਂ ਪੰਜਾਬੀ ਪੰਜਾਬ ਦਾ ਸ਼ਰਫ ਸੇਵਕ, ਸਦਾ ਖੈਰ ਪੰਜਾਬੀ ਦੀ ਮੰਗਦਾ ਹਾਂ। ਹੁਣ ਜ਼ਾਲਬ, ਹਬੀਬ ਜ਼ਾਲਬ ਬਹੁਤ ਜ਼ਬਰਦਸਤ ਰੈਵੋਲੂਸ਼ਨਰੀ ਸ਼ਾਇਰ, ਉਹਨਾਂ ਦਾ ਇਹ ਉਰਦੂ ਦਾ ਜਿਹੜਾ ਸ਼ੇਅਰ ਅਕਸਰ ਸਾਰੇ ਦੁਹਰਾਉਂਦੇ ਨੇ, ਜਿਹੜੇ ਡਿਕਟੇਟਰਾਂ ਨੂੰ ਜਾਂ ਅਸੀਂ ਮੋਦੀ ਵਰਗੇ ਤਾਨਾਸ਼ਾਹ ਨੂੰ ਵੀ ਐਡਰੈਸ ਕਰਕੇ ਕਹਿੰਦੇ हैं कि तुमसे पहले भी एक शख्स जो यहाँ तख्ते नशीं था, उसको भी अपने खुदा होने का इतना ही यकीन था। सो और बहुत सारे शायद लगता होए भी हबीब ने, ਜ਼ਾਲਬ ਹਬੀਬ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਹੀ ਮਾਈਗ੍ਰੇਟ ਕਰਕੇ ਗਏ ਸੀ। ਉਹਨਾਂ ਨੇ ਪੰਜਾਬੀ 'ਚ ਵੀ ਨਜ਼ਮਾਂ ਲਿਖੀਆਂ ਨੇ, ਔਰ ਉਹਨਾਂ ਦੀ ਮਾਂ ਬੋਲੀ ਪੰਜਾਬੀ ਦੇ ਉੱਤੇ ਨਜ਼ਮ ਹੈ, ਪੁੱਤਰਾ ਮਾਂ ਬੋਲੀ ਉਹਦਾ ਟਾਈਟਲ ਹੈ, ਪੁੱਤਰਾ ਤੇਰੀ ਚਾਦਰ ਲਾਈ, ਹੋਰ ਕਿਸੇ ਦਾ ਦੋਸ਼ ਨਾ ਮਾਈ, ਕਿ ਇਹ ਮਾਂ ਪੰਜਾਬੀ, ਪੁੱਤਰਾ ਨੇ ਤੈਨੂੰ ਤੇਰੀ ਚਾਦਰ ਲਾਈ ਹੈ, ਪੁੱਤਰਾ ਤੇਰੀ ਚਾਦਰ ਲਾਹੀ, ਹੋਰ ਕਿਸੇ ਦਾ ਦੋਸ਼ ਨਾ ਮਾਈ, ਗੈਰਾਂ ਕਰੋਧ ਦੀ ਉਹ ਅੱਗ ਬਾਲੀ, ਸੀਨੇ ਹੋ ਗਏ ਪਿਆਰ ਤੋਂ ਖਾਲੀ, ਪੁੱਤਰਾਂ ਨੂੰ ਤੂੰ ਲੱਗੇ ਗਾਲੀ, ਤੈਨੂੰ ਬੋਲਣ ਤੋਂ ਸ਼ਰਮਾਵਣ, ਗੈਰਾਂ ਐਸੀ ਵਾਹ ਵਗਾਈ, ਪੁੱਤਰਾਂ ਤੇਰੀ ਚਾਦਰ ਲਾਹੀ। ਇਹਨਾਂ ਕੋਲ ਜ਼ਮੀਨਾਂ ਵੀ ਨੇ, ਇਹਨਾਂ ਹੱਥ ਸੰਗੀਨਾਂ ਵੀ ਨੇ, ਦੌਲਤ ਬੈਂਕ ਮਸ਼ੀਨਾਂ ਵੀ ਨੇ, ਨਾ ਏ ਤੇਰੇ ਨਾ ਏ ਮੇਰੇ, ਇਹ ਲੋਕੀ ਯੂਸਫ ਦੇ ਭਾਈ, ਪੁੱਤਰਾਂ ਤੇਰੀ ਚਾਦਰ ਲਾਈ, ਹੋਰ ਕਿਸੇ ਦਾ ਦੋਸ਼ ਨਾ ਮਾਈ। ਯੂਸਫ ਦੀ ਕਹਾਣੀ ਇਸਲਾਮਿਕ ਲਿਟਰੇਚਰ 'ਚ ਹੈ, ਜਿੱਥੇ ਕਿ ਉਹਦੇ 10 ਮਤਰੇਏ ਭਰਾ ਸੀ ਤੇ ਉਹਨਾਂ ਨੇ ਈਰਖਾਵਸ ਹੋ ਕੇ ਉਹਨੂੰ ਬਹੁਤ ਤਸੀਹੇ ਦਿੱਤੇ ਸੀ। ਸੋ ਇਹ ਹਬੀਬ ਜ਼ਾਲਬ ਦੀ, ਇਸੇ ਤਰ੍ਹਾਂ ਪੰਜਾਬੀ ਦੇ ਬਹੁਤ ਜ਼ਬਰਦਸਤ ਸ਼ਾਇਰ ਲਹਿੰਦੇ ਪੰਜਾਬ ਦੇ ਉਸਤਾਦ ਦਾਮਨ ਹੋਏ ਨੇ। ਉਹਨਾਂ ਦੀ ਨਜ਼ਮ ਹੈ, ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, ਇਹ ਟਾਈਟਲ ਹੈ ਨਜ਼ਮ ਦਾ, ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ, ਗੋਦੀ ਜ਼ਿੱਦ 'ਚ ਪਲ ਕੇ ਜਵਾਨ ਹੋਇਓ, ਉਹ ਮਾਂ ਛੱਡ ਦੇ ਤੇ ਗਰਾਂ ਛੱਡ ਦੇ, ਜੇ ਪੰਜਾਬੀ ਪੰਜਾਬੀ ਹੀ ਕੂਕਣਾਈ, ਜਿੱਥੇ ਖਲਾ ਖਲੋਤਾ ਉਹ ਥਾਂ ਛੱਡ ਦੇ, ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ। ਇੱਥੇ ਬੋਲੀ ਪੰਜਾਬੀ ਹੀ ਬੋਲੀ ਜਾਏਗੀ, ਉਰਦੂ ਵਿੱਚ ਕਿਤਾਬਾਂ ਦੇ ਠਣਦੀ ਰਹੇਗੀ, ਇਹਦੇ ਪੁੱਤ ਹਾਂ ਇਹਦੇ ਤੋਂ ਦੁੱਧ ਮੰਗਣਾ, ਮੇਰੀ ਭੁੱਖ ਇਹਦੀ ਛਾਤੀ ਤਣਦੀ ਰਹੇਗੀ, ਇਹਦੇ ਲੱਖ ਹਰੀਫ ਪੈ ਹੋਣ ਪੈਦਾ, ਦਿਨ ਬ ਦਿਨ ਇਹਦੀ ਸ਼ਕਲ ਬਣਦੀ ਰਹੇਗੀ, ਉਦੋਂ ਤੀਕ ਪੰਜਾਬੀ ਤੇ ਨਹੀਂ ਮਰਦੀ, ਜਦੋਂ ਤੀਕ ਪੰਜਾਬਣ ਕੋਈ ਜਣਦੀ ਰਹੇਗੀ। ਫਿਰ ਉਹਨਾਂ ਦੇ, ਜਦੋਂ ਕਦੇ ਪੰਜਾਬੀ ਦੀ ਗੱਲ ਕਰਾਂ, ਫਾਂ ਫਾਂ ਕਰਦਾ ਫੂੰ ਫੂੰ ਆਉਂਦਾ, ਤੂੰ ਪੰਜਾਬੀ ਪੰਜਾਬੀ ਕੀ ਲਾਈ ਹੋਈ ਏ, ਚਾਂ ਚਾਂ ਕਰਦਾ
ਚੂੰ ਚੂੰ ਆਉਂਦਾ ਦੂਸਰੇ ਜਿਹੜੇ ਅਪੋਜ਼ ਕਰ ਰਹੇ, ਅੱਛਾ ਉਹ ਬੋਲਦਾ ਬੋਲਦਾ ਟੁਰੀ ਜਾਂਦਾ ਖੌਰੇ ਮੇਰੇ ਬੁੱਲਾਂ ਨੂੰ ਸਿਉਂ ਆਉਂਦਾ। ਇਹ ਗੱਲ ਹੈ ਮਾਂ ਤੇ ਪੁੱਤਰਾਂ ਦੀ, ਕੋਈ ਤੀਸਰਾ ਇਹਦੇ ਵਿੱਚ ਕਿਉਂ ਆਉਂਦਾ। ਅੱਛਾ ਫਿਰ ਉਹਨਾਂ ਨੇ ਕਿਹਾ ਉਰਦੂ ਦਾ ਮੈਂ ਦੋਖੀ ਨਹੀਂ ਤੇ ਦੁਸ਼ਮਣ ਨਹੀਂ ਅੰਗਰੇਜ਼ੀ ਦਾ, ਪੁੱਛਦੇ ਹੋ ਮੇਰੇ ਦਿਲ ਦੀ ਬੋਲੀ, ਹਾਂ ਜੀ ਹਾਂ ਪੰਜਾਬੀ ਏ, ਹਾਂ ਜੀ ਹਾਂ ਪੰਜਾਬੀ ਏ। ਬੁੱਲਾ ਮਿਲਿਆ ਇਸੇ ਵਿੱਚੋਂ ਵਾਰਿਸ ਵੀ, ਧਾਰਾਂ ਮਿਲੀਆਂ ਇਸੇ ਵਿੱਚੋਂ, ਮੇਰੀ ਮਾਂ ਪੰਜਾਬੀ ਏ, ਹਾਂ ਜੀ ਹਾਂ ਪੰਜਾਬੀ ਏ। ਇਹਦੇ ਬੋਲ ਕੰਨਾਂ ਵਿੱਚ ਪੈਂਦੇ, ਦਿਲ ਮੇਰੇ ਦੇ ਵਿੱਚ ਨੇ ਰਹਿੰਦੇ, ਤਪਦੀਆਂ ਹੋਈਆਂ ਰੇਤਾਂ ਉੱਤੇ ਇੱਕ ਠੰਡੀ ਛਾਂ, ਪੰਜਾਬੀ ਏ, ਹਾਂ ਜੀ ਹਾਂ ਪੰਜਾਬੀ ਏ। ਇਹਦੇ ਦੁੱਧਾਂ ਦੇ ਵਿੱਚ ਮੱਖਣੀ, ਮੱਖਣਾ ਵਿੱਚ ਘਿਓ ਦੀ ਚਖਣੀ, ਡੱਬ ਖੜੱਬੀ ਦੁੱਧਲ ਜਿਹੀ, ਇਹ ਸਾਡੀ ਗਾਂ ਪੰਜਾਬੀ ਏ, ਹਾਂ ਜੀ ਹਾਂ ਪੰਜਾਬੀ ਏ। ਸੋ ਅਸੀਂ ਇਸ ਕੌਮਾਂਤਰੀ ਪੰਜਾਬੀ ਦਿਵਸ ਦੇ ਮੌਕੇ ਤੇ ਸਮੂਹ ਪੰਜਾਬੀ ਪਿਆਰਿਆਂ ਨੂੰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਵਧਾਈਆਂ ਦਿੰਦੇ ਅੱਛਾ ਤੇ ਆਸ ਵੀ ਕਰਦੇ ਹਾਂ ਵੱਧ ਤੋਂ ਵੱਧ ਜ਼ਬਾਨਾਂ ਸਿੱਖੋ, ਜਿੰਨੀਆਂ ਜ਼ਬਾਨਾਂ ਸਿੱਖੀਆਂ ਜਾਂਦੀਆਂ ਨੇ, ਪਰ ਮਾਂ ਹੁੰਦੀ ਹੈ, ਬਿਲਕੁਲ ਮਾਂ ਬੋਲੀ ਹੁੰਦੀ ਹੈ, ਔਰ ਇਹ ਸਾਡੀ ਮਾਂ ਬੋਲੀ ਪੰਜਾਬੀ ਹੈ, ਇਸ ਦੇ ਉੱਤੇ ਫਖਰ ਕਰੋ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 516661911984। ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਕੈਨੇਡਾ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਵਿੱਚ ਲਿਬਰਲ ਪਾਰਟੀ ਦੇ ਲੀਡਰ ਦੀ ਚੋਣ ਹੋਣ ਜਾ ਰਹੀ ਹੈ, ਕਿਉਂਕਿ ਜਸਟਨ ਟਰੂਡੋ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਹੈ ਔਰ ਲਿਬਰਲ ਪਾਰਟੀ ਲੀਡਰਸ਼ਿਪ ਦੀ ਰੇਸ ਵਿੱਚ ਰੂਬੀ ਢੱਲਾ ਇੱਕ ਪ੍ਰਮੁੱਖ ਉਮੀਦਵਾਰ ਬਣ ਕੇ ਉੱਭਰੀ ਸੀ ਅਤੇ ਉਹ ਕੈਨੇਡਾ ਦੀ ਡੋਨਲਡ ਟਰੰਪ ਬਣਨ ਦੀ ਫੀਲਿੰਗ ਲੈ ਰਹੀ ਸੀ, ਪਰ ਅੱਜ ਉਸ ਨੂੰ ਬ੍ਰਿਟਿਸ਼ ਤਰੀਕਿਆਂ ਨਾਲ ਫੰਡ ਰੇਜ਼ਿੰਗ ਕਰਨ ਦੇ ਕਾਰਨ ਲੀਡਰਸ਼ਿਪ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਸਿਆਸੀ ਪਿੜ ਦੇ ਵਿੱਚ ਹਰ ਇੱਕ ਦਾ ਡ੍ਰੀਮ ਹੁੰਦਾ ਹੈ ਕਿ ਉਹ ਉਹਦਾ ਟੌਪ ਜਾਏ ਜੀ, ਔਰ ਇਹ ਅਸੀਂ ਸਮਝਦੇ ਹਾਂ ਕਿ ਵੈਸਟਰਨ ਵਰਲਡ ਦੀ
ਉਹਨਾਂ ਦੀਆਂ ਡੈਮੋਕ੍ਰੇਸੀਜ਼ ਦੀ ਇਹ ਖੂਬਸੂਰਤੀ ਹੈ ਜਦੋਂ ਅਸੀਂ ਫਖਰ ਨਾਲ ਕਹਿੰਦੇ ਹਾਂ ਕਿ ਕੈਨੇਡਾ ਦੇ ਵਿੱਚ ਸਾਡੇ 15-16 ਮੈਂਬਰ ਪਾਰਲੀਮੈਂਟ ਸਿੱਖ ਬੈਕਗਰਾਊਂਡ ਦੇ ਬਣੇ ਨੇ, ਜਾਂ ਜਦੋਂ ਹਰਜੀਤ ਸਿੰਘ ਸੱਜਣ ਪਹਿਲੇ ਡਿਫੈਂਸ ਮਿਨਿਸਟਰ ਬਣੇ, ਜਾਂ ਜਗਮੀਤ ਸਿੰਘ ਅੰਮ੍ਰਿਤਧਾਰੀ ਸਿੰਘ ਜਿਹੜੇ ਉਹ ਸਭ ਤੋਂ ਇੰਪੋਰਟੈਂਟ ਥਰਡ ਪਾਰਟੀ ਜਿਹੜੀ NDP ਹੈ ਉਸ ਦੇ ਲੀਡਰ ਬਣੇ। ਔਰ ਇਸੇ ਤਰ੍ਹਾਂ UK ਜਾਂ ਦੂਸਰਿਆਂ ਦੇ ਹਵਾਲੇ ਨਾਲ ਵੀ ਅਸੀਂ ਗੱਲ ਕਰਦੇ ਹਾਂ। ਲੇਕਿਨ ਇਸ ਦੇ ਵਿੱਚ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਤੁਸੀਂ ਕਿਸੇ ਵੀ ਸਿਸਟਮ ਦੇ ਵਿੱਚ ਕਰਪਟ ਪ੍ਰੈਕਟਿਸਿਸ ਲਿਆ ਕੇ ਔਰ ਫੋਰਨ ਇੰਟਰਫੇਰੈਂਸ, ਖਾਸ ਤੌਰ ਤੇ ਇੰਡੀਆ ਜਿਸ ਅੰਦਾਜ਼ ਦੇ ਵਿੱਚ ਭਾਰਤ ਨੇ ਇੰਟਰਫੀਅਰ ਕੀਤਾ ਅੱਡ-ਅੱਡ ਡਾਇਸਪੋਰਾ ਦੀ ਪੋਲਿਟਿਕਸ ਦੇ ਵਿੱਚ, ਹੁਣ 183 ਸਫ਼ਿਆਂ ਦੀ ਜਿਹੜੀ ਰਿਪੋਰਟ ਕੈਨੇਡਾ ਦੀ ਪਾਰਲੀਮੈਂਟਰੀ ਕਮੇਟੀ ਨੇ ਫੋਰਨ ਇੰਟਰਫੇਰੈਂਸ ਦੇ ਹਵਾਲੇ ਨਾਲ ਲਿਆਂਦੀ ਹੈ, ਉਹਦੇ ਵਿੱਚ ਪਹਿਲੇ ਵੱਡੇ 3 ਮੁਲਕ ਜਿਨ੍ਹਾਂ ਨੇ ਇੰਟਰਫੀਅਰ ਕੀਤਾ 2019 2021 ਦੀਆਂ ਫੈਡਰਲ ਚੋਣਾਂ ਦੇ ਵੇਲੇ, ਈਵਨ ਲੀਡਰਸ਼ਿਪ ਇਲੈਕਸ਼ਨ ਦੇ ਵਿੱਚ ਉਹ ਭਾਰਤ ਹੈ। ਔਰ ਜਿਹੜੇ ਭਾਰਤੀ ਮੂਲ ਦੇ ਜਾਂ ਉਹਨਾਂ ਦੇ ਖੇਡਣ ਵਾਲੇ ਚਿਹਰੇ ਤੁਹਾਨੂੰ ਪਹਿਲੇ ਦਿਨ ਤੋਂ ਹੀ ਨਜ਼ਰ ਆਉਂਦੇ ਨੇ ਕਿ ਭਾਈ ਉਹ ਤਾਂ ਵਿਦਨ ਸਿਸਟਮ ਜਿਹੜਾ ਹੈ ਉਹ ਕਰਪਸ਼ਨ ਵੀ ਲਿਆ ਰਹੇ ਨੇ, ਔਰ ਉਸ ਸਾਰੇ ਨੂੰ ਉਹ ਆਪਣੇ ਆਪ ਨੂੰ ਕੈਨੇਡੀਅਨ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਹੁਣ ਮੈਂ ਕੈਨੇਡਾ ਸਪੈਸੀਫਿਕ ਗੱਲ ਕਰਾਂਗਾ। ਉਹਨਾਂ ਦੇ ਵਿੱਚ ਇੱਕ ਚੰਦਰਾ ਆਰੀਆ ਜਿਹੜਾ ਵਿੱਚੋਂ ਸਟਾਪ ਗੈਪ ਬਣਿਆ, ਕੋਈ ਪ੍ਰੋਪਰਲੀ ਇਲੈਕਟ ਹੋ ਕੇ ਵੀ ਨਹੀਂ ਆਇਆ, ਉਹਨੇ ਜਿੰਨਾ ਡਰਟੀ ਰੋਲ ਪਲੇ ਕੀਤਾ, ਉਹ ਭਾਵੇਂ ਬਰੈਂਪਟਨ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਇਹਨਾਂ ਹਿੰਦੂ ਤਵੀਆਂ ਦੀ ਸ਼ਰਾਰਤ ਦੇ ਥੱਲੇ, ਜਿਸ ਨੂੰ ਉਹਨਾਂ ਨੇ ਮੰਦਰ ਜਿਹੜਾ ਹੈ ਬਾਅਦ ਦੇ ਵਿੱਚ ਮੰਦਰ ਤੇ ਹਮਲੇ ਦੀ ਕਹਾਣੀ ਜਿਹੜੀ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਜੀ ਝੂਠੀ ਕਹਾਣੀ, ਔਰ ਉਹਨੇ ਜਿਵੇਂ ਚੰਦਰਾ ਆਰੀਆ ਨੇ ਔਰ ਹਰ ਝੂਠ ਨੂੰ ਉਹਨੇ ਜਿਵੇਂ ਮਲਟੀਪਲਾਈ ਟਵੀਟ ਕਰਕੇ ਦੂਜਾ ਕੀਤਾ। ਔਰ ਫਿਰ ਨਵੰਬਰ 84 ਨੂੰ ਨਸਲਕੁਸ਼ੀ ਐਲਾਨਣ ਵਾਲਾ ਜਿਹੜਾ ਈਵਨ ਇੰਡੀਅਨ ਸਟੇਟ ਦਾ ਖੁਦ ਪ੍ਰਾਈਮ ਮਿਨਿਸਟਰ, ਹੋਮ ਮਿਨਿਸਟਰ ਦਿੱਲੀ ਦੇ ਵਿੱਚ ਜਾ ਕੇ ਕਹਿ ਚੁੱਕੇ ਨੇ ਕਿ ਇਹ ਨਸਲਕੁਸ਼ੀ ਹੈ, ਲੇਕਿਨ ਉਹਨੂੰ ਬਲੌਕ ਕੀਤਾ ਔਰ ਉਹਦੇ ਬਾਰੇ ਕਦੇ ਕੋਈ ਡਾਊਟ ਨਹੀਂ ਸੀ ਕਿ ਵੀ ਉਹ ਸਿੱਧਾ ਇੰਡੀਅਨ ਖੇਡ ਰਿਹਾ। ਇਸ ਕਿਸਮ ਦੀ ਇੱਕ ਜਿਹੜੀ ਉਹਨਾਂ ਦੀ ਕਵਰ ਏਜੰਟ ਵਾਂਗ ਰੂਬੀ ਢੱਲਾ, ਜਿਸ ਨੇ MP ਬਣੀ, ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਇੱਕ ਜ਼ਮਾਨੇ ਜਦੋਂ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਸੀ, ਪੰਜਾਬ ਵੀ ਉਹਦੀ ਬਿਕਰਮ ਮਜੀਠੀਏ ਦੇ ਆਲੇ ਦੁਆਲੇ ਘੁੰਮਦੀ ਸੀ, ਉਦੋਂ ਉਹਦਾ ਵਿਆਹ ਨਹੀਂ ਸੀ ਹੋਇਆ, ਇਹਦੇ ਆਨਰ ਦੇ ਵਿੱਚ ਵੀ ਉੱਥੇ ਉਦੋਂ ਆਪਣੀਆਂ ਉਹ ਸਿੱਖ ਰੂਟਸ ਦੱਸ ਰਹੀ ਸੀ, ਜਲੰਧਰ ਦੀ ਰਹਿਣ ਵਾਲੀ ਤੇ ਫਲਾਣਾ ਤੇ ਢਿਮਕਾ। ਲੇਕਿਨ ਜਿਸ ਲੈਵਲ ਦੇ ਉੱਤੇ ਫਿਰ ਇਹਨੇ ਹਰ ਉਸ ਇਸ਼ੂ ਨੂੰ ਜਿਹਦੇ ਨਾਲ ਕੈਨੇਡੀਅਨ ਸਿੱਖ ਜੁੜੇ ਹੋਏ ਸੀ, ਇੰਡੀਅਨ ਵਰਜ਼ਨ ਨੂੰ ਪ੍ਰਮੋਟ ਕੀਤਾ, ਇੰਡੀਅਨ ਸਿਸਟਮ ਦੇ ਖੇਡੀ, ਔਰ ਇਸ ਹੱਦ ਤੱਕ ਜਾ ਕੇ ਕਿ ਵੀ ਇਵੇਂ ਲੱਗਦਾ ਸੀ ਕਿ ਵੀ ਜਿਵੇਂ ਉਹ ਇੰਡੀਅਨ ਪਾਰਲੀਮੈਂਟ ਦੇ ਵਿੱਚ ਕਿਸੇ ਇੰਡੀਅਨ ਰੂਲਿੰਗ ਪਾਰਟੀ ਦੀ MP ਹੋਏ। ਕੈਨੇਡਾ ਦੇ ਹਿੱਤਾਂ ਦੇ ਮੁੱਦੇ ਦੇ ਉੱਤੇ ਜਿਹੜੀ ਹੈ ਕੈਨੇਡੀਅਨ ਗੱਲ, ਇਹੀ ਕਾਰਨ ਹੈ ਕਿ ਜੋ ਟਰਾਂਸਨੈਸ਼ਨਲ ਡਿਪਰੈਸ਼ਨ ਦਾ ਮੁੱਦਾ, ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਕੈਨੇਡਾ 'ਚ ਇੰਟਰਫੀਅਰੈਂਸ, ਸਾਰੇ ਇਸ਼ੂ ਆਏ, ਤੁਹਾਨੂੰ ਇਸ ਕਿਸਮ ਦੇ ਜਿਹੜਾ ਜਾਂ ਉਸ ਦਾ ਕੋਈ ਐਗਰੈਸਿਵ ਸਟਾਂਸ ਨਜ਼ਰ ਨਹੀਂ ਆਏਗਾ, ਇਹ ਬਿਲਕੁਲ ਡਵ ਬਣ ਗਏ। ਹੁਣ ਜਦੋਂ ਕਿ ਜਸਟਿਨ ਟਰੂਡੋ ਜਿਹੜੇ ਕਿ ਉਹਨਾਂ ਨੇ ਐਲਾਨ ਕੀਤਾ ਹੋਇਆ ਕਿ ਵੀ ਮੈਂ ਜਿਹੜਾ ਉਹ ਰਿਜ਼ਾਈਨ ਕਰ ਰਿਹਾ ਪ੍ਰਾਈਮ ਮਿਨਿਸਟਰ, ਲੇਕਿਨ ਉਸ ਤੋਂ ਪਹਿਲਾਂ ਲਿਬਰਲ ਪਾਰਟੀ ਦਾ ਲੀਡਰ ਚੁਣਿਆ ਜਾਣਾ, ਸੋ ਉਸ ਦੇ ਵਿੱਚ ਵੀ ਪਹਿਲਾਂ ਉਹੀ ਮੁਸ਼ਕਿਆ ਬਦਬੂਦਾਰ ਹਿੰਦੂ ਤਵੀ ਚੰਦਰਾ ਆਰੀਆ ਉਹਨੇ ਆਪਣਾ ਹੈਟ ਰਿੰਗ 'ਚ ਥਰੋ ਕੀਤਾ। ਹਾਲਾਂ ਮੈਂ ਉਦੋਂ ਵੀ ਕਿਹਾ ਸੀ, ਮੈਨੂੰ ਕਿਸੇ ਨੇ ਕਿਹਾ ਇਹ ਕਿਤੇ ਬਣ ਹੀ ਨਾ ਜਾਏ, ਮੈਂ ਕਿਹਾ ਹੀ ਡੋਂਟ ਹੈਜ਼ ਏ ਚਾਂਸ ਐਜ਼ ਏ ਸਨੋਫਲੇਕ ਇਨ ਦਾ ਹੈਲ, ਇਹਨੂੰ ਇਹ ਐਵੇਂ। ਲੇਕਿਨ ਇੰਡੀਅਨ ਮੀਡੀਆ ਨੇ ਉਹਨੂੰ ਕਿ ਜੇ ਫਲਾਣਾ, ਫਿਰ ਇਹ ਬੀਬੀ ਰੂਬੀ ਢੱਲਾ ਇਹਨੇ ਜਦੋਂ ਕੀਤਾ, ਤੁਸੀਂ ਉਸ ਵੇਲੇ ਦਾ ਈਵਨ BBC ਪੰਜਾਬੀ ਸਰਵਿਸ ਤੋਂ ਲੈ ਕੇ ਇਹਦਾ ਪ੍ਰੋਫਾਈਲ ਇੱਕ ਇੰਡੀਅਨ ਹੁਣ ਕੈਨੇਡਾ ਦੀ ਪ੍ਰਾਈਮ ਮਿਨਿਸਟਰ ਬਣਨ ਜਾ ਰਹੀ ਹੈ ਔਰ ਫਲਾਣਾ ਤੇ ਢਿਮਕਾ, ਔਰ ਇਹਨੇ ਵੀ ਜਿਹੜੀ ਉਸ ਲੀਡਰਸ਼ਿਪ ਰੇਸ ਦੇ ਲਈ ਇਹ ਡੋਨਲਡ ਟਰੰਪ ਆਪਣੇ ਆਪ ਨੂੰ ਕਹਾਉਣ ਲੱਗੇ, ਉਹਨੂੰ ਕਹਿਣ ਲੱਗੇ ਜੀ ਜੇ ਇਹ ਬਣ ਗਈ ਤੇ ਇਹ ਡੋਨਲਡ ਟਰੰਪ ਹੋਏਗੀ ਕੈਨੇਡਾ। ਇਹਨੇ ਕਿਹਾ ਜੀ ਮੈਂ ਸਭ ਇਲੀਗਲ ਜਿੰਨੇ ਨੇ ਔਰ ਦੂਜਿਆਂ ਨੇ ਸਭ ਜਾਂਚ ਭਰ ਕੇ ਭੇਜ ਦਿਆਂਗੀ, ਇੱਥੋਂ ਕੱਢਾਂਗੀ, ਔਰ ਇਹ ਜਿਹੜੇ ਡਰੱਗ ਦੇ ਚ ਜਾਂ ਦੂਜੇ ਚ ਇਨਵੋਲਵ ਨੇ ਉਹਨਾਂ ਚ ਉਮਰ ਕੈਦ ਦੇ ਪ੍ਰੋਵੀਜ਼ਨ ਦੇ ਲਈ ਕੰਮ ਕਰਾਂਗੇ। ਹਰ ਉਹ ਫੈਕਟਰ, ਹਾਲਾਂ ਬਹੁਤਿਆਂ ਨੂੰ ਲੱਗਣ ਲੱਗ ਗਿਆ ਕਿ ਵੀ ਇਹ ਜਿਸ ਲੈਵਲ ਦੇ ਉੱਤੇ ਇਹ ਰੇਸ ਜਾ ਰਹੀ ਹੈ ਇਹ ਕਿਤੇ ਆ ਹੀ ਨਾ ਜਾਏ। ਇੱਕ ਲੇਡੀ ਹੈ
ਦੂਸਰਾ ਉਹਦੇ 'ਚ ਹਾਲਾਂਕਿ ਇਹਨੂੰ ਫ੍ਰੈਂਚ ਵੀ ਨਹੀਂ ਆਉਂਦਾ। ਕੈਨੇਡਾ ਦੇ ਵਿੱਚ ਤਾਂ ਜ਼ਰੂਰੀ ਹੈ ਕਿਉਂਕਿ ਕਿਊਬੈਕ ਵੱਡਾ ਸੂਬਾ ਹੈ ਫ੍ਰੈਂਚ, ਔਰ ਜਦੋਂ ਉਹਨਾਂ ਦੀਆਂ ਡਿਬੇਟਸ ਵੀ ਹੁੰਦੀਆਂ ਨੇ ਉਸ ਦੇ ਵਿੱਚ ਜਿਹੜਾ ਹੁਣ ਜਗਮੀਤ ਸਿੰਘ ਫਲੂਐਂਟ ਫ੍ਰੈਂਚ ਵੀ ਬੋਲਦਾ। ਹੁਣ ਇਹਨੇ ਈਵਨ ਲੀਡਰਸ਼ਿਪ ਡਿਬੇਟ 'ਚ ਆਉਣਾ ਸੀ ਜੇ ਇੱਥੋਂ ਕੁਆਲੀਫਾਈ ਹੋ ਜਾਂਦੀ, ਪਰ ਉਹ ਤਾਂ ਮੈਨੂੰ ਸੀ ਕਿ ਵੀ ਇਹ ਫੜਿਆ ਜਾਣਾ ਅਲਟੀਮੇਟਲੀ, ਜਿਸ ਲੈਵਲ ਦੀਆਂ ਕਰਪਟ ਪ੍ਰੈਕਟਿਸਿਸ ਇਹ ਕਰਦੇ ਨੇ ਸਾਰੇ। ਔਰ ਇਹਨੂੰ ਇਹ ਡਿਨਾਈ ਹੋ ਗਿਆ ਸੀ, ਇਹਨੇ ਕਿਹਾ ਸੀ ਜੀ ਮੈਂ ਫ੍ਰੈਂਚ ਦਾ ਮੈਨੂੰ ਜਿਹੜਾ ਉਹ ਅਨੁਵਾਦਕ ਦਿੱਤਾ ਜਾਏ, ਟਰਾਂਸਲੇਟਰ। ਇਟ ਵਾਜ਼ ਆਲਰੇਡੀ ਡਿਨਾਈਡ। ਪਰ ਅੱਜ ਦੋ ਸਟੋਰੀਜ਼ ਜਿਹੜੀਆਂ ਉੱਪਰੋਂ ਥਲੀ, ਪਹਿਲਾਂ ਸਾਡੇ ਵੀਰ ਮਨਵੀਰ ਸਿੰਘ ਜਿਹੜੇ ਸਾਡੇ ਬਿਊਰੋ ਇੰਚਾਰਜ ਨੇ TV 84 ਦੇ ਕੈਨੇਡਾ 'ਚ, ਉਹਨਾਂ ਦੀ ਸਵੇਰੇ ਜਿਹੜੀ ਹੈ ਗਲੋਬ ਐਂਡ ਮੇਲ ਦੀ ਸਟੋਰੀ ਜਿਹੜੀ ਸੀ ਉਹ ਵੀ ਆਪਣੇ ਆਪ 'ਚ ਦੱਸ ਰਹੀ ਸੀ ਕਿ ਵੀ ਇਹ ਹੁਣ ਅੱਗੇ ਜਾ ਨਹੀਂ ਸਕੇਗੀ ਲੀਡਰਸ਼ਿਪ ਰੇਸ ਲਈ। ਔਰ ਉਹ ਸਟੋਰੀ ਸੀ ਕਿ ਲਿਬਰਲ ਪਾਰਟੀ ਕੁਐਸਚਨਸ ਲੀਡਰਸ਼ਿਪ ਕੈਂਡੀਡੇਟ ਰੂਬੀ ਢੱਲਾ ਓਵਰ ਪੋਸੀਬਲ ਇੰਟਰਫੇਰੈਂਸ ਫਰਮ ਇੰਡੀਆ, ਕਿ ਵੀ ਉਸ ਨੂੰ ਕਿੱਥੋਂ ਫੰਡਿੰਗ ਆਈ, ਜਿਹੜਾ ਫੰਡ ਉਹ ਤਾਂ ਫਿਰ ਕੱਢ ਲੈਂਦਾ ਨੇ ਵੀ ਇੱਕੋ ਕ੍ਰੈਡਿਟ ਕਾਰਡ ਤੇ 6 ਬੰਦਿਆਂ ਨੇ ਪੇ ਕੀਤਾ ਹੋਇਆ, ਉਹੀ ਕ੍ਰੈਡਿਟ ਕਾਰਡ ਯੂਜ਼ ਹੋਇਆ, ਜਿੰਨੀ ਮੈਕਸਿਮਮ ਡੋਨੇਸ਼ਨ ਜਾ ਸਕਦੀ ਹੈ 1700 ਸਮਥਿੰਗ ਉਹ ਕੱਲੇ ਨੇ ਜਿਹੜੀ ਹੈ ਉਹ ਕੀਤਾ ਹੈ। ਔਰ ਜਿਹੜੀ ਰਿਪੋਰਟ ਦੀ ਗੱਲ ਕੀਤੀ ਹੈ ਫੋਰਨ ਇੰਟਰਫੇਰੈਂਸ ਦੀ, ਉਹ 193 ਪੇਜ ਦੀ ਹੈ। ਜਸਟਿਸ ਮੈਰੀ ਹੋਜ਼ੇ ਹੋਕੇ ਨੇ ਉਹ ਵਾਰਨ ਕੀਤਾ ਹੋਇਆ ਸੀ ਕਿ ਫੋਰਨ ਇੰਟਰਫੇਰੈਂਸ ਕਿਵੇਂ ਮੈਡਲ ਕਰਦੀ ਹੈ ਫੋਰਨ ਪਾਵਰਸ ਸਾਡੇ ਮੁਲਕ ਦੇ ਅੰਦਰ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜੀ ਗਲੋਬ ਐਂਡ ਮੇਲ ਦੀ 20 ਫਰਵਰੀ ਦੀ ਸਟੋਰੀ ਸੀ ਅੱਜ, ਕਿ ਵੀ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਪੁਖਤਾ ਅੰਦਰੋਂ ਜਾਣਕਾਰੀ ਹੈ ਕਿ ਰੂਬੀ ਢੱਲਾ ਨੂੰ ਜਿਹੜੀ ਹੈ ਇੱਕ ਕੁਐਸਚਨਾਂ ਦੀ ਲਿਸਟ ਫੜਾਈ ਗਈ ਹੈ, 27 ਸਵਾਲ ਨੇ ਉਹਦੇ 'ਚ। ਔਰ ਉਸ ਦੇ ਵਿੱਚ ਸਭ ਤੋਂ ਹੋਇਆ ਕਿ ਵੀ ਇਹ ਜਿਹੜਾ ਫੋਰਨ ਇੰਟਰਫੇਰੈਂਸ ਹੈ ਉਹਦੀ ਲੀਡਰਸ਼ਿਪ ਕੈਂਪੇਨ 'ਚ ਫਰਮ ਦਾ ਇੰਡੀਅਨ ਗਵਰਨਮੈਂਟ, ਪ੍ਰਾਈਮ ਮਿਨਿਸਟਰ ਮੋਦੀ ਦੀ ਐਲੀਗੇਸ਼ਨ ਸੀ ਕਿ ਵੀ ਬੈਕ ਰੂਮ ਇਨਵੋਲਵਮੈਂਟ ਹੈ ਉਹਦੀ ਕੈਂਪੇਨ ਦੇ ਵਿੱਚ ਕੰਜ਼ਰਵੇਟਿਵਸ ਦੀ, ਜਿਵੇਂ ਬਰੈਂਪਟਨ ਦਾ ਮੇਅਰ ਪੈਟਰਿਕ ਬਰਾਊਨ, ਕਿਉਂਕਿ ਇਹ ਇੰਡੀਅਨ ਹਰ ਲਿਹਾਜ਼ ਨਾਲ ਸੀ ਕਿ ਜੇ ਰੂਬੀ ਢੱਲਾ ਆ ਜਾਂਦੀ ਹੈ ਤਾਂ ਇੰਡੀਅਨ ਹੀ ਨੋਮੀਨੀ ਹੋਣੀ ਸੀ। ਫਿਰ ਇਹਨਾਂ ਦੇ ਵਿੱਚ ਇਹ ਵੀ ਸਵਾਲ ਸੀ ਕਿ ਜਿਹੜੀ ਕੈਂਪੇਨ ਡੋਨੇਸ਼ਨ 12 ਇੰਡੀਵਿਜੂਅਲਸ ਦੀ ਹੈ, ਔਰ ਉਹਨਾਂ 'ਚੋਂ ਬਹੁਤ ਸਾਰੇ ਤਾਂ ਕੈਂਪੇਨ ਦੇ ਉਹ ਸਟਾਫ ਦੇ ਮੈਂਬਰ ਨੇ ਜਿਹੜੇ ਢੱਲਾ ਦੀ ਰੀਅਲ ਸਟੇਟ, ਹੈਲਥ ਕੇਅਰ ਤੇ ਹੋਟਲ ਕੰਪਨੀ ਲਈ ਕੰਮ ਕਰਦੇ ਨੇ, ਉਹ ਉਹਨਾਂ ਦੀ ਡੋਨੇਸ਼ਨ ਹੈ ਉਸ ਨੂੰ ਬਣਾਈ ਹੋਈ। ਫਿਰ ਇਸ ਸਾਰੇ ਦੇ ਚੱਲਦੇ ਆ ਕਿ ਵੀ ਹੁਣ ਲੀਡਰਸ਼ਿਪ ਡਿਬੇਟ ਤਾਂ ਮੰਡੇ ਤੇ ਟਿਊਜ਼ਡੇ ਹੋਣੀ ਹੈ ਮੌਂਟਰੀਆਲ 'ਚ, ਔਰ ਇਹ ਮਾਰਚ 9 ਨੂੰ ਜਿਹੜਾ ਨਵਾਂ ਲੀਡਰ ਜਿਹੜਾ ਉਹ ਚੁਣਿਆ ਜਾਣਾ। ਤੇ ਗਲੋਬ ਐਂਡ ਮੇਲ ਨੇ ਉਸ ਸੋਰਸ ਨੂੰ ਦੱਸਿਆ ਤਾਂ ਨਹੀਂ, ਪਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਪਾਰਟੀ ਨੇ ਜਿਹੜੀ ਲਿਸਟ ਭੇਜੀ ਹੈ ਕੁਐਸਚਨਸ ਦੀ, ਇਸ ਤੋਂ ਇਹ ਲੱਗਦਾ ਹੈ ਕਿ ਵੀ ਇਹ ਜਿਹੜੀ ਅੱਗੇ ਜਾ ਨਹੀਂ ਸਕੇਗੀ। ਸੋ ਇਹ ਸਟੋਰੀ ਸਵੇਰ ਦੀ ਸੀ, ਅਸੀਂ ਡਿਸਕਸ ਕਰਨੀ ਸੀ। ਤਾਂ ਹੁਣ ਜਦੋਂ ਅਸੀਂ ਸਟੂਡੀਓ 'ਚ ਐਂਟਰ ਕਰਨ ਤੋਂ ਪਹਿਲਾਂ ਜਿਹੜੀ ਸਟੋਰੀ ਸਾਹਮਣੇ ਆਈ, ਇਹ ਹੁਣ ਅਫੀਸ਼ੀਅਲ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ CBC ਦੀ ਸਟੋਰੀ ਹੈ। ਉਹਨਾਂ ਨੇ ਟਾਈਟਲ ਇਹ ਦਿੱਤਾ ਹੈ, ਰੂਬੀ ਢੱਲਾ ਕਿਕਡ ਆਊਟ ਆਫ ਲਿਬਰਲ ਲੀਡਰਸ਼ਿਪ ਰੇਸ। ਉਹਨਾਂ ਨੇ ਕਿਹਾ ਵੀ ਕਿਕ ਆਊਟ ਹੋਇਆ, ਔਰ ਉਹਦੇ 'ਚ ਉਹਨੇ ਇਹ ਕਿਹਾ ਕਿ ਵੀ ਜਿਹੜੀ ਕਮੇਟੀ ਹੈ ਜਿਹੜੀ ਇਹ ਡਿਸਾਈਡ ਕਰਦੀ ਹੈ ਵੀ ਕਿਹਨੇ ਇਸ ਰੇਸ ਦਾ ਹਿੱਸਾ ਬਣਨਾ, ਉਹਨਾਂ ਨੇ ਯੂਨੈਨੀਮਸਲੀ ਸਰਬਸੰਮਤੀ ਦੇ ਨਾਲ ਵੋਟ ਕੀਤਾ ਹੈ ਕਿ ਭਾਈ ਇਹਨੂੰ ਬਾਹਰ ਕੱਢਿਆ ਜਾਏ ਰੂਬੀ ਢੱਲਾ ਨੂੰ। ਔਰ ਇਹ ਜੁਆਇੰਟ ਕਮੇਟੀ ਦੀ ਮੀਟਿੰਗ ਹੋਈ ਫਰਾਈਡੇ ਆਫਟਰਨੂਨ, ਔਰ ਉਹਨਾਂ ਨੇ ਕਿਹਾ ਕਿ ਵੀ ਇਹਨੇ ਰੂਬੀ ਢੱਲਾ ਨੇ ਵਾਇਓਲੇਟ ਕੀਤੇ ਨੇ ਇਸ ਲੀਡਰਸ਼ਿਪ ਰੇਸ ਦੇ ਰੂਲ। ਔਰ ਉਹਨਾਂ ਨੇ 12 ਐਲੀਗੇਸ਼ਨ ਜਿਵੇਂ ਉਹਦੇ 'ਚ ਆਇਆ ਕਿ ਵੀ ਉਹਦੇ 'ਚ ਉਹਨੇ ਡੋਨੇਸ਼ਨਸ ਐਕਸੈਪਟ ਕੀਤੀਆਂ ਨੇ ਕਾਰਪੋਰੇਸ਼ਨਸ ਤੋਂ, ਔਰ ਕੈਂਪੇਨ ਸਟਾਫ ਨਹੀਂ, ਜਿਹੜਾ ਉਹਦਾ ਕੈਂਪੇਨ ਸਟਾਫ ਹੈ ਉਹੀ ਉਹਨੂੰ ਡੋਨੇਟ ਕਰ। ਸੋ ਜ਼ਾਹਰ ਹੈ ਕਿ ਇਹ ਕਰਪਟ ਪ੍ਰੈਕਟਿਸ ਜਿਹੜੀ ਹੈ। ਔਰ ਫਿਰ ਇਸੇ ਤਰ੍ਹਾਂ ਉਹਨੇ ਕਿਹਾ ਕਿ ਵੀ ਉਹਨੇ ਨਾਨ ਕੈਨੇਡੀਅਨ ਸਿਟੀਜ਼ਨ ਨੂੰ ਵੀ ਆਪਣੇ ਕੈਂਪੇਨ ਦਾ ਹਿੱਸਾ ਬਣਾਇਆ, ਔਰ ਇਹ ਫੋਰਨ ਇੰਟਰਫੇਰੈਂਸ ਦੇ ਥੱਲੇ ਆਉਂਦਾ। ਔਰ ਇਹ ਇਸ ਤੋਂ ਬਾਅਦ ਰੂਬੀ ਢੱਲਾ ਨੇ ਜਿਹੜਾ ਇਹ ਕਿਹਾ ਕਿ ਮੇਰੀ ਕੈਂਪੇਨ ਦੇ ਵਿੱਚ ਹਜ਼ਾਰਾਂ ਵਲੰਟੀਅਰ ਨੇ ਸਾਰੇ ਕੈਨੇਡਾ 'ਚੋਂ ਜਿਹੜੇ ਇਤਿਹਾਸ ਦਾ ਹਿੱਸਾ ਬਣਨਾ ਚਾਹੁੰਦੇ ਨੇ। ਮੈਂ ਪਹਿਲੀ ਔਰਤ ਆਫ ਕਲਰ ਜਿਹੜੀ ਹੈ ਕੈਨੇਡਾ ਦੀ ਪ੍ਰਾਈਮ ਮਿਨਿਸਟਰ ਬਣਨ ਜਾ ਰਹੀ ਹੈ, ਔਰ ਇਹ ਮੈਨੂੰ ਜਿਹੜਾ ਮੇਰੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੋਣੀ ਚਾਹੀਦੀ ਕਿਉਂਕਿ ਮੇਰਾ ਇੰਡੀਅਨ ਹੈਰੀਟੇਜ ਹੈ, ਔਰ ਮੈਂ ਡਾਟਰ ਆਫ ਐਨ ਉਹੀ ਜਿਹੜਾ ਤੁਸੀਂ ਵਿਕਟਮ ਕਾਰਡ ਖੇਲੋ ਕਿ ਵੀ ਫੜੇ ਗਏ ਹੋ ਤੁਸੀਂ ਕਰਪਸ਼ਨ 'ਚ ਔਰ ਇੰਡੀਅਨ ਪੈਸਾ ਖਾ ਰਹੇ ਹੋ। ਔਰ ਇਹ ਸਾਰੇ ਦੇ ਉੱਤੇ ਅਸੀਂ ਸਮਝਦੇ ਹਾਂ ਕਿ ਵੀ
ਇਹ ਵਿਚਾਰੀ ਹੁਣ ਟਰੰਪ ਬਣਦੀ ਰਹਿ ਗਈ। ਤੇ ਵੈਸੇ ਇਹ ਹੈ ਕਿ ਵੀ ਜਿਹੜੀ ਟਰੰਪ ਦੀ ਇੰਨੀ ਇਹ ਚਹੇਤੀ ਹੈ, ਤੇ ਜੇ ਟਰੰਪ ਦੀ ਗੱਲ ਬਣ ਗਈ ਵੀ ਕੈਨੇਡਾ ਅਮਰੀਕਾ ਦਾ 51ਵਾਂ ਸੂਬਾ ਬਣ ਜਾਏ, ਤੇ ਫਿਰ ਇਹਨੂੰ ਜਿਹੜਾ ਉਹ ਗਵਰਨਰ ਤਾਂ ਕਹਿੰਦੇ, ਉਹ ਤਾਂ ਜਸਟਿਨ ਟਰੂਡੋ ਨੂੰ ਕਹਿੰਦਾ। ਤਾਂ ਉਹਨੇ ਜਸਟਿਨ ਹੁਣ ਆਈਸ ਹਾਕੀ ਸੀ ਬੋਸਟਨ ਦੇ ਵਿੱਚ, ਕੱਲ ਕੈਨੇਡਾ ਨੇ ਕੁੱਟਿਆ ਅਮਰੀਕਾ ਨੂੰ, ਕੈਨੇਡਾ ਨੇ ਉਹ ਕੈਰੀ ਕੀਤਾ, ਨਾਲ ਦੀ ਨਾਲ ਜਸਟਿਨ ਟਰੂਡੋ ਨੇ ਲਿਆ ਜਵਾਬੀ ਉਹਦੇ ਤੇ ਵਿਅੰਗ ਪੂਰਾ। ਸੋ ਰੂਬੀ ਢੱਲਾ ਜਿਹੜੀ ਹੈ ਉਹ ਹੁਣ ਵਿਚਾਰੀ ਡੋਨਲਡ ਟਰੰਪ ਤਾਂ ਨਹੀਂ ਬਣ ਸਕੇਗੀ ਕੈਨੇਡਾ ਦੀ, ਨਹੀਂ ਤਾਂ ਉਹਨੇ ਵੀ ਜਹਾਜ਼ ਭਰ ਕੇ ਭੇਜਣੇ ਸੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਨੇ ਬ੍ਰੇਕ ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। FBI ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ FBI ਵੱਲੋਂ ਜ਼ਰੂਰੀ ਜਾਣਕਾਰੀ। ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ FBI ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ। ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਸਦੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ: ਨਿਗਰਾਨੀ ਰੱਖਣੀ, ਪਿੱਛਾ ਕਰਨਾ, ਤੰਗ ਪਰੇਸ਼ਾਨ ਕਰਨਾ, ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ, ਅਤੇ ਧਮਕੀਆਂ ਤੇ ਡਰਾਵੇ ਰਾਹੀਂ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ, ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜਨ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ, ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ, ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ। ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ FBI ਨੂੰ ਹੁਣੇ ਕਾਲ ਕਰੋ 1-800-CALL-FBI ਜਾਂ 1-800-225-5324 ਤੇ ਸੰਪਰਕ ਕਰੋ। ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ, ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ। ਹੋਰ ਜਾਣਕਾਰੀ ਲਈ ਦੇਖੋ fbi.gov/TNR। ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ। FBI ਵੱਲੋਂ ਤੁਹਾਡੀ ਰਿਪੋਰਟ ਕਦੇ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ। FBI ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸੰਵਿਧਾਨ ਨੂੰ ਕਾਇਮ ਰੱਖਣਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਲੀਫੋਰਨੀਆ ਅਸੈਂਬਲੀ ਵਿੱਚ ਸਿੱਖ ਅਸੈਂਬਲੀ ਮੈਂਬਰ ਡਾਕਟਰ ਜਗਮੀਤ ਕੌਰ ਬੈਂਸ ਅਤੇ ਸੈਨੇਟਰ ਐਨਾ ਵੱਲੋਂ ਟ੍ਰਾਂਸਜੈਂਡਰ ਰਿਪਰੈਸ਼ਨ ਬਿੱਲ SB 509 ਪੇਸ਼ ਕੀਤਾ ਗਿਆ ਹੈ। ਔਰ ਯਾਦ ਰਹੇ, ਪਹਿਲਾਂ ਵੀ ਇਹ ਬਿੱਲ ਅਸੈਂਬਲੀ ਵਿੱਚ ਪਾਸ ਕੀਤਾ ਗਿਆ ਸੀ, ਪਰ ਇਸ ਨੂੰ ਹਿੰਦੂਤਵੀਆਂ ਦੀ ਲੌਬੀ ਨੇ ਸੈਨੇਟ ਵਿੱਚ ਬਲੌਕ ਕਰ ਦਿੱਤਾ ਸੀ। ਹੁਣ ਇਸ ਬਿੱਲ ਨੂੰ ਦੁਬਾਰਾ ਪੇਸ਼ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪ੍ਰੈਜ਼ੀਡੈਂਟ ਟਰੰਪ ਦੇ ਦੁਬਾਰਾ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਇੱਕ ਸਵਾਲ ਜਿਹੜਾ ਸਿੱਖ ਹਲਕਿਆਂ ਦੇ ਵਿੱਚ ਖਾਸ ਤੌਰ ਤੇ ਵਿਚਾਰ ਦਾ ਵਿਸ਼ਾ ਸੀ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਕੀ ਨੀਤੀ ਹੋਏਗੀ, ਕਿ ਜਿਹੜਾ ਭਾਰਤ ਦੀ ਦਖਲਅੰਦਾਜ਼ੀ ਔਰ ਖਾਸ ਤੌਰ ਤੇ ਅਮਰੀਕਨ ਸੋਇਲ ਤੇ ਅਮਰੀਕਨ ਸੋਵਰਨਿਟੀ ਦੀ ਵਾਇਲੇਸ਼ਨ ਔਰ ਕਿਲਿੰਗ ਜੋ ਕੈਨੇਡਾ 'ਚ ਕੀਤੀ, ਅਮਰੀਕਾ 'ਚ ਫਾਇਲ ਪਲਾਟ ਹੋਇਆ, ਇਸ ਦੇ ਉੱਤੇ। ਔਰ ਅੱਜ ਵੀ ਕਿਉਂਕਿ ਇਸ ਦੇ ਉੱਤੇ ਕੋਈ ਜੁਆਇੰਟ ਪ੍ਰੈਸ ਕਾਨਫਰੰਸ 'ਚ ਵੀ ਸਵਾਲ ਨਹੀਂ ਆਇਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ। ਹਾਲਾਂਕਿ ਇੰਡੀਅਨ ਜਰਨਲਿਸਟ ਨੇ ਜਿਹੜੀ ਚਲਾਕੀ ਕਰਨੀ ਚਾਹੀ ਕਿ ਸੈਪਰੇਟਿਜ਼ਮ ਦੇ ਨਾਂ ਥੱਲੇ ਸਿੱਖਾਂ ਨੂੰ ਜਿਹੜਾ ਉਹ ਬਦਨਾਮ ਕਰ, ਉਹ ਜਿਹੜਾ ਉਸ ਨੂੰ ਤਾਂ ਟਰੰਪ ਨੇ ਜਿਹੜਾ ਉਹ ਪਾਸੇ ਕਰ ਦਿੱਤਾ ਉਸ ਸਵਾਲ ਨੂੰ। ਔਰ ਇਸ ਕਰਕੇ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਕੈਲੀਫੋਰਨੀਆ ਦੀ ਅਸੈਂਬਲੀ 'ਚ ਪਿਛਲੇ ਸਾਲ ਬੀਬੀ ਡਾਕਟਰ ਜਸਮੀਤ ਬੈਂਸ ਉਹਨਾਂ ਨੇ ਹੋਰ ਜਿਹੜਾ ਕੋ ਸਪਾਂਸਰਸ ਦੇ ਨਾਲ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਕੈਲੀਫੋਰਨੀਆ ਅਸੈਂਬਲੀ 'ਚ ਲਿਆਂਦਾ ਸੀ। ਔਰ ਉਹਦਾ ਮਕਸਦ ਇਹੀ ਸੀ ਕਿ ਜਿਹੜੇ ਕੈਲੀਫੋਰਨੀਆ ਦੇ ਲਾਅ ਐਨਫੋਰਸਮੈਂਟ ਆਫੀਸ਼ੀਅਲਸ ਨੇ ਉਹਨਾਂ ਦੀ ਟ੍ਰੇਨਿੰਗ ਦੇ ਲਈ ਸਪੈਸ਼ਲ ਫੰਡ ਵੀ ਰੱਖਿਆ ਜਾਏ ਔਰ ਉਹਨਾਂ ਨੂੰ ਇਹ ਦੱਸਿਆ ਜਾਏ ਕਿ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸਾਰੇ ਵਾਕਿਆ ਦੇ ਨਾਲ ਉਹਨਾਂ ਨੇ ਕਿਵੇਂ ਪੇਸ਼ ਹੋਣਾ ਹੈ ਔਰ ਉਹਨਾਂ ਦੀ ਜਿਹੜੀ ਹੈ ਇਸ ਦੇ ਉੱਤੇ ਪ੍ਰੋਪਰ ਟ੍ਰੇਨਿੰਗ ਹੋਏ। ਅਸੈਂਬਲੀ ਦੇ ਵਿੱਚ ਇਹ ਬੜੇ ਯੂਨੈਨਿਮਸਲੀ ਪਾਸ ਹੋਇਆ
ਲੇਕਿਨ ਜਿਵੇਂ ਹਿੰਦੂਤਵੀ ਲੌਬੀ ਕੈਲੀਫੋਰਨੀਆ ਦੇ ਵਿੱਚ ਵੀ ਹਿੰਦੂ ਫਾਊਂਡੇਸ਼ਨ ਔਰ ਦੂਸਰੀ ਪੂਰੀ ਐਕਟਿਵ ਹੈ, ਉਹਨਾਂ ਨੇ ਈਵਨ ਜਿਹੜੀ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਦਾ ਬਿੱਲ ਜਿਹੜਾ ਕੈਲੀਫੋਰਨੀਆ ਅਸੈਂਬਲੀ ਔਰ ਸੈਨੇਟ ਦੋਨਾਂ 'ਚ ਪਾਸ ਹੋ ਗਿਆ ਸੀ, ਉਸ ਨੂੰ ਉਹਨਾਂ ਨੇ ਸੈਨੇਟ ਜਿਹੜਾ ਗਵਰਨਰ ਤੋਂ ਵੀਟੋ ਕਰਾ ਦਿੱਤਾ ਸੀ। ਔਰ ਇੱਥੇ ਇਸ ਬਿੱਲ ਨੂੰ ਜਿਹੜਾ ਅਸੈਂਬਲੀ ਨੇ ਯੂਨੈਨਿਮਸਲੀ ਪਾਸ ਕੀਤਾ, ਉਹ ਸੈਨੇਟ ਦੇ ਵਿੱਚ ਉਹਨਾਂ ਨੇ ਕੁਝ ਤਰੀਕੇ ਹੁੰਦੇ ਨੇ ਕਿ ਸੈਨੇਟ ਕਮੇਟੀ ਦੇ ਹਵਾਲੇ ਕਰਤਾ, ਜਾਂ ਦੂਜਾ ਉਹ ਇਵੇਂ ਹੀ ਹੁੰਦਾ ਹੈ ਕਿ ਜਿਹਨੂੰ ਕਹਿੰਦੇ ਨੇ ਕਿ ਠੰਡੇ ਬਸਤੇ 'ਚ ਪਾ ਦਿੱਤਾ। ਔਰ ਜਦੋਂ ਅਸੀਂ ਵੀ ਤੁਸੀਂ ਵੀ ਸੀ, ਜਦੋਂ ਸੈਕਰਾਮੈਂਟੋ ਲੰਬੀ ਵਾਕ ਜਿਹੜੀ ਹੈ ਬੇਕਰਫੀਲਡ ਤੋਂ ਜਿਹੜੀ ਹੈ ਉਹ ਕੀਤੀ ਨੌਜਵਾਨਾਂ ਨੇ, ਔਰ ਨਵੰਬਰ ਦੇ ਪਹਿਲੇ ਦਿਨ ਜਿਹੜਾ ਉੱਥੇ ਸੈਕਰਾਮੈਂਟੋ ਅਸੈਂਬਲੀ ਦੇ ਬਾਹਰ ਵੱਡਾ ਇਕੱਠ ਹੋਇਆ। ਬਹੁਤ ਸਾਰੇ ਅਸੈਂਬਲੀਮੈਨ, ਸੈਨੇਟਰ ਔਰ ਡਾਕਟਰ ਜਸਮੀਤ ਬੈਂਸ ਵੀ ਸਪੀਕਰ ਸੀ। ਬਿਲਕੁਲ। ਔਰ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਸੀ। ਉੱਥੇ ਬੀਬੀ ਨੇ ਜਿਹੜਾ ਕਿਹਾ, ਉਹਨੇ ਕਿਹਾ ਵੀ ਮੈਂ ਤੁਹਾਡੀ ਧੀ ਹੈ ਔਰ ਮੈਂ ਇਹ ਵਾਅਦਾ ਕਰਦੀ ਹਾਂ ਕਿ ਬੇਸ਼ੱਕ ਪਹਿਲਾ ਅਟੈਂਪਟ ਜਿਹੜਾ ਸੈਨੇਟ ਦੇ ਵਿੱਚ ਕਿਲ ਕੀਤਾ ਗਿਆ, ਲੇਕਿਨ ਅਸੀਂ ਇਸ ਨੂੰ ਜਿਹੜਾ ਬਿੱਲ ਨੂੰ ਦੁਬਾਰਾ ਲਿਆਵਾਂਗੇ ਔਰ ਇਸ ਵਾਰ ਸਾਨੂੰ ਸੈਨੇਟ ਦੇ ਵਿੱਚ ਵੀ ਵੱਡੇ, ਔਰ ਉਹਨਾਂ ਦੇ ਨਾਲ ਉਸ ਆਪਣੇ ਨਾਲ ਬਹੁਤ ਸਾਰੇ ਸੈਨੇਟਰ ਵੀ ਲਿਆਏ ਹੋਏ ਸੀ, ਬੀਬੀਆਂ ਬੰਦ, ਜਿਨ੍ਹਾਂ ਨੇ ਐਡਰੈਸ ਵੀ ਕੀਤਾ ਉਸ ਗੈਦਰਿੰਗ ਨੂੰ। ਔਰ ਆਪਣੇ ਇਕਰਾਰ ਦੇ ਉੱਤੇ ਜਿਹੜਾ ਉਹ ਕਾਇਮ ਰਹਿੰਦੇ ਆ, ਕੌਲ ਨਿਭਾਉਂਦੇ ਆ। ਉਹਨਾਂ ਨੇ ਜਿਹੜੀ ਖਬਰ ਕੱਲ੍ਹ ਦੀ ਸੀ ਕਿ ਉਹਨਾਂ ਨੇ ਔਰ ਸੈਨੇਟਰ ਐਨਾ ਮੈਕਬੈਲੋ ਨੇ ਅਸੈਂਬਲੀ ਦੇ ਵਿੱਚ ਬਿੱਲ ਨੰਬਰ SB 509 ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਪੇਸ਼ ਕੀਤਾ, ਔਰ ਇਸ ਦੇ ਉੱਤੇ ਅਮਰੀਕਨ ਸਿੱਖ ਕਾਕਸ ਕਮੇਟੀ, ਸਿੱਖ ਕੋਲੀਸ਼ਨ, ਜਕਾਰਾ ਮੂਵਮੈਂਟ, ਸੈਲਡੈਫ, ਯੂਨਾਈਟਿਡ ਸਿੱਖਸ, ਉਹਨਾਂ ਸਾਰਿਆਂ ਨੇ ਇਸ ਮੁੱਦੇ ਤੇ ਸੈਨੇਟਰ ਕੈਬਲਰੋ ਆਫਿਸ ਦੇ ਨਾਲ ਕੋਲੈਬੋਰੇਟ ਕੀਤਾ। ਔਰ ਕਿਉਂਕਿ ਇਸ ਬਿੱਲ ਨੂੰ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹੋਏ ਹਾਂ, ਆਲਮੋਸਟ ਉਸੇ ਲਾਈਨ ਤੇ ਹੀ ਹੈ, ਰੀਇੰਟਰੋਡਿਊਸ ਹੈ। ਔਰ ਇਸ ਦੇ ਵਿੱਚ ਜਿਹੜੀ ਡੈਕਲੇਰੇਸ਼ਨ ਬੇਸਿਕਲੀ ਹੈ ਕਿ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਉਹਨਾਂ ਵਿਅਕਤੀਆਂ ਦੇ ਖਿਲਾਫ ਜਿਹੜੀਆਂ ਮੁਲਕ ਤੋਂ ਬਾਹਰ ਜਿਹੜੇ ਲੋਕ ਨੇ ਵੋਕਲ ਨੇ, ਐਂਟੀ ਰਜੀਮ, ਜੋ ਵੀ ਰਜੀਮ ਕਰਦਾ ਉਹਦੇ ਖਿਲਾਫ ਆਵਾਜ਼ ਚੁੱਕਦੇ ਨੇ, ਉਹਨਾਂ ਨੂੰ ਏਡ ਦੇਣੀ ਔਰ ਉਹਨਾਂ ਦੀ ਜਿਹੜੀ ਹੈ ਸਪੋਰਟ ਕਰਨੀ, ਉਹਨਾਂ ਡਿਸੀਡੈਂਟਸ ਦੀ, ਜਿਹੜੇ ਰਿਲੀਜੀਅਸ ਐਥਨਿਕ ਮਾਈਨੋਰਿਟੀ ਕਮਿਊਨਿਟੀਜ਼ ਨੇ ਜਿਹੜੇ ਹਿਊਮਨ ਰਾਈਟਸ ਵਾਇਲੇਸ਼ਨ ਤੇ ਆਵਾਜ਼ ਚੁੱਕਦੇ ਨੇ, ਪਰ ਦੁਸ਼ਮਣ ਜਿਹੜੇ ਮੁਲਕਾਂ ਨਾਲ ਉਹਨਾਂ ਦਾ ਸੰਬੰਧ ਹੈ ਉਹ ਇੱਥੇ ਆ ਕੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨਾ ਚਾਹੁੰਦੇ ਨੇ। ਔਰ ਇਸ ਮੁੱਦੇ ਦੇ ਉੱਤੇ ਜਿਹੜਾ ਗਵਰਨਮੈਂਟ ਅਫੀਸ਼ੀਅਲਸ, ਡਿਪਲੋਮੈਟਿਕ ਪਰਸਨਲ, ਪ੍ਰੋਕਸੀਜ਼, ਜਿਹੜੇ ਐਕਸਟਰਾ ਜੁਡੀਸ਼ੀਅਲ ਕਿਲਿੰਗ, ਫਿਜ਼ੀਕਲ ਅਸੌਲਟ, ਅਨਐਕਸਪਲੇਨਡ ਡਿਸਅਪੀਅਰੈਂਸ, ਫਿਜ਼ੀਕਲ ਔਰ ਆਨਲਾਈਨ ਸਰਵੇਲੈਂਸ, ਸਟਾਕਿੰਗ, ਇੰਟੀਮੀਡੇਸ਼ਨ, ਡਿਜੀਟਲ ਥ੍ਰੈਟਸ, ਸਾਈਬਰ ਅਟੈਕਸ, ਟਾਰਗੇਟਡ ਸਰਵੇਲੈਂਸ, ਜਿਵੇਂ ਸਾਡੇ ਪ੍ਰੋਗਰਾਮ 'ਚ ਵੀ FBI ਦੀ ਉਹ ਐਡ ਚੱਲਦੀ ਹੈ, ਸਾਰੇ ਉਹੀ ਲਫ਼ਜ਼ ਨੇ ਕਿ ਵੀ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਡੈਫੀਨੇਸ਼ਨ ਕੀ ਹੈ। ਔਰ ਇਹ ਆਨਲਾਈਨ ਹਰਾਸਮੈਂਟ ਹੋਏ ਜਾਂ ਕੋਇਰੀਜਨ ਹੋਏ ਹਰਾਸਮੈਂਟ, ਜਾਂ ਥ੍ਰੈਟਸ ਹੋਣ ਫੈਮਿਲੀ ਨੂੰ ਹੋਣ, ਜਾਂ ਬੈਕ ਹੋਮ ਜਿਹੜੀਆਂ ਫੈਮਿਲੀਜ਼ ਨੇ ਉਹਨਾਂ ਨੂੰ ਥ੍ਰੈਟ ਹੋਣ, ਇਹ ਸਾਰੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਦਾਇਰੇ ਦੇ ਵਿੱਚ ਆਉਂਦੀ ਹੈ। ਇਹ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਹੈ, ਇਹ ਥ੍ਰੈਟ ਹੈ ਇੰਡੀਵਿਜੂਅਲਸ ਨੂੰ, ਡੈਮੋਕ੍ਰੈਟਿਕ ਇੰਸਟੀਟਿਊਸ਼ਨਸ ਨੂੰ, ਜਾਂ ਰਾਈਟਸ ਐਂਡ ਫਰੀਡਮਸ ਦੇ ਹੱਕ ਨੂੰ ਜਿਹੜੇ ਜਿਨ੍ਹਾਂ ਨੇ ਲਾਗੂ ਕਰਨਾ, ਤੇ ਨੈਸ਼ਨਲ ਸਿਕਿਉਰਿਟੀ ਔਰ ਸੋਵਰਨਿਟੀ। ਫਿਰ ਇਹ ਸਾਰੀਆਂ ਟੈਕਨੋਲੋਜੀ, ਸਰਵੇਲੈਂਸ ਔਰ ਇਹ ਸਾਰੇ ਦੀ ਗੱਲ ਹੈ। ਔਰ ਇਹਦੇ 'ਚ ਹੈ ਕਿ ਵੀ ਇਹ ਸਟੇਟ ਆਫ ਕੈਲੀਫੋਰਨੀਆ ਦਾ ਫਰਜ਼ ਹੈ ਕਿ ਵੀ ਇਸ ਦੇ ਉੱਤੇ ਉਹਨਾਂ ਬੰਦਿਆਂ ਨੂੰ, ਆਰਗੇਨਾਈਜੇਸ਼ਨਸ ਨੂੰ ਪ੍ਰੋਟੈਕਟ ਕਰੇ ਜਿਹੜੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਨੇ। ਇਸੇ ਤਰ੍ਹਾਂ ਪਰਸਿਊ ਕਰੇ ਕ੍ਰਿਮੀਨਲ ਪ੍ਰੋਸੀਕਿਊਸ਼ਨ ਐਪਰੋਪਰੀਏਟ ਜਿਹੜੇ ਇਹ ਸਾਰੇ ਦੇ ਵਿੱਚ ਇਨਵੋਲਵ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਵਿੱਚ, ਸਪੋਰਟ ਸਰਵਿਸਿਜ਼ ਪ੍ਰੋਵਾਈਡ ਕਰੇ ਵਿਕਟਮਸ ਨੂੰ, ਕਮਿਊਨਿਟੀਜ਼ ਨੂੰ, ਤਾਂ ਕਿ ਉਹ ਇਹ ਸਾਰੇ ਦੁੱਖ ਨੂੰ ਝੱਲ ਸਕਣ। ਔਰ ਜਿਹੜਾ ਮੀਨਿੰਗਫੁਲੀ ਹੋਲਡ ਅਕਾਊਂਟੇਬਲ ਫੋਰਨ ਗਵਰਨਮੈਂਟਸ engaged in transnational, ਕਿਉਂਕਿ ਇਹ ਸਬਜੈਕਟ ਤਾਂ ਫੈਡਰਲ ਹੈ। ਸੋ ਕੈਲੀਫੋਰਨੀਆ ਅਸੈਂਬਲੀ 'ਚ ਜੇ ਹੁੰਦਾ ਹੈ ਤੇ ਫੈਡਰਲ, ਜਿੱਥੇ ਆਲਰੇਡੀ ਨਵੀਂ ਕਾਂਗਰਸ ਦੇ ਵਿੱਚ ਵੀ ਇਹ ਬਿੱਲ ਆਉਣਗੇ, ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਰੇ ਦੇ ਉੱਤੇ ਫਿਰ ਉਹਨਾਂ ਨੇ ਸੈਕਸ਼ਨ B ਦੇ ਵਿੱਚ ਜਿਹੜਾ ਉਹ ਫੰਡਿੰਗ ਔਰ ਦੂਸਰੇ ਦੀ ਮੰਗ ਕੀਤੀ ਸੀ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਇਸ ਅਗੇਨ ਉਦਮ ਦੇ ਲਈ ਕਿ ਵੀ ਡਾਕਟਰ ਸਾਹਿਬਾ ਨੇ, ਡਾਕਟਰ ਜਸਮੀਤ ਬੈਂਸ ਨੇ ਔਰ ਉਹਨਾਂ ਦੇ ਜਿਹੜੇ ਕੋ ਸਪਾਂਸਰ ਨੇ, ਉਹਨਾਂ ਨੇ ਇਸ ਬਿੱਲ ਨੂੰ ਦੁਬਾਰਾ
ਕੈਲੀਫੋਰਨੀਆ ਅਸੈਂਬਲੀ 'ਚ ਲਿਆਂਦਾ, ਅਸੈਂਬਲੀ 'ਚ ਉਹਦਾ ਥਰੂ ਹੋਏਗਾ। ਅਸੀਂ ਦੇਖਾਂਗੇ ਕਿ ਇਸ ਵਾਰ ਸੈਨੇਟ ਦੇ ਵਿੱਚ ਕਿਵੇਂ ਇਹ ਅੱਗੇ ਵਧੇਗਾ ਬਿੱਲ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੈਂਡ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਲਾਸ ਐਂਜਲਸ ਕਾਉਂਟੀ ਵਿੱਚ ਵਿਨਾਸ਼ਕਾਰੀ ਜੰਗਲੀ ਅੱਗ ਕਾਰਨ ਪ੍ਰਭਾਵਿਤ ਪੀੜਤਾਂ ਦੀ ਸਹਾਇਤਾ ਲਈ ਯੂਨਾਈਟਿਡ ਸਿਕਸ ਇੱਕ ਐਮਰਜੈਂਸੀ ਰਾਹਤ ਮੁਹਿੰਮ ਚਲਾ ਰਹੀ ਹੈ। ਸ਼ਹਿਰ ਦੇ ਉੱਤਰ ਵਿੱਚ ਸੰਘਣੀ ਆਬਾਦੀ ਵਾਲੇ 40 ਕਿਲੋਮੀਟਰ ਦੇ ਖੇਤਰ ਵਿੱਚ ਲੱਗੀ ਅੱਗ ਕਾਰਨ 12,000 ਤੋਂ ਵੱਧ ਇਮਾਰਤਾਂ ਸੜ ਚੁੱਕੀਆਂ ਹਨ। 1.5 ਲੱਖ ਲੋਕਾਂ ਨੂੰ ਇਲਾਕਾ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਕਰੀਬ 700 ਤੋਂ ਵੱਧ ਲੋਕਾਂ ਨੂੰ ਸ਼ਰਨਾਰਥੀ ਕੈਂਪਾਂ ਵਿੱਚ ਠਹਿਰਾਇਆ ਗਿਆ। ਮੁਸ਼ਕਲ ਦੀ ਇਸ ਘੜੀ ਵਿੱਚ ਸੇਵਾ ਤੇ ਸਰਬੱਤ ਦੇ ਭਲੇ ਦੇ ਸਿਧਾਂਤ ਤੋਂ ਸੇਧ ਲੈ ਕੇ ਯੂਨਾਈਟਿਡ ਸਿਕਸ ਲੋੜਵੰਦਾਂ ਨੂੰ ਭੋਜਨ, ਸਪਲਾਈ ਅਤੇ ਉਮੀਦ ਪ੍ਰਦਾਨ ਕਰ ਰਹੀ ਹੈ। ਯੂਨਾਈਟਿਡ ਸਿਕਸ ਦੇ ਸੇਵਾ ਕਾਰਜਾਂ ਵਿੱਚ ਹਿੱਸਾ ਪਾਉਣ ਲਈ ਤੁਸੀਂ ਯੂਨਾਈਟਿਡ ਸਿਕਸ ਦੀ ਵੈਬਸਾਈਟ ਤੇ ਜਾ ਕੇ ਡੋਨੇਟ ਕਰ ਸਕਦੇ ਹੋ ਜਾਂ ਇਹਨਾਂ ਨਾਲ ਜੁੜਨ ਲਈ 8558786333 ਤੇ ਸੰਪਰਕ ਕਰ ਸਕਦੇ ਹੋ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਨ ਪ੍ਰੈਜ਼ੀਡੈਂਟ ਟਰੰਪ ਭਾਰਤ ਨੂੰ ਚੰਗੀ ਤਰ੍ਹਾਂ ਛਿੱਤਰ ਫੇਰ ਰਿਹਾ ਹੈ। ਹੁਣ ਭਾਰਤ ਚੀਨ ਦੀ ਚਾਕਰੀ ਕਰਨ ਨੂੰ ਤਿਆਰ ਹੈ। ਭਾਰਤੀ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਚੀਨ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਕਿਹਾ ਹੈ ਕਿ ਅਸੀਂ G20 ਅਤੇ ਬ੍ਰਿਕਸ ਨੂੰ ਹੋਰ ਵੀ ਮਜ਼ਬੂਤ ਬਣਾਵਾਂਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਹੈ ਤਾਂ ਇਹ ਕਿਸੇ ਪਿੱਟੀ ਲਾਈਨ, ਪਰ ਅਕਸਰ ਇਹ ਪੰਜਾਬ ਦੇ ਜਲੰਧਰ ਤੋਂ ਛਪਣ ਵਾਲੇ ਹਿੰਦੀ ਅਖਬਾਰ ਇਹਨੂੰ ਕੋਟ ਕਰਦੇ ਹੁੰਦੇ ਸੀ ਕਿ ਜਬ ਦਿਆ ਰੰਜ ਬੁੱਤੋਂ ਨੇ ਤੋ ਖੁਦਾ ਯਾਦ ਆਇਆ। ਹੁਣ ਜ਼ਾਹਰ ਹੈ ਕਿ ਭਾਰਤ ਦੀ ਫੋਰਨ ਪਾਲਿਸੀ, ਵਿਦੇਸ਼ ਨੀਤੀ ਕਿਵੇਂ ਇਹੀ ਨਹੀਂ ਕਿ ਇਸ ਵੇਲੇ ਭੰਵਰ ਦੇ ਵਿੱਚ ਫਸੀ ਹੋਈ ਹੈ। ਇਸ ਵੇਲੇ ਚਾਰ ਚਫੇਰਿਓਂ ਇੱਧਰ ਮੂੰਹ ਕਰਦੇ ਨੇ, ਇੱਧਰੋਂ ਛਿੱਤਰ ਆਉਂਦਾ, ਉੱਧਰੋਂ ਮੂੰਹ ਕਰਦੇ ਨੇ, ਉੱਧਰੋਂ ਛਿੱਤਰ ਆਉਂਦਾ ਤੇ ਛਿੱਤਰ ਖਾ ਖਾ ਕੇ ਹੁਣ ਜੇ ਉਸ ਬੁੱਤ ਪ੍ਰਸਤੀ ਚੋਂ ਨਿਕਲ ਕੇ ਖੁਦਾ ਵੱਲ ਮੂੰਹ ਕਰ ਰਹੇ ਨੇ ਤੇ ਚਲੋ ਦੇਖਦੇ ਹਾਂ ਵੀ ਕਿੰਨੀ ਕੁ ਦੇਰ ਇਹ ਇਸ ਦੇ ਉੱਤੇ ਖਲੋਣਗੇ, ਕਿਉਂਕਿ ਇਹ ਤਾਂ ਅਸੀਂ ਪੂਰਾ ਐਨਾਲਾਈਜ਼ ਕੀਤਾ ਕਿ ਮੋਦੀ ਦੀ ਵਿਜ਼ਿਟ, ਉਸ ਨੂੰ ਨਾ ਸੱਦਣਾ ਇਨੋਗ੍ਰੇਸ਼ਨ ਤੇ, ਉਹਨੂੰ ਸੱਦ ਕੇ ਹੰਬਲ ਕਰਨਾ, ਇਹਨਾਂ ਦਾ ਹਜ਼ੂਰ ਸਾਡੇ ਮਾਈ ਬਾਪ ਕਹਿ ਕੇ ਗੋਡੇ ਟੇਕਣੇ, ਹਰ ਚੀਜ਼ ਜੋ ਸੀ ਤਿਆਰ ਕੀਤੀ ਅਮਰੀਕਾ ਨੇ ਉਹਦੀ ਵਿਜ਼ਿਟ ਤੋਂ ਪਹਿਲਾਂ, ਉਸ ਨੂੰ ਜਿਹੜਾ ਉਹ ਮੰਨ ਲੈਣਾ। ਔਰ ਹੁਣੇ ਹੀ ਜਦੋਂ ਅਸੀਂ ਆਲਰੇਡੀ ਬੈਠ ਚੁੱਕੇ ਸੀ ਸਟੂਡੀਓ ਦੇ ਵਿੱਚ ਤੇ ਸਾਡੇ ਵੀਰ ਸੁਖਜਿੰਦਰ ਸਿੰਘ ਬਾਜਵਾ ਜੀ ਨੇ ਸਾਨੂੰ ਟਰੰਪ ਦਾ ਉਹ ਲੇਟੈਸਟ ਜਿਹੜਾ 1.5-2 ਮਿੰਟ ਦਾ ਉਹਨਾਂ ਦਾ ਜਿਹੜਾ ਉਹ ਮੂੰਹੋਂ ਨਿਕਲੇ ਸ਼ਲੋਕ ਨੇ ਭਾਰਤ ਦੀ ਤਾਰੀਫ ਦੇ ਵਿੱਚ, ਔਰ ਇੱਕ ਨਵਾਂ ਆਰਡਰ ਜਿਹਦੇ ਥੱਲੇ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਸਾਰੇ ਹੈਵੀ ਐਕਸੈਂਟ 'ਚ ਬੋਲਣ ਵਾਲੇ, ਹੁਣ ਹੁੰਦਾ ਇਹ ਸੀ ਵੀ ਤੁਸੀਂ ਆਪਣੀ ਕ੍ਰੈਡਿਟ ਕਾਰਡ ਦੀ ਕੋਈ ਗੱਲ ਕਰਨੀ ਆ, ਦੂਜੀ ਸਭ ਨੇ ਕੰਪਨੀਆਂ ਨੇ ਆਊਟਸੋਰਸ ਕੀਤਾ ਹੁੰਦਾ ਸੀ। ਉੱਥੇ ਬੈਠੇ ਜਿਹੜੇ ਨੇ ਨਾਲੇ ਫਰਾਡ ਕਰਦੇ ਸੀ, ਕਿੰਨਿਆਂ ਦੇ ਅਕਾਊਂਟ ਉਡਾਤੇ ਤੇ ਨਾਲੇ ਜਿਹੜੇ ਨੇ ਉਹ ਲੈਂਦੇ। ਉਹਨੇ ਕਿਹਾ ਜੀ ਵੀ ਬਿਲਕੁਲ ਇਹ ਬੰਦ, ਅਮਰੀਕਨ ਹਾਇਰ ਕਰਨਾ ਪਏਗਾ। ਉਹਨੇ ਕਿਹਾ ਵੀ ਹੈਵੀ, ਔਰ ਫਿਰ ਸਿੱਧਾ ਉਹਨਾਂ ਨੇ ਇੰਡੀਅਨ ਕਿਹਾ, ਉਹਨੇ ਕਿਹਾ ਵੀ ਇਹਨਾਂ ਦਾ ਜਿਹੜਾ ਗੰਦ ਹੈ ਉਹ ਉੱਥੇ ਜੋ ਕੰਮ ਕਰਦੇ ਨੇ ਆਪਣਾ ਗੰਦ ਸਾਫ਼ ਕਰਨ, ਪਹਿਲਾਂ ਹਰ ਚੌਂਕ ਦੇ ਨੇੜੇ ਤੇੜੇ ਜਿਹੜਾ ਗੰਦ ਪਾਇਆ ਹੁੰਦਾ ਐਨਵਾਇਰਨਮੈਂਟ ਸਭ ਤੋਂ ਜ਼ਿਆਦਾ ਗੰਦਾ ਕਰਦੇ ਨੇ, ਔਰ ਦੂਜੇ ਔਰ ਅਮਰੀਕਾ ਨੂੰ ਔਰ ਯਾਨੀ ਇਹ ਤਾਂ ਜਿਹੜਾ ਬਿਲਕੁਲ ਕੋਈ ਕਿਸੇ ਲਈ ਪੁੱਜ ਕੇ ਹੇਠ ਰੱਖਦਾ ਹੈ ਉਹ ਵੀ ਨਹੀਂ ਕਹਿ। ਔਰ
ਜਿਹੜਾ ਕਮਰਾ ਹੈ ਜਿਹਦੇ 'ਚ ਉਹ ਬੋਲ ਕੇ ਕਹਿ ਰਹੇ ਨੇ ਟਰੰਪ, ਉਹਨਾਂ 'ਚ ਪੂਰਾ ਹਾਸਾ ਪਿਆ ਹੋਇਆ। ਹੁਣ ਮਤਲਬ ਇਹ ਹੈ ਕਿ ਵੀ ਇਹਨਾਂ ਨੂੰ ਇਹ ਹੁਣ ਤੱਕ ਇਹ ਸਮਝਦੇ ਸੀ ਕਿ ਜੀ ਸਾਡੀ ਥਾਣੇਦਾਰ ਨਾਲ, ਵੱਡੇ ਦੁਨੀਆ ਦੇ ਸਰਪੰਚ ਨਾਲ ਯਾਰੀ ਪੈ ਗਈ ਹੈ, ਚੀਨ ਨੂੰ ਅੱਖਾਂ ਦਿਖਾਉਣ ਲਈ ਕੁਆਡ 'ਚ ਵੀ ਵੜ ਗਏ, ਔਰ ਅਮਰੀਕਾ 'ਚ ਇਹਨਾਂ ਦੀ ਦਿਲਵਦੀ ਹੋਈ ਵੀ ਕੈਨੇਡਾ ਅਮਰੀਕਾ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਤੱਕ ਪਹੁੰਚ ਗਏ, ਔਰ ਕਿਵੇਂ ਧਮਕੀਆਂ ਔਰ ਕਿਵੇਂ ਦੂਜਾ ਅਜੇ ਜਹਾਜ਼ਾਂ ਦੇ ਜਹਾਜ਼ ਹੋਰ ਕਿੰਨੇ ਕੁ ਮੁਲਕਾਂ 'ਚ ਜਾ ਰਹੇ ਨੇ ਜੀ। ਅਮਰੀਕਾ 'ਚ ਇਕੱਲੇ ਇੰਡੀਆ ਦਾ ਤਾਂ ਜਿਹੜਾ ਉਹ 1/10 ਹੋਣਗੇ, ਜੇ ਇੱਥੇ 11 ਤੋਂ 13 ਮਿਲੀਅਨ ਇਲੀਗਲ ਨੇ। ਜਹਾਜ਼ ਚੌਥਾ ਪੰਜਵਾਂ ਹੁਣ ਉਹ ਕੋਸਟਾ ਰੀਕਾ ਵੀ ਉਹਨਾਂ ਨੇ ਜਿਹੜਾ ਉਹ ਨਾਲ ਜੋੜ ਲਿਆ, ਪਨਾਮਾ ਤਾਂ ਜੋੜਿਆ ਹੀ ਹੋਇਆ ਸੀ, ਹੁਣ ਅੱਜ ਜਿਹੜਾ ਹੋਨੋਲੂਲੂ ਕੇ ਹੋਂਡੂਰਸ ਉਸ ਨੂੰ ਵੀ ਬਣਾ ਲਿਆ ਵੀ ਸਟਾਪ ਓਵਰ ਇੱਥੋਂ ਕੱਢਣੇ ਸ਼ੁਰੂ ਕੀਤੇ ਨੇ, ਉੱਥੇ ਰੱਖੇ ਹੋਏ ਨੇ। ਸੋ ਇਸ ਸਾਰੇ ਦੇ ਚੱਲਦਿਆਂ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਨਜ਼ਰ ਆ ਗਿਆ ਹੈ ਕਿ ਵੀ ਅਲਟੀਮੇਟਲੀ ਗੁਆਂਢੀ ਦੇ ਨਾਲ ਬਣਾ ਕੇ ਰੱਖੋ, ਗੁਆਂਢ ਮੱਥਾ ਕੰਮ ਆਏਗਾ। ਹੁਣ G20 ਜਿਹਦੇ ਮੋਦੀ ਨੇ ਜਿਹਦੇ 'ਚੋਂ ਆਪਣੀ ਪਬਲਿਸਿਟੀ ਕੱਢੀ, ਦਿੱਲੀ 'ਚ ਬੈਠ ਕੇ ਆਪਣੇ 70 ਘੱਟੋ ਘੱਟ ਹੋਰਡਿੰਗਸ ਲਾਈਆਂ ਔਰ ਦੂਜੀਆਂ, ਉਹਨਾਂ ਦੀ ਮੀਟਿੰਗ ਜੋਹਾਨਸਬਰਗ ਸਾਊਥ ਅਫਰੀਕਾ 'ਚ ਚੱਲ ਰਹੀ ਹੈ। ਅਮਰੀਕਾ ਨੇ ਤਾਂ ਟਰੈਸ਼ ਕਰਤਾ, ਜਿਵੇਂ ਉਹਨਾਂ ਨੇ ਬ੍ਰਿਕਸ ਨੂੰ ਟਰੰਪ ਨੇ ਕੋਲ ਖੜੇ ਕਰਕੇ ਉਹਨੂੰ ਮੋਦੀ ਨੂੰ ਕਿਹਾ ਬ੍ਰਿਕਸ ਇਜ਼ ਡੈਡ, ਔਰ ਜਿਹੜਾ ਵੀ ਕੋਈ ਡਾਲਰ ਦੇ ਬਰਾਬਰ ਬ੍ਰਿਕਸ ਕਰੰਸੀ ਦੀ ਗੱਲ ਕਰੇਗਾ ਮੈਂ 100% ਟੈਰਿਫ ਉਹਦੇ ਤੇ ਲਾ ਦਿਆਂਗਾ। ਹੁਣ ਉਹੀ G20 ਦੀ ਮੀਟਿੰਗ ਜੋਹਾਨਸਬਰਗ ਸਾਊਥ ਅਫਰੀਕਾ 'ਚ ਹੋ ਰਹੀ ਹੈ, ਔਰ ਅਮਰੀਕਾ ਦੇ ਫੋਰਨ ਮਿਨਿਸਟਰ ਮਾਰਕੋ ਰੂਬੀਓ ਨੇ ਤਾਂ ਬਾਈਕਾਟ ਕਰਤਾ। ਇਹਦਾ ਮਤਲਬ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਉਹ ਬ੍ਰਿਕਸ ਨੂੰ ਡੈਡ ਕਰਨ ਤੇ ਨੇ, G20 ਨੂੰ ਵੀ। ਤੇ ਇਹਨਾਂ ਨੂੰ ਇੰਡੀਆ ਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਇਹ ਤਾਂ ਗਏ ਕਾਮ ਸੇ, ਔਰ ਇਹ ਖਬਰ ਹੀ ਹੈ ਕਿ ਵੀ ਉੱਥੇ ਸਾਈਡ ਲਾਈਨ ਦੇ ਉੱਤੇ ਜਿਹੜਾ ਐਸ ਜੈ ਸ਼ੰਕਰ ਹੈ ਫੋਰਨ ਮਿਨਿਸਟਰ, ਉਹ ਚਾਈਨਾ ਦੇ ਫੋਰਨ ਮਿਨਿਸਟਰ ਵੈਂਗ ਯੀ ਨੂੰ ਮਿਲਿਆ, ਔਰ ਇੰਡੀਆ ਚਾਈਨਾ ਵਰਕਡ ਹਾਰਡ ਟੂ ਪ੍ਰੋਟੈਕਟ G20 ਸੇਜ਼ ਜੈ ਸ਼ੰਕਰ। ਔਰ ਉਹਦੇ 'ਚ ਉਹ ਕਹਿ ਰਿਹਾ ਜੈ ਸ਼ੰਕਰ ਕਿ ਦੇਖੋ ਜੀ ਵੀ ਸ਼ੁੱਡ ਰੈਕਗਨਾਈਜ਼ ਕਿ ਵੀ ਇਸ ਗਲੋਬਲ ਸਿਚੁਏਸ਼ਨ ਦੇ ਵਿੱਚ ਸਾਡੇ ਦੋਵੇਂ ਮੁਲਕ ਜਿਹੜੇ ਨੇ ਅਸੀਂ ਬਹੁਤ ਮਿਹਨਤ ਕੀਤੀ ਹੈ ਪ੍ਰੀਜ਼ਰਵ ਕਰਨ ਔਰ ਪ੍ਰੋਟੈਕਟ ਕਰਨ ਲਈ G20 ਨੂੰ ਐਜ਼ ਐਨ ਇੰਸਟੀਟਿਊਸ਼ਨ। ਔਰ ਫਿਰ ਉਹ ਇਹ ਕਹਿ ਰਿਹਾ ਕਿ ਵੀ ਦੇਖੋ ਅੱਧਾ ਘੰਟਾ ਮੀਟਿੰਗ ਹੋਈ ਦੋਨਾਂ ਦੀ, ਚੀਨ ਦੇ ਫੋਰਨ ਮਿਨਿਸਟਰ ਔਰ ਇੰਡੀਅਨ ਫੋਰਨ ਮਿਨਿਸਟਰ ਦੀ, ਕਿ ਵੀ ਬਾਇਲੈਟਰਲ ਡਿਵੈਲਪਮੈਂਟਸ ਅਸੀਂ ਡਿਸਕਸ ਕੀਤੀਆਂ, ਇਨਕਲੂਡਿੰਗ ਦਾ ਸਿਚੁਏਸ਼ਨ ਔਨ ਦਾ ਲਾਈਨ ਆਫ ਐਕਚੁਅਲ ਕੰਟਰੋਲ। Mr. Jaishankar pointed out that both countries are members of G20, SCO, Shanghai Cooperation Organization and BRICS, and had discussed regional and global issues. ਬਈ ਤੁਹਾਡੇ ਪ੍ਰਾਈਮ ਮਿਨਿਸਟਰ ਦੇ ਖਲੋਤਿਆਂ ਤਾਂ ਡੈਡ ਡਿਕਲੇਅਰ ਕਰਤਾ ਬ੍ਰਿਕਸ ਨੂੰ ਟਰੰਪ ਨੇ, G20 ਨੂੰ ਬਾਈਕਾਟ ਕਰਤਾ। ਇਹ ਤਾਂ ਸਾਰੀਆਂ ਹੀ ਡੈਡ, SCO ਤਾਂ ਵੈਸੇ ਹੀ ਨਹੀਂ ਸੀ, ਉਹ ਤਾਂ ਹੈ ਹੀ ਚਾਈਨਾ ਦੀ ਡੋਮੀਨੈਂਸ ਦੀ। ਤਾਂ ਫਿਰ ਇਹ ਕਿਹੜਾ ਤੁਸੀਂ ਹੁਣ ਬਾਈਲੈਟਰਲ ਔਰ ਦੂਜਾ, ਔਰ ਇਹ ਇਕੱਲਾ ਇਹੀ ਨਹੀਂ ਵੀ ਇੱਕ ਮੀਡੀਆ ਨੇ ਖਬਰ ਲਾਈ, ਈਵਨ ਦੂਜਿਆਂ ਨੇ ਵੀ ਕਿਹਾ I am very glad S. Jaishankar on meeting his Chinese counterpart highlights importance of international cooperation in polarized global landscape, ਕਿ ਸਾਡੀ ਕੋਆਪਰੇਸ਼ਨ ਕਿੰਨੀ ਇੰਪੋਰਟੈਂਟ ਹੈ, ਕਿੰਨਾ ਕੀ ਹੈ। ਸੋ ਹੁਣ ਜਿਹੜਾ ਟਰੰਪ ਦਾ ਲੇਟੈਸਟ ਪ੍ਰਵਚਨ ਹੈ ਭਾਰਤ ਨੂੰ ਲੈ ਕੇ, ਅਗਲੇ 2-3 ਦਿਨ ਤਾਂ ਭਾਰਤ ਦੇ ਸਾਰੇ ਯੂਟਿਊਬਰਸ ਔਰ ਗਵਰਨਮੈਂਟ ਔਰ ਦੂਜਿਆਂ ਨੂੰ ਜਿਹੜਾ ਉਹ ਹੁਣ ਦੇਖਦੇ ਆ ਵੀ ਇਸ ਦੇ ਉੱਤੇ ਕੀ ਕਹਿਣਾ ਉਹਨੇ। ਇਹ ਕਿਹਾ ਵੀ ਜਿਵੇਂ ਉਹ ਦੁਨੀਆ ਦਾ ਡਰਟ ਇੰਡੀਆ 'ਚ ਹੈ, ਔਰ ਉਹਨੇ ਕਿਹਾ ਜੀ ਕੋਈ ਨੌਕਰੀ ਉੱਥੇ ਨਹੀਂ, ਉਹ ਪਹਿਲਾਂ ਆਪਣਾ ਡਰਟ ਸਾਫ਼ ਕਰਨੇ। ਇਹ ਜਿਹੜੇ ਸਾਰੇ ਨੇ ਹੈਵੀ ਐਕਸੈਂਟ 'ਚ ਬੋਲਣ ਵਾਲੇ, ਇਹ ਇਹਨਾਂ ਦੇ ਲਈ ਕੁਝ ਨਹੀਂ, ਹੁਣ ਇਹ ਅਮਰੀਕਾ ਦੇ ਵਿੱਚ ਹੀ ਇਹ ਸਾਰੀਆਂ ਨੌਕਰੀਆਂ ਹੋਣਗੀਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ
ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ ਵਿਊਅਰਸ ਐਂਡ ਵਾਲੀ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਨੇ ਦਿੱਲੀ ਵਿਚਲੇ ਟਰਕੀ ਦੇ ਐਂਬੈਸਡਰ ਕੋਲ ਜ਼ੋਰਦਾਰ ਵਿਰੋਧ ਕੀਤਾ ਹੈ। ਵਿਰੋਧ ਦਾ ਕਾਰਨ ਟਰਕੀ ਦੇ ਪ੍ਰੈਜ਼ੀਡੈਂਟ ਵੱਲੋਂ ਆਪਣੇ ਪਾਕਿਸਤਾਨ ਦੌਰੇ ਦੌਰਾਨ ਜੰਮੂ ਕਸ਼ਮੀਰ ਦੇ ਮੁੱਦੇ ਨੂੰ ਯੂਨਾਈਟਿਡ ਨੇਸ਼ਨਸ ਦੇ ਮਤਿਆਂ ਅਨੁਸਾਰ ਹੱਲ ਕਰਨ ਦੀ ਮੰਗ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਾਲਾਂ ਜਦੋਂ ਕਸ਼ਮੀਰ ਸੋਲੀਡੈਰਿਟੀ ਡੇ ਸੀ 5 ਫਰਵਰੀ ਨੂੰ, ਪਾਕਿਸਤਾਨ ਦੇ ਫੌਜੀ ਮੁਖੀ ਨੇ ਮੁਜ਼ੱਫਰਾਬਾਦ ਦੇ ਵਿੱਚ ਆਜ਼ਾਦ ਕਸ਼ਮੀਰ ਦੀ ਰਾਜਧਾਨੀ ਬਹੁਤ ਬੋਲਡ ਲਾਈਨ ਲਈ ਕਸ਼ਮੀਰੀਆਂ ਦੇ ਹੱਕ 'ਚ, ਔਰ ਇਹ ਵੀ ਕਿਹਾ ਕਿ ਵੀ ਅਸੀਂ ਕਿਸੇ ਹੱਦ ਤੱਕ ਵੀ ਜਾਵਾਂਗੇ ਔਰ ਅਸੀਂ ਨਾਲ ਖੜੇ ਹਾਂ ਕਸ਼ਮੀਰੀ ਭਰਾਵਾਂ ਭੈਣਾਂ ਦੇ। ਫਿਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਬੇਸ਼ੱਕ ਇੰਡੀਆ ਪਾਕਿਸਤਾਨ ਨੇ LOC ਦੇ ਉੱਤੇ ਸੀਜ਼ ਫਾਇਰ ਮੰਨਿਆ ਹੋਇਆ ਹੈ, ਲੇਕਿਨ ਵਿਦਨ ਕਸ਼ਮੀਰ ਵੀ ਕੁਛ ਨਾ ਕੁਛ ਚੱਲ ਰਿਹਾ ਹੈ। ਔਰ 2 ਦਿਨ ਪਹਿਲਾਂ ਹੀ ਜਿਹੜਾ ਕਸ਼ਮੀਰ ਬਾਰਡਰ ਦੇ ਬਿਲਕੁਲ ਨੇੜੇ ਜਿਹੜਾ ਇੱਕ ਐਕਸਪਲੋਸਿਵ ਡਿਵਾਈਸ ਦੇ ਫਟਣ ਦੇ ਨਾਲ ਭਾਰਤੀ ਫੌਜ ਦਾ ਇੱਕ ਕੈਪਟਨ ਔਰ ਇੱਕ ਜਵਾਨ ਮਾਰੇ ਗਏ, ਔਰ ਇਸ ਦੇ ਉੱਤੇ ਵੀ ਕਾਫੀ ਵਾਵੇਲਾ ਔਰ ਦੂਜਾ ਇੰਡੀਅਨ ਮੀਡੀਆ 'ਚ ਹੋਇਆ। ਔਰ ਹੁਣ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਵੀ ਇੰਡੀਆ ਪਾਕਿਸਤਾਨ ਦੇ ਜਿਹੜੇ ਮੁਖੀ ਦੋਵੇਂ ਪਾਸੇ ਹੁੰਦੇ ਨੇ ਬਾਰਡਰ ਤੇ, ਉਹਨਾਂ ਨੇ ਫਲੈਗ ਮੀਟਿੰਗ ਪੁੰਛ ਦੇ ਵਿੱਚ ਕੀਤੀ ਔਰ ਇਸ ਦੇ ਵਿੱਚ ਉਹਨਾਂ ਨੇ ਇਹ ਫੈਸਲਾ ਲਿਆ ਕਿ ਵੀ ਇਹ ਜਿਹੜੀ ਕ੍ਰਾਸ ਬਾਰਡਰ ਫਾਇਰਿੰਗ ਜਾਂ IED ਅਟੈਕ ਹੈ ਇਹ ਅਵੋਇਡ ਕੀਤੇ ਜਾਣਗੇ। ਇਹ ਬ੍ਰਿਗੇਡ ਕਮਾਂਡਰ ਲੈਵਲ ਦੇ ਉੱਤੇ ਫਲੈਗ ਮੀਟਿੰਗ ਸੀ। ਇਹ ਚੱਕਾਂ ਦਾ ਬਾਗ ਉਸ ਕ੍ਰਾਸ ਪੁਆਇੰਟ ਏਰੀਆ ਦੇ ਉੱਤੇ ਹੋਈ ਔਰ 75 ਮਿੰਟ ਤੱਕ ਇਹ ਚੱਲੀ। 11 ਵਜੇ ਦੀ ਸ਼ੁਰੂਆਤ ਹੋਈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਬੇਸ਼ੱਕ ਬਹੁਤ ਘੱਟ ਨੇ ਸੀਜ਼ ਫਾਇਰ ਵਾਇਲੇਸ਼ਨਸ ਇੰਡੀਆ ਪਾਕਿਸਤਾਨ ਦੇ ਵਿਚਾਲੇ, ਔਰ ਇਹ ਅਸੀਂ ਐਗਰੀਮੈਂਟ ਨੂੰ ਜਿਹੜਾ ਦੁਬਾਰਾ ਰੀਨਿਊ ਕਰਦੇ ਹਾਂ ਇਹਨਾਂ ਦੇ ਵਿੱਚ, ਕਿਉਂਕਿ ਜਿਹੜੀ ਮੈਂ ਘਟਨਾ ਕਹੀ ਹੈ ਉਹਦੇ 'ਚ ਕੈਪਟਨ ਕਰਮਜੀਤ ਸਿੰਘ ਬਖਸ਼ੀ ਜਿਹੜੇ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਦੇ ਅਟੈਕ ਦੇ ਵਿੱਚ ਮਾਰੇ ਗਏ ਔਰ ਇਹ ਦਹਿਸ਼ਤਗਰਦਾਂ ਦੇ ਖਾਤੇ 'ਚ ਆ ਕੇ ਅਖਨੂਰ ਸੈਕਟਰ ਦੇ ਜੰਮੂ ਰੀਜਨ 'ਚ 11 ਫਰਵਰੀ ਨੂੰ ਹੋਇਆ ਔਰ ਇਹਦੀ ਜ਼ਿੰਮੇਵਾਰੀ ਵੀ ਐਂਟਾਈ ਫਾਸ਼ਿਸਟ ਫਰੰਟ ਨੇ ਲਈ, ਜਿਹਨੂੰ ਇਹ ਜੈਸ਼-ਏ ਮੁਹੰਮਦ ਦੀ ਇੱਕ ਬ੍ਰਾਂਚ ਦੇ ਤੌਰ ਤੇ ਦੱਸਦੇ ਨੇ। ਔਰ ਇਸ ਤੋਂ ਇਲਾਵਾ 2 ਫੌਜੀ ਜਿਹੜੇ ਨੇ ਉਹ ਰਜੌਰੀ ਸੈਕਟਰ ਦੇ ਵਿੱਚ ਵੀ ਮਾਰੇ ਗਏ ਪੁੰਛ ਡਿਸਟ੍ਰਿਕਟ। ਸੋ ਇਹ ਹੈਵੀ ਕੈਜੂਅਲਟੀਜ਼ ਇੰਡੀਅਨ ਆਰਮੀ ਨੇ ਕਿਹਾ ਜੀ ਅਸੀਂ ਜਵਾਬੀ ਕਾਰਵਾਈ ਪਾਕਿਸਤਾਨੀ ਸਾਈਡ ਤੇ ਕੀਤੀਆਂ। ਹੁਣ ਇਹ ਤਾਂ ਠੁਕ ਚੱਲ ਹੀ ਰਿਹਾ ਔਰ ਪਿਛਲੇ ਦਿਨਾਂ 'ਚ ਟਰਕੀ ਦੇ ਪ੍ਰੈਜ਼ੀਡੈਂਟ ਅਰਦੋਗਨ ਪਾਕਿਸਤਾਨ ਦੇ ਦੌਰੇ ਤੇ ਆਏ, ਸ਼ਹਬਾਜ਼ ਸ਼ਰੀਫ ਨੂੰ ਮਿਲੇ ਔਰ ਜਿੱਥੇ ਉਹਨਾਂ ਨੇ ਬਾਕੀ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਕਸ਼ਮੀਰ ਹਮੇਸ਼ਾ ਮੇਰੇ ਦਿਲ 'ਚ ਰਹਿੰਦਾ ਔਰ ਉਹਨਾਂ ਨੇ ਮੰਗ ਵੀ ਕੀਤੀ ਕਿ ਜਿਹੜਾ ਕਸ਼ਮੀਰ ਦਾ ਮੁੱਦਾ ਹੈ ਇਹ ਯੂਨਾਈਟਿਡ ਨੇਸ਼ਨਸ ਦੇ ਰੈਜ਼ੋਲੂਸ਼ਨ ਦੇ ਮੁਤਾਬਕ ਜਿਹੜਾ ਪਲੇਬਿਸਾਈਟ ਲੋਕਾਂ ਨੂੰ ਪੁੱਛਿਆ ਜਾਏ ਉਹ ਕੀ ਚਾਹੁੰਦੇ ਨੇ ਉਹਦੇ ਮੁਤਾਬਕ ਇਹ ਹੱਲ ਕੀਤਾ ਜਾਣਾ ਚਾਹੀਦਾ ਤਾਂ ਕਿ ਕਸ਼ਮੀਰੀ ਲੋਕਾਂ ਦੀਆਂ ਸਿਆਸੀ ਉਮੰਗਾਂ ਦੀ ਪੂਰਤੀ ਹੋਏ। ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਮਾਮਲੇ ਦੇ ਵਿੱਚ ਜਿਹੜਾ ਕਸ਼ਮੀਰੀ ਲੋਕਾਂ ਦੇ ਨਾਲ ਸ਼ਾਨਾ ਬਸ਼ਾਨਾ ਖੜੇ। ਹੁਣ ਇਹ ਟਰਕੀ ਦੀ ਪੋਜੀਸ਼ਨ ਥਰੂ ਆਊਟ ਰਹੀ ਹੈ। ਹਾਲਾਂਕਿ ਜਦੋਂ 2019 5 ਅਗਸਤ ਨੂੰ ਜੰਮੂ ਕਸ਼ਮੀਰ ਦਾ ਆਰਟੀਕਲ 370 ਸੂਬੇ ਦਾ ਸਟੇਟਸ ਖਤਮ ਕੀਤਾ, ਉਸ ਤੋਂ ਫੌਰਨ ਬਾਅਦ ਸਤੰਬਰ 'ਚ UN ਜਨਰਲ ਅਸੈਂਬਲੀ ਦੀ ਮੀਟਿੰਗ ਸੀ, ਉਹਦੇ 'ਚ ਵੀ ਇਮਰਾਨ ਖਾਨ ਤੋਂ ਇਲਾਵਾ ਜੇ ਦੂਸਰੀ ਬੁਲੰਦ ਆਵਾਜ਼ ਕਿਸੇ ਦੀ ਸੀ ਕਸ਼ਮੀਰੀਆਂ ਦੇ ਹੱਕ 'ਚ ਤੇ ਉਹ ਅਰਦੋਗਨ ਦੀ ਸੀ, ਟਰਕੀ ਦੀ ਸੀ। ਲੇਕਿਨ ਇੰਡੀਆ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਪਾਸੇ ਉਹ ਕਤਰ ਦੇ ਸ਼ੇਖ ਨੂੰ ਆਪ ਲੈਣ ਉੱਥੇ ਪਹੁੰਚਿਆ, ਮੋਦੀ ਮੁਸਲਮਾਨ ਦੇਸ਼ਾਂ ਤੋਂ ਜਿਹੜਾ ਸਹੂਲਤਾਂ ਵੀ ਲੈ ਰਹੇ ਨੇ, ਪਰ ਜਦੋਂ ਕੋਈ ਕਸ਼ਮੀਰ ਦੀ ਗੱਲ ਕਰਦਾ, ਹਾਲਾਂਕਿ UN ਦੇ ਮਤੇ ਨੇ
OIC ਕਸ਼ਮੀਰੀ ਜਿਹੜੇ 57 ਮੁਲਕਾਂ ਦਾ ਗਰੁੱਪ ਹੈ ਉਹਨਾਂ ਦਾ, ਲੇਕਿਨ ਇਹ ਟਰਕੀ ਦੇ ਅਰਦੋਗਨ ਦੇ ਸਟੈਂਡ ਦੇ ਉੱਤੇ ਇੰਡੀਆ ਨੂੰ ਬਹੁਤ ਤਕਲੀਫ ਹੋਈ। ਉਹਨਾਂ ਦੇ ਫੋਰਨ ਆਫਿਸ ਨੇ ਅੱਜ ਕਿਹਾ ਕਿ ਵੀ ਇਹ ਬੜੇ ਆਬਜੈਕਸ਼ਨੇਬਲ ਕਮੈਂਟ ਨੇ, ਇੰਡੀਆ ਇਸ ਤੇ ਆਬਜੈਕਟ ਕਰਦਾ ਹੈ। ਅਸੀਂ ਤੁਰਕੀ ਦੇ ਐਂਬੈਸਡਰ ਦੇ ਕੋਲ ਜਿਹੜਾ ਦਿੱਲੀ 'ਚ ਬੇਸਡ ਹੈ ਸਟਰੋਂਗ ਪ੍ਰੋਟੈਸਟ ਕੀਤਾ। ਇਹ ਜਿਹੜੀਆਂ ਨੇ ਅਨਵਾਰੰਟਡ ਸਟੇਟਮੈਂਟਸ ਨੇ, ਇੰਡੀਆ ਦੀ ਟੈਰੀਟੋਰੀਅਲ ਇੰਟੈਗਰਿਟੀ ਤੇ ਸੋਵਰਨਟੀ ਇਸ ਦੀ ਵਾਇਲੇਸ਼ਨ ਹੈ। ਔਰ ਜੰਮੂ ਕਸ਼ਮੀਰ ਜਿਹੜਾ ਹੈ ਇਹ ਇੰਟੈਗਰਲ ਪਾਰਟ, ਅਖੰਡ ਭਾਰਤ ਦਾ ਇਹ ਹਿੱਸਾ ਹੈ। ਰਾਦਰ ਉਹਨੇ ਕਿਹਾ ਕਿ ਜੇ ਅਰਦੋਗਨ ਨੇ ਕੁਝ ਕਹਿਣਾ ਸੀ ਕਿ ਉਹ ਪਾਕਿਸਤਾਨ ਨੂੰ ਕਹੇ ਕਿ ਜਿਹੜਾ ਉਹ ਕ੍ਰਾਸ ਬਾਰਡਰ ਟੈਰਰਿਜ਼ਮ ਅਗੇਂਸਟ ਇੰਡੀਆ ਇਸਤੇਮਾਲ ਕਰ ਰਿਹਾ, ਇਹ ਸਭ ਤੋਂ ਵੱਡਾ ਖਤਰਾ ਹੈ, ਥ੍ਰੈਟ ਹੈ ਜੰਮੂ ਕਸ਼ਮੀਰ ਦੇ ਲੋਕਾਂ ਨੂੰ। ਸੋ ਤੁਸੀਂ ਇਸ ਤੋਂ ਅੰਦਾਜ਼ਾ ਲਾ ਲਓ ਕਿ ਵੀ ਇਹ ਕਿਵੇਂ ਬੇਖੌਫ, ਬੇਡਰ, ਬੇਸ਼ਰਮ ਹੋ ਕੇ ਜਿਹੜਾ ਹੈ ਉਹ ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਆਜ਼ਾਦੀਆਂ ਤਾਂ ਕੁਚਲ ਹੀ ਰਹੇ ਨੇ। ਪਰ ਜੇ ਕੋਈ ਹਾਂ ਦਾ ਨਾਰਾ ਮਾਰਦਾ ਹੈ, ਹੁਣ ਟਰਕੀ ਦੇ ਪ੍ਰੈਜ਼ੀਡੈਂਟ ਨੇ ਪਾਕਿਸਤਾਨ ਦੀ ਧਰਤੀ ਤੇ ਕਿਹਾ, ਇਹਨੂੰ ਇਗਨੋਰ ਵੀ ਕੀਤਾ ਜਾ ਸਕਦਾ ਸੀ, ਲੇਕਿਨ ਉਹ ਇਹ ਮੈਸੇਜ ਦੇਣਾ ਚਾਹੁੰਦੇ ਨੇ ਕਿ ਵੀ ਅਸੀਂ ਤੁਹਾਨੂੰ ਇਹ ਅਲਾਓ ਹੀ ਨਹੀਂ ਕਰਾਂਗੇ ਕਿ ਤੁਸੀਂ ਕਸ਼ਮੀਰੀਆਂ ਦੇ ਲਈ ਹਾਂ ਦਾ ਨਾਰਾ ਵੀ ਕੋਈ ਮਾਰੇ। ਸੋ ਇਸ ਤੋਂ ਵੱਧ ਕੇ ਹੋਰ ਜ਼ੁਲਮ ਦੀ ਇੰਤਹਾ ਕੀ ਹੁੰਦੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਸਾਡੇ ਕੋਲ ਸੋਨਮੈਲ ਜੀ ਜਿਹੜੇ ਪਹਿਲੇ ਵਿਊਅਰ ਨੇ, ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। और इंद्रजीत सिंह संधू जी भी, और सुखजीवन बच्चू जी भी, हरमेश सिंह जी भी, सुखदीप सिंह जी भी, और इसी तरह अमरजीत सैनी जी, नीला बाबा जी, और गुरदेव ननान जी, और जसविंदर गिल नन्नन जी, और जसविंदर गिल जी, फिर अमरजीत राय जी, और फिर इसी तरह हाँ जी, फिर राजनप्रीत सिंह जी भी, सतनाम सिंह जी भी, पन्नू जी भी, और इसी तरह सैफ जी, और इसी तरह म्यान उस्मान जी, फिर इसी तरह चंचल संधू जी, बलविंदर सिंह जी, सिंह गरचा जी, गोबिंद सिंह जी, मियां उस्मान, हाँ जी। और कहते हैं कि बहुत वधिया जानकारी देंदे हो डॉक्टर साहब, गुरफतेह। और फिर इसी तरह हाँ जी, नागरा साहब जी, नीला बाबा जी, पंजाबी पंजाबीयत जिंदाबाद, धर्म सिंह जी भी, गुरदीप सिद्धू जी भी, कीप इट अप कहते हैं, बलिहार सिंह कंग जी फतेह बुलाते हैं, और जतिंदर सिंह जी, नवाज चौधरी जी। ये कहते हैं अस्सलाम वालेकुम डॉक्टर साहब एंड सिस्टर नीलम कौर साहिबा, हैप्पी फ्राइडे टू ऑल टीम टीवी 84, साडा वसता रवे खालिस्तान जिंदाबाद। सो नाइस, ਤੁਹਾਨੂੰ ਵੀ ਸਭ ਨੂੰ हैप्पी फ्राइडे। जगराज सिंह जी, और इसी तरह धर्म सिंह जी, और साड़ी चढ़दी कला चाहते ने प्रोग्राम सचो सच वाहिगुरू जी किरपा करन। निहंग सिंह जी कहते पंजाबी बारे बहुत ही दिलचस्प तत्थ अते अहम जानकारी। और बलजीत वैद जी भी, परमिंदर जी, और मनप्रीत सिंह जी कहते हैं राठ साहब अते भैन जी, वाहिगुरू जी का खालसा वाहिगुरू जी की फतेह। जो पंजाब विच ईसाईकरण हो रहा है, ਧਰਮ ਬਦਲਿਆ ਜਾ ਰਿਹਾ ਹੈ, ਭੋਲੇ ਵਾਲੇ ਸਿੱਖਾਂ ਦਾ ਅਤੇ ਹੋਰਨਾਂ ਲੋਕਾਂ ਦਾ, ਕੀ ਇਹ ਵੀ ਡੀਪ ਸਟੇਟ ਦੀ ਇੱਕ ਚਾਲ ਹੈ? ਮਨਪ੍ਰੀਤ ਸਿੰਘ ਜੀ, ਸਿੱਖੀ ਦੇ ਮਲਟੀਪਲ ਐਨੀਮੀ ਨੇ, ਇੰਡੀਅਨ ਸਟੇਟ, RSS, ਉਹ ਆਪਣੀ ਖੇਡ ਰਹੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਜਿਹੜਾ ਸਿੱਖੀ ਚੋਂ ਨਿਕਲ ਗਿਆ ਉਹ ਜ਼ੁਲਮ ਦੇ ਖਿਲਾਫ ਨਹੀਂ ਲੜੇਗਾ, ਉਹਨਾਂ ਨੂੰ ਜਦੋਂ ਮਰਜ਼ੀ ਵਾਪਸ ਹਿੰਦੂ ਬਣਾ ਲੈਣਗੇ। ਲੇਕਿਨ ਅਨਫੋਰਚੂਨੇਟ ਪਾਰਟ ਇਹ ਹੈ ਵੀ ਜਿਸ ਕੌਮ ਦੇ ਉੱਤੇ ਇੰਨੇ ਹਮਲੇ ਨੇ, ਅਸੀਂ ਉਹਨਾਂ ਦੀ ਸੈਂਟਰਲ ਬਾਡੀ, ਸ਼੍ਰੋਮਣੀ ਕਮੇਟੀ, ਉਹਨਾਂ ਦੀ ਸੈਂਟਰਲ ਪਾਰਟੀ, ਅਕਾਲੀ ਦਲ, ਉਹਨਾਂ ਦਾ ਹਾਲ ਦੇਖੀਏ ਕਿ ਉਹ ਛਿੱਤਰੀ ਦਾਲ ਹੀ ਨਹੀਂ ਵੰਡ ਰਹੇ, ਇੱਕ ਦੂਜੇ ਦੇ ਸਿਰ 'ਚ ਸਵਾਹ ਪਾ ਰਹੇ ਨੇ। ਔਰ ਇਸ ਦਾ ਫਾਇਦਾ ਜਿਹੜੇ ਨੇ ਉਹ ਸਾਰੀਆਂ ਹੀ ਜਿਹੜੀਆਂ ਪੰਥ ਦੁਸ਼ਮਣ ਤਾਕਤਾਂ ਨੇ ਉਹ ਲੈ ਰਹੀਆਂ ਨੇ, ਜਿਨ੍ਹਾਂ ਦੇ ਵਿੱਚ ਜਿਹੜਾ ਕੋਈ ਵੀ ਇਹਨਾਂ ਦੀਆਂ ਬਾਈਬਲ ਬੈਲਟ ਦੀ ਜਿਹੜਾ ਵੱਡਾ ਪ੍ਰਚਾਰ ਤੰਤਰ ਹੈ, ਜਿਹੜਾ ਜਿਨ੍ਹਾਂ ਨੇ ਬਹੁਤ ਸਾਰੀ ਮਨੀ ਫੰਡ ਕੀਤੀ ਹੋਈ ਹੈ, ਇਹ ਵੀ ਇਹਦੇ 'ਚ ਜਿਹੜੇ ਨੇ ਭਾਗੀਦਾਰ ਨੇ। ਹਾਂਜੀ, ਮਨਜੀਤ ਸਿੰਘ ਮਠਾਰੂ ਜੀ ਵੀ, ਔਰ ਨੂਪਾ ਜੀ ਵੀ, ਜਿਨਨੇ ਕਹਿੰਦੇ ਇੰਡੀਆ ਦੇ, ਅਮਰੀਕਾ, ਇੰਗਲੈਂਡ ਤੇ ਕੈਨੇਡਾ ਦੇ ਪੋਲਿਟਿਕਸ ਵਿੱਚ ਨੇ ਜੇ ਇਨਵੈਸਟੀਗੇਟ ਹੋਵੇ ਤਾਂ ਬਹੁਤ ਕੁਝ ਨਿਕਲੇਗਾ। ਗੋਰਿਆਂ ਨੂੰ ਇੰਨਾ ਵੀ ਸਮਝ ਨਹੀਂ ਆਉਂਦਾ। ਅਨੂਪਾ ਜੀ, ਤੁਸੀਂ ਠੀਕ ਕਹਿ ਰਹੇ ਹੋ। ਇਹ ਕੈਨੇਡਾ 'ਚ ਕਦੋਂ ਦੇ ਇਹ 1970ਵਿਆਂ ਤੋਂ ਸਿੱਖਾਂ ਦੇ ਮਾਮਲਿਆਂ 'ਚ ਵੜੇ ਹੋਏ ਸੀ, ਉਹਨਾਂ ਦੇ ਸਿਸਟਮ 'ਚ ਵੀ। ਚਲੋ ਹੁਣ ਘੱਟੋ ਘੱਟ ਅੱਖਾਂ ਖੁੱਲੀਆਂ ਨੇ। ਜੇ 193 ਸਫ਼ਿਆਂ ਦੀ ਰਿਪੋਰਟ ਨੇ ਅੱਖਾਂ ਖੋਲੀਆਂ ਕਿ ਰੂਬੀ ਢੱਲਾ ਵਰਗੀ ਜਿਹੜੀ ਸਮਝਦੀ ਸੀ ਕਿ ਮੈਂ ਤਾਂ ਹੁਣ ਬਣ ਹੀ ਗਈ ਹਾਂ, ਔਰ ਉਹਨੂੰ ਇੰਡੀਅਨ ਮੀਡੀਆ ਐਜ਼ ਏ ਕੈਨੇਡੀਅਨ ਪ੍ਰਾਈਮ ਮਿਨਿਸਟਰ ਹੀ ਪੇਸ਼ ਕਰ ਰਿਹਾ ਸੀ। ਲੇਕਿਨ ਇਹ ਹੁਣ
ਜਿਹੜਾ ਸਭ ਦੇ ਨੂੰ ਇਲਮ ਹੈ ਕਿ ਵੀ ਕਿਸ ਹੱਦ ਤੱਕ ਇੰਟਰਫੀਅਰ ਕਰ ਰਹੇ ਨੇ। ਮਨਜੀਤ ਸਿੰਘ ਜੀ ਔਰ ਪਰਮਜੀਤ ਸਿੰਘ ਜੀ ਵੀ ਔਰ ਫਿਟ ਐਂਡ ਹੈਲਦੀ ਜੀ, ਮਨਪ੍ਰੀਤ ਸਿੰਘ ਢਿੱਲੋਂ ਜੀ, ਦੇਸ਼ ਪੰਜਾਬ ਦੇ ਬਲਾਲ ਅਹਿਮਦ 111 ਕਹਿੰਦੇ ਹੈਲੋ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਕੌਰ ਜੀ ਐਂਡ ਯੂਅਰ ਟੀਮ। ਬਲਾਲ ਸਾਨੂੰ ਦੇਖ ਰਹੇ ਨੇ ਲਾਹੌਰ ਤੋਂ ਔਰ ਸੁਰਮੁਖ ਮੁੰਦਰਾ ਜੀ ਵੀ ਔਰ ਪਾਲ ਸਿੱਧੂ ਜੀ ਵੀ ਔਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਵੀ, ਇਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਬਲਾਲ ਅਹਿਮਦ ਜੀ ਵੀ ਕਹਿੰਦੇ ਨੇ ਕਿ डॉक्टर साहब आपको क्या लगता है कि डोनाल्ड ट्रंप अपने टाइम पूरा करेंगे और जहाँ 4 साल पहले ही फारग हो जाएंगे? ਬਿਲਾਲ ਅਹਿਮਦ ਜੀ, ਮੈਨੂੰ ਲੱਗਦਾ ਹੈ ਵੀ ਜਿਸ ਤੇਜ਼ੀ ਨਾਲ ਉਹ ਸਾਰੇ ਇੰਟਰਨੈਸ਼ਨਲ ਆਰਡਰ ਨੂੰ ਔਰ ਅਮਰੀਕਨ ਸਿਸਟਮ ਨੂੰ ਵੀ ਜਿਹੜਾ ਉਹ ਤਹਿਸ ਨਹਿਸ ਕਰ ਰਹੇ ਨੇ, 2 ਸਾਲ ਤੱਕ ਇਹਨਾਂ ਦਾ ਜ਼ੋਰ ਚੱਲੇਗਾ, ਕਿਉਂਕਿ 2 ਸਾਲ ਬਾਅਦ ਕਾਂਗਰਸਮੈਨਾਂ ਦੀ ਚੋਣ ਹੁੰਦੀ ਹੈ। ਕਾਂਗਰਸਮੈਨ ਸਾਰੇ ਹੀ ਦੁਬਾਰਾ 2 ਇਅਰਸ ਟਰਮ ਹੁੰਦੀ ਹੈ। ਸੈਨੇਟ ਦੇ ਵਿੱਚ 1/3 ਸੈਨੇਟਰ ਚੁਣੇ ਜਾਂਦੇ ਨੇ। ਉਦੋਂ ਤੱਕ ਵਿਦਨ ਅਮਰੀਕਾ ਵੀ ਅਨਪੋਪੂਲਰ ਹੋਣ ਕਰਕੇ, ਕਿਉਂਕਿ ਜਿਹੜੀ ਐਬਸੋਲੂਟ ਪਾਵਰ ਹੈ ਕਾਂਗਰਸ, ਸੈਨੇਟ ਔਰ ਈਵਨ ਸੁਪਰੀਮ ਕੋਰਟ ਫੇਵਰੇਬਲ ਜੱਜਿਸ, ਇਹ ਜ਼ਿਆਦਾ ਖਤਰਨਾਕ ਹੈ। ਔਰ ਜੇ ਇਸ ਤੋਂ ਪਹਿਲਾਂ ਐਲਨ ਮਸਕ ਔਰ ਟਰੰਪ ਜਿਹੜੇ ਦੋਨੋਂ ਹੀ ਈਗੋ ਦੇ ਭਰੇ ਹੋਏ ਨੇ, ਇਹਨਾਂ ਦਾ ਆਪਸ ਟਕਰਾਅ ਹੋਇਆ ਤਾਂ ਫਿਰ ਸ਼ਾਇਦ ਜਿਹੜੀ ਇਹ ਬੁਲਡੋਜ਼ ਕਰਨ ਦੀ ਲਾਈਨ ਹੈ ਹਰ ਚੀਜ਼ ਨੂੰ, ਸ਼ਾਇਦ ਉਹਦੇ 'ਚ ਥੋੜ੍ਹਾ ਜਿਹਾ ਜਿਹੜਾ ਉਹਦੀ ਸਪੀਡ ਘਟ ਜਾਏ। ਲੇਕਿਨ 2 ਸਾਲ ਤੱਕ ਜਿਹੜਾ ਪਾर्ट है वो फिर एटलीस्ट कांग्रेस तब्दीली होएगी जरूर। और गुरजीत सिंह जी भी बिलहाल 111 जी कहते डॉक्टर साहब मुझे लगता है कश्मीर की आज़ादी का रास्ता भी अमृतसर से होकर निकलता है, यानी कि खालिस्तान से होकर। तुसी बिलाल साहब बिल्कुल ठीक किया। ऑलरेडी मैं एक कोट पाकिस्तानी एक बहुत सियाने बंदे दी सी कि रोड फ्रॉम लाहौर टू श्रीनगर गोज वाया अमृतसर। मतलब ये है कि खालिस्तान की आज़ादी के नाल ही कश्मीर की आज़ादी जुड़ी हुई है जी। और इसी तरह क्रॉस बॉर्डर ट्रांसपोर्ट लिखते ने अनदर provincial liberal candidate Virish Bansal's campaign has been suspended by party. His comments celebrating the assassination of Sikh activist and Canadian citizen Hardeep Singh Nijjar। बहुत बहुत शुक्रिया इस जानकारी के लिए। हाँ जी। और इसी तरह बिलाल अहमद जी भी, हाँ जी, फिर इस ओके जरनैल सिंह गरेवाल जी भी, अमर सिंह खालसा जी, सब का बहुत बहुत शुक्रिया। सन अपने व्यूअर्स को लेने इजाजत। व्यूअर्स साडे प्रोग्राम का समा इत्थे मुकदा है। तुसीं अपनी राय ते सुझाव सानू भेजना भुलना साडे इस पते ते SOS@tv4.tv ते असीं अपना प्रोग्राम लैके फिर दोबारा तुहाडे रूबरू होवांगे। तद तक लई मैनू ते अपना सुना आग्या दो। देखते रहो TV 84 फतेह। वाहिगुरू जी का खालसा, वाहिगुरू जी की फतेह। रब राखा।